ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰਸਾਨੇ ਦੀ ਤਰ੍ਹਾਂ ਸਟੂਡੀਓ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 7 ਅਗਸਤ 2024 23 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਟਸਨ ਕੇਬਲ ਬਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਹਰਦਿਆਲ ਸਿੰਘ ਅਤੇ ਸਰਦਾਰ ਗੁਰਦਿਆਲ ਸਿੰਘ ਜਰਾ ਵੱਲੋਂ। ਸੋ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਲਈ ਜਿਹੜੀ ਜਦੋਜਹਿਦ ਕਰ ਰਹੇ ਜਿਹੜੇ ਅਦਾਰੇ ਨੇ ਉਹਨਾਂ ਦੀ ਹਮਾਇਤ ਕਰਨ ਲਈ ਕਹਿੰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਦਿਆਲ ਸਿੰਘ ਤੇ ਸਰਦਾਰ ਗੁਰਦਿਆਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਬੰਗਲਾਦੇਸ਼ ਵਿੱਚ ਜਿਹੜੀ ਹੈ ਡਿਵੈਲਪਮੈਂਟ ਹੋਈ ਹੈ ਉਸ ਦੇ ਬਾਰੇ। ਸੋ ਅੱਜ ਵੀ ਆਪਾਂ ਗੱਲਬਾਤ ਕਰਾਂਗੇ ਔਰ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਅਤੇ ਕੌਂਸਲੇਟਾਂ ਚੋਂ ਭਾਰਤ ਧੜਾ ਆਪਣੇ ਸਫੀਰਾਂ ਨੂੰ ਪਰਿਵਾਰਾਂ ਸਹਿਤ ਵਾਪਸ ਸੱਦ ਰਿਹਾ ਹੈ। ਅਸਲ ਵਿੱਚ ਇਹ ਅਖੌਤੀ ਸਫੀਰ ਨਾ ਹੋ ਕੇ ਰਾਹ ਦੇ ਏਜੰਟ ਹਨ ਜੋ ਕਿ ਬੰਗਲਾਦੇਸ਼ ਦੀ ਸਰਕਾਰ ਨੂੰ ਪਿਛਲੇ 15 ਸਾਲਾਂ ਤੋਂ ਚਲਾ ਰਹੇ ਹਨ। ਸੋ ਸ਼ੇਖ ਹਸੀਨਾ ਤਾਂ ਭਾਰਤੀ ਏਜੰਸੀਆਂ ਦੀ ਇੱਕ ਕਠਪੁਤਲੀ ਹੀ ਸੀ। ਸੋ ਬੰਗਲਾਦੇਸ਼ ਦੀਆਂ ਘਟਨਾਵਾਂ ਭਾਰਤੀ ਸੁਰੱਖਿਆ ਵਪਾਰ ਅਤੇ ਹੋਰ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੇਗਾ ਸੋ ਇਸ ਬਾਰੇ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਦੋਵੇਂ ਵੀਰਾਂ ਹਰਦਿਆਲ ਸਿੰਘ ਗੁਰਦਿਆਲ ਸਿੰਘ ਜਿਹੜੇ ਮੁੱਢਲੇ ਤੌਰ ਤੇ ਸਾਡੇ ਨਾਲ ਕਲਾ ਮਾਜ਼ੂ ਦੇ ਵਿੱਚ ਪਹਿਲੀ ਵਾਰ ਮਿਲੇ। ਇਹਨਾਂ ਦੇ ਬਜ਼ੁਰਗ ਪਿਤਾ ਜੀ ਮਾਤਾ ਜੀ ਬੜਾ ਪੰਥਕ ਪਰਿਵਾਰ ਹਰ ਲਿਹਾਜ਼ ਨਾਲ ਗੁਰਬਾਣੀ ਨਾਲ ਜੁੜੇ ਹੋਏ ਸਨ। ਇਹਨਾਂ ਦੇ ਬਜ਼ੁਰਗ ਵੀ ਮਾਤਾ ਜੀ ਵੀ ਔਰ ਉਹੀ ਪ੍ਰਭਾਵ ਬੱਚਿਆਂ ਤੇ ਵੀ ਔਰ ਅੱਗੋਂ ਪੋਤੇ ਪੋਤੀਆਂ ਦੇ ਉੱਤੇ ਵੀ ਦੇਖਣ 'ਚ ਅਸੀਂ ਉਦੋਂ ਹੀ ਮਹਿਸੂਸ ਕੀਤਾ 1990 ਦੇ ਵਿੱਚ ਅਖੀਰ 'ਚ। ਔਰ ਵੀਰ ਗੁਰਦੇਵ ਸਿੰਘ ਕਲਾਮਾਜ਼ੂ ਉਹਨਾਂ ਦੀਆਂ ਇਹ ਸੱਜੀਆਂ ਬਾਹਾਂ ਰਹੇ ਨੇ। ਲੋਕਲ ਕਈ ਇਸ਼ੂ ਜਿੱਥੇ ਕਿ ਇੱਕ ਪਾਸੇ ਪੰਥਕ ਸੋਚ ਵਾਲੇ ਵੀਰ ਹੁੰਦੇ ਨੇ ਦੂਸਰੇ ਪਾਸੇ ਜਾਣੇ ਅਣਜਾਣੇ ਕੁਛ ਤਾਂ ਕਾਮੀ ਏਜੰਸੀਆਂ ਲਈ ਕਰਦੇ ਹੁੰਦੇ ਨੇ ਕੁਛ ਜਿਹੜੇ ਨੇ ਆਪਣੀ ਹਉਮੈ ਜਾਂ ਲਾਈ ਲੱਗ ਹੋ ਕੇ ਕਿਸੇ ਗਲਤ ਪਾਸੇ ਵੀ ਭੁਗਤ ਰਹੇ ਹੁੰਦੇ ਨੇ। ਪਰ ਮੈਂ ਦੇਖਿਆ ਵੀ ਇਹਨਾਂ ਦੀ ਦੋਵੇਂ ਵੀਰਾਂ ਦੀ ਔਰ ਸਮੁੱਚੇ ਪਰਿਵਾਰ ਦੀ ਕਿਉਂਕਿ ਬਾਪੂ ਜੀ ਬਹੁਤ ਪ੍ਰੇਮੀ ਸਨ ਗੁਰਬਾਣੀ ਦੇ ਫੌਜ 'ਚੋਂ ਆਏ ਔਰ ਬਹੁਤ ਜ਼ਿਆਦਾ ਲਗਾਵ ਸੀ ਔਰ ਇਹੀ ਲਗਾਵ ਅੱਗੋਂ ਬੱਚਿਆਂ 'ਚ ਵੀ। ਹਾਲਾਂ ਇੱਕ ਬ੍ਰਦਰ ਇਹਨਾਂ ਦੇ ਹੁਣ ਕੈਲੀਫੋਰਨੀਆ ਦੇ ਵਿੱਚ ਬੇਕਰਸਫੀਲਡ ਦੇ ਨੇੜੇ ਜਿਹੜਾ ਉਹਨਾਂ ਨੇ ਆਪਣਾ ਕਾਫੀ ਅੱਛਾ ਕਾਰੋਬਾਰ ਸਥਾਪਿਤ ਕੀਤਾ ਔਰ ਕਲਾਮਾਜ਼ੂ ਤੋਂ ਆਪਣੇ ਵੀਰ ਜਿਹੜੇ ਨੇ ਦੂਸਰੇ ਉਹ ਡਿਟਰੋਇਟ ਨੇ। ਸੋ ਸਾਡੀ ਡਿਟਰੋਇਟ ਫੇਰੀ ਵੇਲੇ ਹੀ ਜਿਹੜੇ ਨੇ ਇਹਨਾਂ ਦੇ ਨਾਲ ਮੁਲਾਕਾਤ ਹੋਈ ਔਰ ਇਹ ਹਮੇਸ਼ਾ ਹੀ ਇਹ ਨਹੀਂ ਵੀ ਹੁਣ ਹੈਲਪ ਕਰਦੇ ਨੇ। ਜਦੋਂ ਟੀਵੀ 84 ਨਹੀਂ ਵੀ ਸੀ ਖਾਲਿਸਤਾਨ ਅਫੇਅਰ ਸੈਂਟਰ ਲਈ ਵੀ ਫੰਡ ਰੇਜ਼ਿੰਗ ਹੁੰਦੀ ਸੀ ਉਹਦੇ 'ਚ ਵੀ ਇਹ ਸਭ ਤੋਂ ਮੂਹਰੇ ਆਪਣਾ ਰੋਲ ਅਦਾ ਕਰਦੇ ਸੀ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਦੇਖੋ ਇਹ ਹਾਲਾਂਕਿ ਜਦੋਂ ਸਾਊਥ ਏਸ਼ੀਆ ਜਾਂ ਅਫਰੀਕਾ ਜਾਂ ਦੂਸਰੇ ਦੀ ਗੱਲ ਹੁੰਦੀ ਹੈ ਤੇ ਬਹੁਤ ਵਾਰ ਕਿੱਥੇ ਕੀ ਹੋਇਆ, ਸੁਡਾਨ 'ਚ ਕਿੰਨੀ ਦੇਰ ਤੋਂ ਕੀ ਚੱਲ ਰਿਹਾ ਹੈ, ਬਾਕੀ ਥਾਵਾਂ ਤੇ ਕਿੱਥੇ ਰਵਾਂਡਾ 'ਚ ਮਿਲੀਅਨ ਲੋਕ ਮਰ ਗਿਆ, ਕਿਸੇ ਨੂੰ ਕੋਈ ਬਹੁਤੀ ਪਰਵਾਹ ਹੀ ਨਹੀਂ ਸੀ, ਖਬਰ ਵੀ ਨਹੀਂ ਸੀ ਕਿਤੇ ਇੰਟਰਨੈਸ਼ਨਲ ਲੈਵਲ ਤੇ ਲੱਗਦੀ। ਲੇਕਿਨ ਹੁਣ ਬੰਗਲਾਦੇਸ਼ ਵੀ ਦੇਖਣ ਨੂੰ ਤਾਂ 50-60 ਹਜ਼ਾਰ ਸਕੁਅਰ ਕਿਲੋਮੀਟਰ ਦਾ ਮੁਲਕ ਜਿਹੜਾ ਜਿੱਥੇ ਹਰ ਚੌਥੇ ਦਿਨ ਤੂਫਾਨ ਆਇਆ ਹੁੰਦਾ ਹੈ, ਚਾਰ ਚੁਫੇਰਾ ਸਾਰਾ ਸਮੁੰਦਰ ਨਾਲ ਲੱਗਦਾ ਹੈ, ਕੱਚੀਆਂ ਝੌਂਪੜੀਆਂ, ਕੱਚੀਆਂ ਚੀਜ਼ਾਂ। ਲੇਕਿਨ ਬੰਗਲਾਦੇਸ਼ ਦੀ ਹੁਣ ਜਦੋਂ ਕਿ ਜੀਓ ਪੋਲੀਟੀਕਲੀ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਉਹਦੇ 'ਚ ਉਹਦੀ ਕਿੰਨੀ ਅਹਿਮੀਅਤ ਹੈ ਉਹਦਾ ਅਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਜੋ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਪਿਛਲੇ ਆਲਮੋਸਟ 2 ਹਫ਼ਤੇ ਤੋਂ ਪਹਿਲਾਂ ਤਾਂ ਪ੍ਰੋਟੈਸਟ ਰੂਪ ਦੇ ਵਿੱਚ ਆਈਆਂ, ਫਿਰ ਰਜੀਮ ਚੇਂਜ ਔਰ ਸ਼ੇਖ ਹਸੀਨਾ 40 ਮਿੰਟ ਦੇ ਨੋਟਿਸ ਤੇ ਉਹਨੂੰ ਮੁਲਕ ਛੱਡਣਾ ਪਿਆ, ਪਰ ਅਜੇ ਵੀ ਉਹ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ। ਸੋ ਇਹਦੇ ਤੋਂ ਕਿਸੇ ਵੀ ਚੀਜ਼ ਦਾ ਜੇ ਅਸੀਂ ਅਹਿਮ ਪੱਖ ਦੇਖਣਾ ਤੇ ਅੱਜ ਕੱਲ੍ਹ ਬਹੁਤ ਕੁਛ ਮੀਡੀਆ ਰਾਹੀਂ ਤੁਸੀਂ ਦੇਖ ਸਕਦੇ ਹੁੰਦੇ ਹੋ। ਫਿਰ ਮੀਡੀਆ 'ਚੋਂ ਤੁਸੀਂ ਨੈਰੇਟਿਵ ਦੇਖ ਸਕਦੇ ਹੁੰਦੇ ਹੋ ਕਿ ਭਾਈ ਇੱਕ ਪਾਸੇ ਜਦੋਂ ਕਿਤੇ ਫੌਜ ਵਿੱਚ ਇਨਵੋਲਵ ਹੁੰਦੀ ਹੈ ਤੇ ਪਹਿਲਾ ਕ੍ਰਿਟਿਸਿਜ਼ਮ ਜਿਹੜਾ ਹੈ ਉਹ ਪੱਛਮੀ ਤਾਕਤਾਂ ਦਾ ਹੁੰਦਾ ਹੈ, ਪਰ ਇਸ ਮਾਮਲੇ 'ਚ ਜਦੋਂ ਕਿ ਸਟੂਡੈਂਟ ਐਜੀਟੇਸ਼ਨ ਜਿਹੜੀ ਕਿ 1971 ਦੀ ਮੁਕਤੀ ਵਾਹਿਨੀ ਵਾਲੇ ਜਾਂ ਸੋ ਕਾਲਡ ਫਰੀडम ਫਾਈਟਰਸ ਦੀ ਰਿਜ਼ਰਵੇਸ਼ਨ ਜਿਹੜੀ 30% ਤੋਂ ਜ਼ਿਆਦਾ ਸ਼ੇਖ ਹਸੀਨਾ ਨੇ ਕੀਤੀ ਸੀ ਉਹਨੂੰ ਖਤਮ ਕਰਾਉਣ ਦੇ, ਕਿਉਂਕਿ ਹਾਈ ਕੋਰਟ ਨੇ ਉਸ ਫੈਸਲੇ ਨੂੰ ਜਸਟੀਫਾਈ ਕੀਤਾ, ਹਾਲਾਂਕਿ ਸਰਕਾਰ ਨੇ ਤਾਂ ਖਤਮ ਕਰਨ ਦੀ ਗੱਲ ਕੀਤੀ ਸੀ, ਸੁਪਰੀਮ ਕੋਰਟ ਨੇ ਭਾਵੇਂ ਰਿਵਰਸ ਕੀਤਾ, ਪਰ ਇਸ ਪੀਰੀਅਡ 'ਚ ਜਿਹੜਾ ਥੱਲੇ ਉਬਲ ਰਿਹਾ ਜਾਂ ਸਿਮਰਿੰਗ ਲਾਵਾ ਸੀ ਉਹ ਫੁੱਟਿਆ ਔਰ ਨਤੀਜਾ ਇਹ ਕਿ ਵੀ ਉਹ ਐਂਟੀ ਰਿਜ਼ਰਵੇਸ਼ਨ ਸਟਰਗਲ ਜਿਹੜੀ ਹੈ ਸਟੂਡੈਂਟਸ ਦੀ ਢਾਕਾ ਯੂਨੀਵਰਸਿਟੀ ਤੋਂ ਸ਼ੁਰੂ ਹੋਈ, ਜਿਹੜੀ ਉਹ ਸ਼ੇਖ ਹਸੀਨਾ ਦਾ ਅਸਤੀਫਾ ਮੰਗਣ ਤੱਕ ਪਹੁੰਚ ਗਈ ਔਰ ਬਿਲਕੁਲ ਬਰੂਟੈਲਿਟੀ ਦੇ ਨਾਲ, ਕਰੂਐਲਿਟੀ ਦੇ ਨਾਲ ਸ਼ੇਖ ਹਸੀਨਾ ਨੇ ਦਬਾਣਾ ਚਾਹਿਆ। ਪੁਲਿਸ ਗੋਲੀ ਜਿਹਦੇ 6 ਸਾਲ 8 ਸਾਲ ਦੇ ਬੱਚੇ ਵੀ ਕਈ ਥਾਂ ਮਾਰੇ ਗਏ, ਨੰਬਰ ਭਾਵੇਂ ਡੈਥਸ ਦਾ ਕਿਤੇ 400 ਹੈ ਕਿਤੇ 500 ਹੈ, ਪਰ ਇਨ ਥਾਊਜ਼ੈਂਡਸ ਹੈ ਕਿੰਨੇ, ਕਿਉਂਕਿ ਗਾਇਬ ਨੇ, ਜਦੋਂ ਗਾਇਬ ਕਰ ਦਿੱਤੇ ਜਾਂਦੇ ਨੇ ਤੇ ਉਹ ਕੈਜੂਅਲਟੀ 'ਚ ਨਹੀਂ ਗਿਣੇ ਜਾਂਦੇ, ਉਹ ਮਿਸਿੰਗ 'ਚ ਆਉਂਦੇ ਨੇ। ਸੋ ਇਸ ਸਾਰੇ 'ਚ ਜਿਹੜੀਆਂ ਡਿਵੈਲਪਮੈਂਟਸ ਇਸ ਦੌਰ ਦੇ ਵਿੱਚ ਹੋਈਆਂ ਨੇ ਉਹਨੇ ਜ਼ਾਹਰ ਹੈ ਕਿ ਵੀ ਇੰਟਰਨੈਸ਼ਨਲ ਇੰਨਾ ਇੰਟਰਸਟ, ਔਰ ਅਮਰੀਕਾ ਦੇ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਦੇ ਆਡਰ ਸਪੋਕਸਪਰਸਨ ਨੇ ਕਿਹਾ ਕਿ ਜੀ ਅਸੀਂ ਵੈਲਕਮ ਕਰਦੇ ਹਾਂ ਜਿਹੜੀ ਵੀ ਚੀਜ਼ ਲੋਕਾਂ ਦੇ ਭਲੇ 'ਚ ਹੈ ਔਰ ਅਸੀਂ ਲੋਕਾਂ ਦੇ ਨਾਲ ਖੜੇ ਹਾਂ। ਸੋ ਮਤਲਬ ਉਹਨਾਂ ਨੇ ਜਿਹੜਾ, ਕਿਉਂਕਿ ਸ਼ੇਖ ਹਸੀਨਾ ਨੂੰ ਜਾਣ ਤੇ ਵੀ ਫੌਜ ਨੇ ਮਜਬੂਰ ਕੀਤਾ ਔਰ ਜਿਹੜਾ ਫੌਜੀ ਜਰਨੈਲ ਹੈ ਉਹਦਾ ਆਪਣਾ ਹੀ ਰਿਸ਼ਤੇਦਾਰ ਲਾਇਆ ਸੀ, ਜੇ ਜੂਨ ਦੇ ਮਹੀਨੇ 'ਚ ਉਹਨੂੰ ਲਾਇਆ ਸੀ, ਪਰ ਅਮਰੀਕਾ ਨੇ ਕਿਹਾ ਕਿ ਜੀ ਅਸੀਂ ਫੇਅਰ ਐਂਡ ਜਿਹੜੀਆਂ ਨੇ ਫੇਅਰ ਇਲੈਕਸ਼ਨਸ ਦੀ ਉਡੀਕ ਕਰਾਂਗੇ ਕਿ ਲੋਕ ਆਪਣੇ ਨੁਮਾਇੰਦੇ ਚੁਣ। ਸੋ ਈਵਨ ਆਰਮੀ ਦੀ ਐਂਟਰੀ ਵੀ ਜਿਹੜੀ ਹੈ ਸੀਨ ਤੇ ਉਹ ਬਰਕਸ ਇਸ ਦੇ ਕਿ ਵੀ ਇੱਕ ਪਾਸੇ ਸ਼ੇਖ ਹਸੀਨਾ ਆਪਣੇ ਆਪ ਨੂੰ ਜਮਹੂਰੀਅਤ ਦੀ ਰਾਖੀ ਕਹਿ ਕੇ ਪ੍ਰੋਪਰ ਇਲੈਕਸ਼ਨਾਂ ਰਾਹੀਂ ਤੀਸਰੀ ਵਾਰ ਆਈ, ਹਾਲਾਂਕਿ ਉਹ ਇਲੈਕਸ਼ਨਾਂ ਰਿਗਡ ਸੀ, ਅਮਰੀਕਾ ਨੇ ਵੀ ਕਿਹਾ, ਅਮਰੀਕਾ ਨੇ ਪਾਬੰਦੀ ਵੀ ਲਾਈ, ਪਹਿਲਾਂ ਵਾਰਨ ਵੀ ਕੀਤਾ ਸੀ ਕਿ ਭਾਈ ਠੀਕ ਨਹੀਂ ਹੋ ਰਿਹਾ, ਔਰ ਦੂਸਰਾ ਲੇਕਿਨ ਭਾਰਤ ਨੇ ਜਿਸ ਅੰਦਾਜ਼ ਆਪਣੇ 3 ਆਬਜ਼ਰਵਰ ਭੇਜੇ ਔਰ ਕਲੀਨ ਸਰਟੀਫਿਕੇਟ ਦਿੱਤਾ ਕਿ ਜੀ ਸਾਨੂੰ ਵੀ ਸਿੱਖਣ ਦੀ ਲੋੜ ਹੈ ਕਿ ਫੇਅਰ ਇਲੈਕਸ਼ਨਸ ਕੀ ਹੁੰਦੇ, ਫ੍ਰੀ ਐਂਡ ਫੇਅਰ ਇਲੈਕਸ਼ਨਸ ਕੀ ਹੁੰਦੀਆਂ ਨੇ। ਸੋ ਜ਼ਾਹਿਰ ਹੈ ਵੀ ਇਸ ਮੁੱਦੇ ਦੇ ਉੱਤੇ ਵੀ ਭਾਰਤ ਕਿਉਂ ਐਂਟੀ ਅਮਰੀਕਾ ਲਾਈਨ ਵੀ ਲੈ ਰਿਹਾ ਸੀ ਔਰ ਕਿਸ ਕਿਸਮ ਦਾ ਇਹਨਾਂ 15 ਸਾਲਾਂ 'ਚ ਜਿਹੜੀ ਤਾਨਾਸ਼ਾਹੀ ਸ਼ੇਖ ਹਸੀਨਾ ਨੇ ਚਲਾਈ, ਅੱਖਾਂ ਬੰਦ ਕਰਕੇ ਭਾਰਤ ਜਿਹੜਾ ਹੈ ਉਹ ਇਹ ਸਮਝਦਾ ਸੀ ਕਿ ਵੀ ਇਹ ਇਸ ਤੋਂ ਬਾਅਦ ਹੁਣ ਅਸੀਂ ਕੁਝ ਵੀ ਤਬਦੀਲ ਨਹੀਂ ਹੋਣ ਦੇਣਾ। ਈਵਨ ਜਿਹੜੀ ਆਪੋਜੀਸ਼ਨ ਦੀ ਖਾਲਿਦਾ ਜ਼ਿਆ ਉਹਨੂੰ 20 ਸਾਲ ਦੀ ਜੇਲ੍ਹ ਟਰਮ ਕਰਾ ਕੇ ਪਿਛਲੇ 2 ਸਾਲ ਤੋਂ ਅੰਦਰ ਠੋਕਿਆ ਹੋਇਆ ਸੀ ਨਜ਼ਰਬੰਦੀ ਦੇ ਥੱਲੇ, ਪਾਰਟੀ ਦੇ ਉੱਤੇ ਵੀ ਪਾਬੰਦੀ, ਜਮਾਇਤ ਇਸਲਾਮੀ ਤੇ ਪਾਬੰਦੀ। ਲੇਕਿਨ ਜਿਸ ਤੇਜ਼ੀ ਦੇ ਨਾਲ ਇਹ ਡਿਵੈਲਪਮੈਂਟਸ ਹੋਈਆਂ ਉਹਦੇ ਥੱਲੇ ਇੰਟਰਨੈਸ਼ਨਲੀ ਵੀ ਜਿਹੜੀ ਹੈ ਉਹ ਦਿਲਚਸਪੀ ਹੈ ਕਿ ਵੀ ਹੁਣ ਇਹ ਰੁਖ ਕਿੱਧਰ ਨੂੰ ਜਾਏਗਾ। ਲੇਕਿਨ ਜੋ ਸ਼ੈਲ ਸ਼ੌਕਡ ਭਾਰਤੀ ਸਾਰੀ ਸਿਆਸੀ ਕਿਆਦਤ ਉਹਨਾਂ ਦੀ, ਅਸੀਂ ਗੱਲ ਕੱਲ੍ਹ ਵੀ ਕੀਤੀ ਸੀ, ਪ੍ਰਾਈਮ ਮਿਨਿਸਟਰ ਅਜੀਤ ਡੋਵਲ ਔਰ ਐਸ ਜੈ ਸ਼ੰਕਰ, ਉਹਨਾਂ ਦੇ ਜਿਹੜੀਆਂ ਪਿਛਲੇ 3 ਦਿਨਾਂ 'ਚ 100 ਡਿਬੇਟਸ ਜਿਹੜੀਆਂ ਨੇ ਵੱਡੇ ਵੱਡੇ ਚੈਨਲਾਂ ਤੇ ਹੋ ਰਹੀਆਂ, ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਜਿਹੜਾ ਇੱਕਦਮ ਸਡਨ ਇੱਕ ਵੈਕਿਊਮ ਕ੍ਰੀਏਟ ਹੋਇਆ। ਇੱਕ ਗੱਲ ਤਾਂ ਕਲੀਅਰ ਹੈ ਕਿ ਇੰਡੀਆ ਇਜ਼ ਕਿਕਡ ਆਊਟ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਫਿਰ ਦੂਸਰਾ ਪਾਰਟ ਇਸ ਦੇ ਵਿੱਚ ਹੈ ਕਿ ਵੀ ਜਿਹੜਾ ਸਪੇਸ ਕ੍ਰੀਏਟ ਹੋਇਆ ਇਹਦੇ 'ਚ ਕੀ ਹੋਏਗਾ।
ਇੱਕ ਗੱਲ ਜ਼ਾਹਰ ਹੈ, ਹਰ ਇੱਕ ਨੂੰ ਨਜ਼ਰ ਆਉਂਦਾ ਹੈ ਕਿ ਵੀ ਉੱਥੇ ਰਜੀਮ ਪ੍ਰੋ ਚਾਈਨਾ ਆਏ ਕਿ ਪ੍ਰੋ ਅਮਰੀਕਾ ਆਏ, ਪਰ ਐਂਟੀ ਇੰਡੀਆ ਹੀ ਆਏਗਾ। ਇਸ ਲਈ ਉਹਨਾਂ ਨੇ ਤਾਂ ਸਾਰੇ ਹੀ ਆਂਡੇ ਇੰਡੀਆ ਨੇ ਇੱਕੋ ਟੋਕਰੀ 'ਚ ਪਾਏ ਹੋਏ ਸੀ। ਬਾਕੀ ਸਾਰੀਆਂ ਪਾਰਟੀਆਂ ਦੇ ਨਾਲ ਰਾਬਤਾ ਬੰਦ ਜਾਂ ਜੋ ਕਰ ਰਹੀ ਸੀ ਜਿਹੜੀ ਸ਼ੇਖ ਹਸੀਨਾ, ਉਹ ਤਾਂ ਰਾਹ ਦੀ ਖੇਡ ਹੀ ਖੇਡ ਰਹੀ ਸੀ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਜਿਹੜੀ ਧਿਰ ਇਸ ਵੇਲੇ ਮੋਸਟ ਪਾਵਰਫੁਲ ਬਣ ਕੇ ਸਾਹਮਣੇ ਆਈ ਹੈ, ਜਿਸ ਨੇ ਫੌਜ ਨੂੰ ਵੀ ਡਿਕਟੇਟ ਕੀਤਾ, ਕਿਉਂਕਿ ਢਾਕਾ ਯੂਨੀਵਰਸਿਟੀ ਦੇ ਸਟੂਡੈਂਟ ਔਰ ਦੂਸਰੇ ਉਹਨਾਂ ਨੇ ਕਿਹਾ ਕਿ ਅਸੀਂ ਫੌਜ ਦੇ ਟੇਕ ਓਵਰ ਨੂੰ ਵੀ ਠੀਕ ਨਹੀਂ ਮੰਨਦੇ, ਉਹੀ ਸਿਆਸੀ ਪਾਰਟੀਆਂ ਮੁੜ ਕੇ ਆਣ ਅਸੀਂ ਨਹੀਂ ਚਾਹੁੰਦੇ। ਸੋ ਇਸ ਲਈ ਉਹਨਾਂ ਨੇ ਕਿਹਾ ਕਿ ਮੁਹੰਮਦ ਯੂਨਸ ਜਿਹੜਾ ਨੋਬਲ laureate ਔਰ ਸ਼ਾਇਦ ਉਹਦੀ ਕੋਈ ਸਰਜਰੀ ਕਰਕੇ ਉਹ ਪੈਰਿਸ ਸੀ, ਹੁਣ ਉਹ ਵਾਪਸ ਪਹੁੰਚ ਗਿਆ ਹੈ, ਕਿ ਵੀ ਉਹ ਐਜ਼ ਏ ਕੰਸਲਟੈਂਟ ਉਹਦੀ ਅਗਵਾਈ ਥੱਲੇ ਜਿਹੜਾ ਹੈ ਅੰਤਰਿਮ ਸਰਕਾਰ ਬਣਾਈ ਜਾਏ ਔਰ ਉਸ ਤੋਂ ਫੌਰਨ ਬਾਅਦ ਜਲਦੀ ਟਾਈਮ ਫਰੇਮ ਦੇ ਵਿੱਚ ਚੋਣਾਂ ਕਰਵਾਈਆਂ ਜਾਣ। ਹੁਣ ਇਹ ਇੱਕ ਸਪੈਕੂਲੇਸ਼ਨ ਹੈ ਕਿ ਵੀ ਅੰਤਰਿਮ ਸਰਕਾਰ ਤੋਂ ਬਾਅਦ ਅਲਟੀਮੇਟਲੀ ਤਾਂ ਚੋਣਾਂ ਤੱਕ ਜਾਣ ਦੀ ਗੱਲ ਹੈ, ਵੀ ਚੋਣਾਂ 'ਚ ਕੀ ਸਟੂਡੈਂਟਸ ਆਪਣੀ ਧਿਰ ਦੇ ਤੌਰ ਤੇ ਇੱਕ ਪਾਰਟੀ ਬਣ ਕੇ ਸਾਹਮਣੇ ਆਉਂਦੇ ਨੇ, ਜਾਂ ਇਸ ਦਾ ਫਾਇਦਾ, ਕਿਉਂਕਿ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਥੱਲੇ ਖਾਲਦਾ ਜ਼ਿਆ ਨੂੰ ਰਿਲੀਜ਼ ਕਰ ਦਿੱਤਾ ਗਿਆ, ਜਿਹੜੇ ਇਹਨਾਂ ਦੇ ਕੁਝ ਹੋਰ ਜਲਾਵਤਨੀ 'ਚ ਲੀਡਰ ਨੇ ਉਹ ਵੀ ਵਾਪਸੀ ਦੀ ਮੰਗ ਕਰ ਰਹੇ ਨੇ। ਸੋ ਇੱਕ ਪਾਸੇ ਇਹ ਮਾਹੌਲ ਬਣਿਆ ਹੋਇਆ, ਪਰ ਜਿਹੜਾ ਪੈਨਿਕ ਭਾਰਤ ਦੇ ਵਿੱਚ ਨਜ਼ਰ ਆਇਆ, ਇੱਕ ਤਾਂ ਸਿਆਸੀ ਤੌਰ ਤੇ ਅਸੀਂ ਸ਼ੈਲ ਸ਼ੌਕ ਦੀ ਗੱਲ ਕੀਤੀ, ਸੁਬਰਾਮਨੀਅਮ ਸਵਾਮੀ ਨੇ ਕਿਵੇਂ ਕਿਹਾ ਕਿ ਵੀ ਇਹ ਤਾਂ ਹੁਣ ਵੀ ਇਹ ਕੁਝ ਬੋਲ ਨਹੀਂ ਰਹੇ, ਜਿਵੇਂ ਚੀਨ ਨੇ ਜ਼ਮੀਨ ਆਕੂਪਾਈ ਕੀਤੀ ਤਾਂ ਇਹਨਾਂ ਕਿਹਾ ਸੀ ਨਾ ਕੋਈ ਆਇਆ ਨਾ ਕੋਈ ਗਿਆ, ਪਰ ਇੱਕ ਐਕਟੀਵਿਟੀ ਜਿਹੜੀ ਨਜ਼ਰ ਆ ਰਹੀ ਹੈ ਔਰ ਇਹਦੇ 'ਚ ਇਹਨਾਂ ਦਾ ਕਹਿਣਾ ਕਿ ਵੀ 19,000 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਫਸੇ ਹੋਏ ਨੇ ਉੱਥੇ ਬੰਗਲਾਦੇਸ਼, ਉਹਨਾਂ 'ਚੋਂ 10,000 ਦੇ ਕਰੀਬ ਜਿਹੜੇ ਨੇ ਉਹ 9,000 ਸਟੂਡੈਂਟ ਨੇ ਔਰ ਉਹਨਾਂ 'ਚੋਂ ਜਿਹੜੇ ਤੇਜ਼ੀ ਨਾਲ ਬਾਹਰ ਆ ਰਹੇ ਨੇ। ਪਰ ਜਿਹੜੀ ਖਬਰ ਇੰਡੀਆ ਪੁਲਸ ਆਊਟ ਨਾਨ ਐਸੈਂਸ਼ੀਅਲ ਸਟਾਫ families of diplomats from Dhaka High Commission and consulates remain functional, ਹੁਣ ਇਹ ਖਬਰ ਕਿ ਵੀ ਕੋਈ ਉੱਥੇ ਮਾਰ ਮਰਾਈ ਆ ਤਾਂ ਰਾਈਟਿੰਗ ਥੋੜੀ ਬਹੁਤ ਹੋਈ, ਪਰ ਇਸ ਵੇਲੇ ਹਾਲਾਤ ਇਹ ਆ ਵੀ ਫੁੱਲੀ ਸਿਚੁਏਸ਼ਨ ਅੰਡਰ ਕੰਟਰੋਲ ਹੈ। ਔਰ ਇਸ ਦੇ ਉੱਤੇ ਜਿਹੜੀ ਖਾਸ ਤੌਰ ਤੇ BBC ਦੀ ਰਿਪੋਰਟ ਉਹਨਾਂ ਨੇ ਦਿੱਤੀ ਕਿ ਵੀ ਇਸ ਵੇਲੇ ਪੁਲਿਸ ਵੀ ਦੌੜ ਕੇ ਲੁਕੀ ਹੋਈ ਹੈ, ਪੁਲਿਸ ਯੂਨੀਅਨ ਨੇ ਵੀ ਹੜਤਾਲ, ਕਿਉਂਕਿ ਜੋ ਜ਼ੁਲਮ ਪੁਲਿਸ ਨੇ ਕੀਤਾ ਭਾਵੇਂ ਸਰਕਾਰ ਦੇ ਹੁਕਮਾਂ ਥੱਲੇ ਕੀਤਾ, ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਸ ਵੇਲੇ ਯੰਗ ਸਟੂਡੈਂਟਸ ਬਾਹਰ ਨਿਕਲੇ ਨੇ ਵੀ ਉਹ ਤਾਂ ਕਟਾਪਾ ਵੀ ਚਾੜਨਗੇ ਜਾਂ ਦੂਜੇ ਉਹ ਤਾਂ ਆਪਣੀਆਂ ਪੋਸਟਾਂ ਛੱਡ ਕੇ ਭੱਜ ਗਏ। ਹੁਣ ਪੁਲਿਸ ਜਿਹੜੀ ਲਾ ਐਂਡ ਆਰਡਰ ਲਈ ਹੁੰਦੀ ਹੈ, ਤੇ ਜੇ ਪੁਲਿਸ ਦੌੜ ਜਾਏ ਤਾਂ ਇਹ ਹੁੰਦਾ ਜੀ ਐਨਾਰਕੀ, ਕੇਓਸ, ਅਫੜਾ ਤਫੜੀ, ਲੁੱਟ ਖਸੁੱਟ। ਪਰ ਸਾਰੇ ਢਾਕੇ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਈਵਨ ਟ੍ਰੈਫਿਕ ਨੂੰ ਮੈਨੇਜ ਕਰਨ ਤੋਂ ਲੈ ਕੇ ਸਿਕਿਉਰਿਟੀ, ਹਿੰਦੂ ਮੰਦਰਾਂ ਔਰ ਉਹਨਾਂ ਦੇ ਘਰਾਂ ਦੀ ਹਿਫਾਜ਼ਤ, ਔਰ ਜਿਸ ਅੰਦਾਜ਼ ਦੇ ਵਿੱਚ ਆਲ ਆਫ ਏ ਸਡਨ ਇੱਕ ਪੂਰਾ ਐਡਮਿਨਿਸਟ੍ਰੇਸ਼ਨ ਯੂਥ ਵੱਲੋਂ ਦਿੱਤਾ ਗਿਆ, ਉਸ ਦੀ ਈਵਨ BBC ਨੇ ਸਰਾਹਨਾ ਕੀਤੀ ਹੈ। ਔਰ ਉਹਦਾ ਉਹਨਾਂ ਨੇ ਸਟੋਰੀ ਹੈ ਇਨਸਾਈਡ ਬੰਗਲਾਦੇਸ਼, BBC finds country in shock but dreaming of change, ਕਿ ਵੀ ਭਾਵੇਂ ਜਿੰਨੀ ਤੇਜ਼ੀ ਨਾਲ ਵਾਪਰਿਆ ਇੱਕ ਸ਼ੌਕ ਵਾਂਗ ਹੈ, ਲੇਕਿਨ ਫਿਰ ਉਹਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਢਾਕੇ 'ਚ ਸਟੂਡੈਂਟ ਜਿਹੜੇ ਨੇ ਉਹ ਟ੍ਰੈਫਿਕ ਨੂੰ ਡਾਇਰੈਕਟ ਕਰ ਰਹੇ ਨੇ ਔਰ ਬਿਲਕੁਲ ਨਾਰਮਲ ਵਾਂਗ ਲਾਈਫ ਚੱਲ ਰਹੀ ਹੈ। ਔਰ ਇਹ ਅਪਰਾਈਜ਼ਿੰਗ ਜਿਹੜੀ ਹੈ ਜਿਹਨੇ ਕਿ ਸ਼ੇਖ ਹਸੀਨਾ ਨੂੰ ਭੱਜਣ ਤੇ ਮਜਬੂਰ ਕੀਤਾ, ਉਸ ਤੋਂ ਬਾਅਦ ਪੁਲਿਸ ਵੀ ਛੱਡ ਕੇ ਦੌੜ ਗਈ ਖੌਫਜ਼ਦਾ ਹੋ ਕੇ, ਕਿਉਂਕਿ ਉਹਨਾਂ ਨੇ ਜ਼ੁਲਮ ਕੀਤੇ ਹੋਏ ਨੇ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉਹਨਾਂ ਦਾ ਰਿਪੋਰਟਰ ਕਹਿ ਰਿਹਾ ਵੀ ਇਸ ਤੋਂ ਪਹਿਲਾਂ ਜਦੋਂ ਜਨਵਰੀ 'ਚ ਚੋਣਾਂ ਹੋਈਆਂ ਉਦੋਂ ਵੀ ਅਸੀਂ ਆਏ ਸੀ, ਉਦੋਂ ਜਿਵੇਂ ਟ੍ਰੈਫਿਕ ਦਾ ਜਾਂ ਦੂਜਾ ਇੱਕ ਰਕਸ ਕ੍ਰੀਏਟ ਹੁੰਦਾ ਸੀ ਜਾਂ ਇੱਕ ਅਫੜਾ ਤਫਰੀ ਸੀ, ਉਹਨੇ ਕਿਹਾ ਵੀ ਹੁਣ ਉਹਦੇ ਨਾਲੋਂ ਮੱਚ ਬੈਟਰ ਹੈ। ਹਾਲਾਂ ਸਿਰਫ ਸਟੂਡੈਂਟਸ ਜਿਹੜੇ ਨੇ ਉਹ ਰਨ ਕਰ ਰਹੇ ਨੇ ਕਿ ਵੀ ਬਿਲਕੁਲ ਟ੍ਰੈਫਿਕ ਵੀ ਰੈਗੂਲੇਟਡ ਹੈ ਔਰ ਲੋਕ ਜ਼ਿਆਦਾ ਸਿਕਿਉਰ ਮਹਿਸੂਸ ਕਰਦੇ ਨੇ, ਔਰ ਇਹ ਇੱਕ ਟਰਨਿੰਗ ਪੁਆਇੰਟ ਹੈ। ਔਰ ਫਿਰ ਉਹਨਾਂ ਨੇ ਕੁਝ ਯੰਗਸਟਰਸ ਨੂੰ ਜਿਹੜਾ ਇੰਟਰਵਿਊ ਕੀਤਾ, ਉਹਦੇ 'ਚ ਇੱਕ ਨੇ ਕਿਹਾ ਕਿ ਵੀ ਮੈਂ ਫਰੀडम ਆਫ ਐਕਸਪ੍ਰੈਸ਼ਨ ਚਾਹੁੰਦੀ ਹਾਂ, ਮੈਂ ਕਰਪਸ਼ਨ ਫਰੀ ਮੁਲਕ ਚਾਹੁੰਦੀ ਹਾਂ, ਅਸੀਂ ਚਾਹੁੰਦੇ ਹਾਂ ਵੀ ਲੋਕਾਂ ਕੋਲ ਹੱਕ ਹੋਏ ਰਾਈਟ ਟੂ ਪ੍ਰੋਟੈਸਟ, ਕਿਉਂਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਸ਼ੇਖ ਹਸੀਨਾ ਨੇ ਪਾਬੰਦੀ ਲਾ ਦਿੱਤੀ ਸੀ। ਔਰ ਉਹਨਾਂ ਨੇ ਕਿਹਾ ਵੀ ਜਿਸ ਕਿਸਮ ਦੇ ਜ਼ੁਲਮ ਕੀਤੇ 6, 7 ਤੇ 8 ਸਾਲ ਦੇ ਜਿਹੜੇ ਕਿਡ ਨੇ ਉਹ ਵੀ ਮਾਰੇ ਗਏ ਪੁਲਿਸ ਗੋਲੀ ਦੇ ਨਾਲ। ਔਰ ਇਹ BBC ਕਹਿ ਰਿਹਾ ਕਿ 에ਅਰਪੋਰਟ ਤੋਂ ਨਿਕਲਦੇ ਆਂ ਔਰੇਂਜ ਵੈਸਟ ਪਾ ਕੇ ਜਿਹੜਾ ਸਟੂਡੈਂਟ ਟ੍ਰੈਫਿਕ ਡਾਇਰੈਕਟ ਕਰ ਰਹੇ ਨੇ,
there is no police here, only students, or there is no government. Students are doing 100% security. Students ਜਿਹੜੇ ਨੇ ਉਹਨੂੰ ਰਨ ਕਰ ਰਹੇ ਨੇ। ਔਰ ਫਿਰ ਉਹਨੇ ਕਿਹਾ ਕਿ ਵੀ ਜਦੋਂ ਅਸੀਂ ਨਿਕਲੇ ਟ੍ਰੈਫਿਕ ਚੋਂ, ਔਰ ਅਸੀਂ ਕਿਉਂਕਿ ਪਹਿਲਾਂ ਵੀ ਆ ਕੇ ਗਏ ਸੀ, ਪਰ ਇਹ ਇੰਨਾ ਆਰਡਰਲੀ ਹੈ ਕਿ ਵੀ ਇਹ ਈਵਨ ਜਦੋਂ ਜਨਵਰੀ 'ਚ ਅਸੀਂ ਆਏ ਹਾਂ ਉਹਦੇ ਨਾਲੋਂ ਵੀ ਮੱਚ ਬੈਟਰ ਹੈ। ਸੋ ਇੱਕ ਪਾਸੇ ਤਾਂ ਇਹ ਟ੍ਰਿਬਿਊਟ ਹੈ ਕਿ ਬਈ ਬੰਗਲਾਦੇਸ਼ ਇੱਕ ਨੋਰਮਲ ਵਾਂਗ ਰਨ ਕਰ ਰਿਹਾ ਹੈ ਔਰ ਕੋਈ ਨਹੀਂ ਹੈ, ਲੇਕਿਨ ਫਿਰ ਇਹ ਸਵਾਲ ਹੁੰਦਾ ਹੈ ਵੀ ਭਾਰਤ ਕਿਉਂ ਆਪਣੀਆਂ ਡਿਪਲੋਮੈਟਸ ਔਰ ਸੋ ਉਹਨਾਂ ਦੀਆਂ ਫੈਮਿਲੀਜ਼, ਔਰ ਕਿਉਂਕਿ ਇਹਨਾਂ ਦੇ ਡਿਪਲੋਮੈਟ ਔਰ ਕੌਂਸੂਲੇਟ ਇਨਫੈਕਟ ਰਾਹ ਦੇ ਹੀ ਅੱਡੇ ਸੀ, ਔਰ ਇਹਨਾਂ ਨੂੰ ਪਤਾ ਹੈ ਵੀ ਉਹਨਾਂ ਦੀ ਸ਼ਨਾਖਤ ਵੀ ਆ ਲੋਕਾਂ ਦੇ ਕੋਲ, ਯੰਗਸਟਰਸ ਜਾਂ ਦੂਸਰੇ ਜਿਹੜੇ ਨੇ, ਇਸ ਤੋਂ ਪਹਿਲਾਂ ਕਿ ਫੜ ਕੇ ਉਹਨਾਂ ਨੂੰ ਟਰਾਇਲ 'ਚ ਲਿਜਾਣ ਜਾਂ ਉਹਨਾਂ ਦੇ ਉੱਤੇ ਜਿਹੜਾ ਕੋਈ ਹੋਰ ਤਸ਼ੱਦਦ ਹੋਏ, ਉਹ ਉਹਨਾਂ ਨੂੰ ਸੇਫ ਕੱਢਣਾ ਚਾਹੁੰਦੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਸਪੈਕੂਲੇਸ਼ਨ, ਅੱਜ ਵੀ ਕਿੰਨੇ ਹੀ ਟਾਕ ਸ਼ੋ ਇਸ ਦੇ ਉੱਤੇ ਜਿਹਦੇ 'ਚ ਬੜੇ ਬੜੇ ਸੋ ਕਾਲਡ ਐਕਸਪਰਟ ਜਿਨ੍ਹਾਂ ਨੂੰ 2 ਦਿਨ ਪਹਿਲਾਂ ਤੱਕ ਨਹੀਂ ਸੀ ਪਤਾ ਵੀ ਚੱਲ ਕੀ ਰਿਹਾ, ਉਹ ਇਸ ਦੇ ਉੱਤੇ ਤਬਸਰੇ ਕਰ ਰਹੇ ਨੇ ਕਿ ਵੀ ਕੀ ਹੋਏਗਾ ਹੁਣ ਬੰਗਲਾਦੇਸ਼ ਦੇ ਜਿਹੜੇ ਨਵੇਂ ਬਣੇ ਹਾਲਾਤ ਨੇ ਇਹ ਭਾਰਤ ਨੂੰ ਕਿਵੇਂ ਇਫੈਕਟ ਕਰਨਗੇ। ਇੱਕ ਨੁਕਤਾ ਜਿਹੜਾ ਇਹਨਾਂ ਡਿਸਕਸ਼ਨਸ ਚੋਂ ਸਾਹਮਣੇ ਆਇਆ, ਔਰ ਇਹ ਅਸੀਂ ਪਹਿਲੇ 2 ਦਿਨ ਦੀ ਡਿਸਕਸ਼ਨ ਸਾਹਮਣੇ ਨਹੀਂ ਲਿਆਂਦਾ, ਕਿ ਜਿਹੜਾ ਸਭ ਤੋਂ ਵੱਡਾ ਫਿਕਰ ਭਾਰਤ ਵਾਲਿਆਂ ਨੂੰ, ਇੱਕ ਤਾਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੀਆਂ 7 ਸਿਸਟਰਸ ਨੇ, 7 ਸਟੇਟਾਂ ਨੇ, ਉਹਨਾਂ ਦਾ ਬਾਰਡਰ ਜਿਹਨੂੰ ਚਿਕਨ ਨੈਕ ਸਿਲੀਗੁੜੀ ਕੋਰੀਡੋਰ ਜਿਹੜਾ ਹੈ, ਉਹ ਜਿਵੇਂ ਮਰਜ਼ੀ, ਜਿਵੇਂ ਚਿਕਨ ਨੈਕ ਇਸ ਲਈ ਕਿਹਾ ਜਾਂਦਾ ਕਿ ਕੁੱਕੜ ਨੂੰ ਵੱਢਿਆ ਨਹੀਂ ਜਾਂਦਾ, ਉਹ ਐ ਧੌਣੀ ਉਹਦੀ ਮਰੋੜੀ, ਉਹਦੀ ਬੜਾ ਨਰਮ ਹੁੰਦਾ ਉਹਦਾ ਨੈਕ ਜਿਹੜਾ, ਉਹ ਉਂਗਲਾਂ ਦੇ ਵਿੱਚ ਵਸਾ ਕੇ ਜਿਹੜੇ ਨੇ ਇੱਥੇ ਟਰਲਕ ਔਰ ਮੋਡੈਸਟੋ ਵੱਡੇ ਵੱਡੇ ਫਾਰਮ ਸੀ, ਆਪਣੇ ਲੋਕ ਉੱਥੇ ਜਾ ਕੇ ਇਹੀ ਸ਼ੁਰੂ 'ਚ ਹੁੰਦੇ ਇਹੀ ਜੌਬ ਹੁੰਦੇ ਸੀ। ਸੋ ਉਹਨੂੰ ਹੈ ਕਿ ਵੀ ਤੁਸੀਂ ਉੱਥੋਂ ਨੈਕ ਮਰੋੜ ਦਿਓ ਤੇ ਬਾਕੀ ਸਾਰਾ, ਸੋ ਉਹ ਜਿਹੜਾ ਸਾਰਾ ਲਿੰਕ ਹੈ 7 ਸਟੇਟਾਂ ਦਾ, ਉਹ ਜੇ ਚਿਕਨ ਨੈਕ ਉਹਦਾ ਮਰੋੜਿਆ ਜਾਂਦਾ ਹੈ ਤੇ ਉਹ ਕੱਟ ਆਫ ਹੋ ਕੇ ਚੀਨ ਦੇ ਨਾਲ ਜਾ ਲੱਗਦੇ ਨੇ। ਸੋ ਅਸੀਂ ਤਾਂ ਇਸ ਹਵਾਲੇ ਨਾਲ ਗੱਲ ਕੀਤੀ ਸੀ, ਪਰ ਇੱਕ ਡੀਟੇਲ ਜਿਹੜੀ ਸਾਹਮਣੇ ਆਈ ਕਿ ਭਾਰਤ ਦਾ ਸਭ ਤੋਂ ਵੱਡਾ ਫਿਕਰ ਇਹ ਹੈ ਕਿ ਇਹਨਾਂ 15 ਸਾਲਾਂ ਦੇ ਵਿੱਚ ਜਦੋਂ ਤੋਂ ਭਾਰਤ ਰਨ ਕਰ ਰਿਹਾ ਸੀ ਬੰਗਲਾਦੇਸ਼ ਨੂੰ ਇੱਕ ਸੂਬੇ ਵਾਂਗ, ਸ਼ੇਖ ਹਸੀਨਾ ਇੱਕ ਕਠਪੁਤਲੀ ਸੀ, ਜਿਹੜੀਆਂ ਰਿਬੈਲੀਅਸ ਮੂਵਮੈਂਟਸ ਚੱਲ ਰਹੀਆਂ ਨੇ ਮਨੀਪੁਰ ਦੇ ਵਿੱਚ, ਤ੍ਰਿਪੁਰਾ ਦੇ ਵਿੱਚ, ਨਾਗਾਲੈਂਡ ਦੇ ਵਿੱਚ, ਜਾਂ ਬੋਦੋਲੈਂਡਸ ਜਾਂ ਦੂਜੇ, ਉਹਨਾਂ ਦਾ ਜਿਹੜਾ ਕਿਉਂਕਿ ਸੇਫ ਪੈਸੇਜ ਉਹਨਾਂ ਦਾ ਜ਼ਿਆਦਾ ਬਾਰਡਰ ਇੱਧਰ ਬੰਗਲਾਦੇਸ਼ ਨਾਲ ਲੱਗਦਾ ਹੈ ਜਾਂ ਪਰੇ ਮਿਆਂਮਾਰ ਨਾਲ ਲੱਗਦਾ ਹੈ, ਜਾਂ ਮਿਆਂਮਾਰ ਉਹ ਟੱਪ ਜਾਂਦੇ ਸੀ ਜਾਂ ਬੰਗਲਾਦੇਸ਼ ਚਲੇ ਜਾਂਦੇ ਸੀ, ਔਰ ਫਿਰ ਉੱਥੇ ਜੰਗਲੀ ਇਲਾਕੇ ਕਿਉਂਕਿ ਬਹੁਤੇ ਟਰਾਈਬਲ ਨੇ, ਚਿਟਾਗੋਂਗ ਔਰ ਉਹ ਜਿਹੜੇ ਦੂਸਰੇ ਸਾਰੇ ਟਰਾਈਬਸ ਨੇ, ਔਰ ਸ਼ੇਖ ਹਸੀਨਾ ਉਹਨਾਂ ਸਭ ਨੂੰ ਫੜ ਕੇ ਭਾਰਤ ਦੇ ਹਵਾਲੇ ਕਰਦੇ ਸੀ। ਸੋ ਭਾਰਤ ਨੂੰ ਇਹ ਲੱਗਦਾ ਸੀ ਕਿ ਵੀ ਮਿਆਂਮਾਰ ਦੇ ਨਾਲ ਵੀ ਉਹਨਾਂ ਨੇ ਕੁਝ ਬਾਰਡਰ ਫਰੀ ਕ੍ਰੀਏਟ ਕੀਤਾ ਹੋਇਆ, ਔਰ ਮਿਆਂਮਾਰ ਵੀ ਨਹੀਂ ਚਾਹੁੰਦਾ ਕਿ ਨਾਗਾ ਜਾਂ ਮਨੀਪੁਰ ਜਾਂ ਦੂਜਿਆਂ ਦੀ ਸਟਰਗਲ ਜਿਹੜੀ ਹੈ ਅੱਗੇ ਵਧੇ, ਕਿਉਂਕਿ ਉਹਨਾਂ ਨੇ ਵੀ ਉਹਨਾਂ ਦੇ ਇਲਾਕੇ ਦੱਬੇ ਹੋਏ ਨੇ, ਉਹ ਵੀ ਇਹੀ ਕੰਮ ਕਰ ਰਹੇ ਸੀ। ਔਰ ਜਦੋਂ ਇਹ ਲੱਗਦਾ ਸੀ ਕਿ ਜੀ ਦੇਖੋ ਨਾਰਥ ਈਸਟ ਦੇ ਵਿੱਚ ਤਾਂ ਬਿਲਕੁਲ ਪੀਸ ਹੋ ਗਈ, ਉਹਦਾ ਇੱਕ ਵੱਡਾ ਕਾਰਨ ਇਹ ਸੀ ਕਿ ਬੰਗਲਾਦੇਸ਼ ਦੇ ਵਿੱਚ ਦੀ ਹਕੂਮਤ ਜਿਹੜੀ ਹੈ ਉਹ ਉਹਨੂੰ ਰਾਹ ਰਨ ਕਰ ਰਹੀ ਸੀ, ਔਰ ਉਹਨਾਂ ਦੇ ਲਈ ਜਿਨ੍ਹਾਂ ਨੇ ਉੱਥੋਂ ਐਗਜ਼ਿਟ ਕਰਨਾ ਹੈ ਰੈਬੈਲਸ ਲਈ, ਉਹਨਾਂ ਦੇ ਲਈ ਕੋਈ ਟਿਕਾਣਾ ਨਹੀਂ ਸੀ। ਸੋ ਹੁਣ ਪਹਿਲਾ ਪਾਰਟ ਤਾਂ ਇੱਕ ਗੱਲ ਇਹ ਸਾਰਿਆਂ ਨੂੰ ਹੀ ਕਲੀਅਰ ਹੈ ਕਿ ਉੱਥੇ ਜੋ ਵੀ ਰਜੀਮ ਆਏਗਾ, ਭਾਵੇਂ ਅਜੇ ਫੌਜ ਲੰਬਾ ਵਕਤ ਉੱਥੇ ਕੰਟਰੋਲ ਨਹੀਂ ਰੱਖ ਸਕੇਗੀ, ਔਰ ਉਹਦਾ ਰੀਜ਼ਨ ਵੀ ਇਹ ਹੈ ਕਿ ਬੰਗਲਾਦੇਸ਼ ਦੀ ਫੌਜ ਤਾਂ ਸ਼ਾਇਦ 1.5 ਲੱਖ ਜਾਂ 2 ਲੱਖ ਦੇ ਕਰੀਬ, 1,70,000 ਦੇ ਕਰੀਬ ਹੈ। ਹਾਲਾਂ ਬਿਫੋਰ 71 ਜਿਹੜੀ ਹੈ ਉਹ ਪਾਕਿਸਤਾਨੀ ਫੌਜ, ਉਹਨਾਂ ਦੀ ਟ੍ਰੇਨਿੰਗ ਤਾਂ ਪਾਕਿਸਤਾਨੀ ਉਹੀ ਬ੍ਰਿਟਿਸ਼ ਅਕੈਡਮੀ, ਕਾਕੂਲ ਔਰ ਦੂਸਰਿਆਂ ਦੇ ਥੱਲੇ ਹੀ ਹੋਈ ਜਿਵੇਂ ਹੁੰਦੀ ਸੀ। ਲੇਕਿਨ ਉਸ ਤੋਂ ਬਾਅਦ, ਔਰ ਇਹੀ ਕਾਰਨ ਸੀ ਕਿ ਜਿਹਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਜਿਹੜਾ ਜਾਂ ਉਹਦੇ ਟੱਬਰ ਨੂੰ ਮਾਰ ਕੇ ਜਿਹੜਾ ਫੌਜੀ ਕੂਹ ਹੋਇਆ ਸੀ ਉਸ 'ਚ ਟੇਕ ਓਵਰ ਕੀਤਾ ਸੀ ਜ਼ਿਆਉਰ ਰਹਿਮਾਨ, ਉਹ ਪਾਕਿਸਤਾਨੀ ਫੌਜ 'ਚ ਹੀ ਟ੍ਰੇਨਡ ਸੀ, ਪਰ ਹੁਣ ਉਹਨਾਂ ਨੇ ਆਪਣੀ ਫੌਜ ਟ੍ਰੇਨਡ ਕੀਤੀ, ਔਰ ਅਜੇ ਵੀ ਉਹਨਾਂ ਦੇ ਲਈ ਇੱਕ ਮਨੀ ਮੇਕਿੰਗ ਪ੍ਰੋਜੈਕਟ ਹੈ ਯੂਨਾਈਟਿਡ ਨੇਸ਼ਨਸ ਪੀਸ ਕੀਪਿੰਗ ਫੋਰਸ, ਕਿਉਂਕਿ ਯੂਨਾਈਟਿਡ ਨੇਸ਼ਨਸ ਦੀ ਆਪਣੀ ਫੌਜ ਤਾਂ ਹੈ ਨਹੀਂ। ਸੋ ਉਹਦੇ 'ਚ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼, ਇੰਡੀਆ, ਇਹਨਾਂ ਦੀ ਆਰਮੀ ਦੇ ਉੱਥੇ 2 ਗੁਣਾ 3 ਗੁਣਾ ਜ਼ਿਆਦਾ ਜਿਹੜੀ ਹੈ ਉਹ ਤਨਖਾਹ ਮਿਲਦੀ ਹੈ, ਔਰ ਕੋਈ ਲੜਾਈ ਪੜਾਈ ਨਹੀਂ ਹੁੰਦੀ ਬਹੁਤੀ। ਜਿਹੜੇ ਪੀਸ ਜ਼ੋਨ UN ਨੇ ਬਣਾਏ ਹੋਏ ਨੇ, ਕੋਈ ਅਫਰੀਕਾ 'ਚ, ਕੋਈ ਸਾਊਥ ਅਮਰੀਕਾ 'ਚ, ਕੋਈ ਇੱਧਰ ਉੱਧਰ, ਉਹਦੇ 'ਚ ਉਹ ਤਾਇਨਾਤ ਹੁੰਦੇ ਨੇ। ਔਰ
ਉਹ ਜੇ ਫੌਜੀ ਕੂ ਹੋਏ ਤੇ ਉਹ UN ਵਾਲਾ ਦਰਵਾਜ਼ਾ ਬੰਦ ਹੋ ਜਾਂਦਾ ਹੈ। ਸੋ ਇਹ ਇੱਕ ਜਿਹੜਾ ਵੱਡਾ ਕਾਰਨ ਹੈ, ਮੇਰੇ ਲਈ ਵੀ ਨਵੀਂ ਜਾਣਕਾਰੀ ਸੀ ਕਿ ਦੂਸਰਾ ਜਿਹੜਾ ਲੋਕਾਂ ਦਾ ਰੋਹ ਹੈ, ਖਾਸ ਤੌਰ ਤੇ ਸਟੂਡੈਂਟਸ ਦਾ, ਫੌਜ ਸ਼ਾਇਦ ਮੁਹੰਮਦ ਯੂਨਸ ਨੂੰ ਇੰਨੀ ਕੁਇਕਲੀ ਐਡਵਾਈਜ਼ਰ ਬਣਾ ਕੇ ਉਹਦੀ ਅਗਵਾਈ ਨਾ ਕਬੂਲਦੀ, ਪਰ ਸਟੂਡੈਂਟਸ ਨੇ ਪ੍ਰੀ ਕੰਡੀਸ਼ਨ ਹੀ ਰੱਖੀ ਸੀ। ਸੋ ਇਹ ਹੋ ਸਕਦਾ ਵੀ ਆਉਣ ਵਾਲੇ ਪੀਰੀਅਡ ਸਟੂਡੈਂਟਸ ਔਰ ਫੌਜ ਦਾ ਕਿਤੇ ਨਾ ਕਿਤੇ ਕਲੈਸ਼ ਵੀ ਹੋਏ, ਪਰ ਜਿਹੜੀ ਇਸ ਕਿਸਮ ਦੀ ਅਫਸਰਜ ਹੁੰਦੀ ਹੈ ਉਹਦੇ ਸਾਹਮਣੇ ਫਿਰ ਹੁਣ ਜੇ ਪੁਲਿਸ ਦੌੜ ਗਈ ਛੱਡ ਕੇ ਪੋਸਟਾਂ, ਤੇ ਫੌਜੀ ਵੀ ਤਾਂ ਅਲਟੀਮੇਟਲੀ ਉਹਨਾਂ ਦੇ ਹੀ ਮੁੰਡੇ ਨੇ ਜਿਨ੍ਹਾਂ ਦਾ ਕੋਈ ਭਰਾ ਯੂਨੀਵਰਸਿਟੀ 'ਚ ਪੜ੍ਹ ਰਿਹਾ ਹੋਣਾ, ਕੋਈ ਫੌਜੀ ਹੋਣਾ। ਜੇ ਅਪਰ ਲੈਵਲ ਵਾਲੇ ਪਾਵਰ ਦੀ ਹੰਗਰ ਰੱਖਦੇ ਵੀ ਹੋਣ ਤੇ ਲੋਅਰ ਲੈਵਲ ਦੇ ਉੱਤੇ ਜਿਹੜਾ ਉਹ ਰਿਬੈਲੀਅਨ ਹੋ ਜਾਂਦਾ ਹੈ। ਔਰ ਇਸ ਕਰਕੇ ਇਸ ਗੱਲ ਦੀ ਹੋਪ ਕਰਨੀ ਚਾਹੀਦੀ ਹੈ ਕਿ ਵੀ ਪ੍ਰੋਪਰ ਜਿਹੜੀਆਂ ਇਲੈਕਸ਼ਨਸ ਤੋਂ ਬਾਅਦ ਯੂਥ ਐਜ਼ ਏ ਪਾਵਰ, ਉਹ ਭਾਵੇਂ ਪੋਲੀਟੀਕਲ ਪਾਵਰ ਦੇ ਤੌਰ ਤੇ ਉਭਰਨ ਔਰ ਫॉर ਏ ਚੇਂਜ ਇੱਕ ਚੰਗੀ ਗੱਲ ਹੋਏਗੀ। ਲੇਕਿਨ ਇੱਕ ਗੱਲ ਦੇ ਉੱਤੇ ਸਭ ਦਾ ਕਨਕਲੂਜਨ ਹੈ ਕਿ ਵੀ ਜੋ ਵੀ ਹਕੂਮਤ ਹੁਣ ਜਿਹੜਾ ਸਪੇਸ ਹੈ ਉਹਦੇ 'ਚ ਜ਼ਾਹਰ ਹੈ, ਇੱਕ ਪਾਰਟ ਤਾਂ ਇਹ ਹੈ ਕਿ ਇਹ ਜਿਹੜੀ ਖਾਲਿਦਾ ਜ਼ਿਆ ਦੀ ਪਾਰਟੀ ਹੈ ਔਰ ਜਮਾਤੇ ਇਸਲਾਮੀ, ਇਹ ਪ੍ਰੋ ਚਾਈਨਾ ਨੇ, ਪ੍ਰੋ ਪਾਕਿਸਤਾਨ ਨੇ, ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਮੁਜੀਬੁਰ ਰਹਿਮਾਨ ਦਾ ਬੁੱਤ ਤੋੜਿਆ ਹੈ ਜਾਂ ਜਿਹੜੇ ਹਿੰਦੂਆਂ ਤੇ ਹਮਲੇ ਨੇ ਇਹ ਸਟੂਡੈਂਟਸ ਨਹੀਂ ਕਰ ਰਹੇ, ਜਮਾਤੇ ਇਸਲਾਮੀ ਔਰ ਦੂਸਰੇ ਜਿਹੜੀ ਫੰਡਾਮੈਂਟਲਿਸਟ ਪਾਰਟੀ ਹੈ ਜਿਹਨੂੰ ਨੱਥ ਪਾਈ ਸੀ ਇੰਡੀਅਨ ਰਾਹ ਨੇ ਸ਼ੇਖ ਹਸੀਨਾ ਦਾ ਨਾਮ ਵਰਤ ਕੇ, ਉਹ ਵਾਪਸ ਉਭਰ ਰਹੇ ਨੇ। ਔਰ ਇਹੀ ਕਾਰਨ ਹੈ ਕਿ ਉਧਰ ਵੀ ਯੋਗੀ ਆਦਿੱਤਿਆਨਾਥ ਚੀਕਾਂ ਮਾਰ ਰਿਹਾ ਕਿ ਜੀ ਹਿੰਦੂਆਂ ਤੇ ਹਮਲੇ ਹੋ ਰਹੇ ਨੇ, ਹੁਣ ਹਿੰਦੂਆਂ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ। ਉਹਨਾਂ ਦੇ ਹੋਰ ਵੀ ਇੱਦਾਂ ਦੇ ਨੇ ਗੈਰ ਜ਼ਿੰਮੇਵਾਰ ਜਿਹੇ ਬਿਆਨ ਦਿੱਤੇ ਨੇ। ਹੁਣ ਇੱਕ ਪਾਰਟ ਤਾਂ ਇਹ ਹੈ ਕਿ ਜੇ ਚੀਨ ਲਈ ਸਪੇਸ ਕ੍ਰੀਏਟ ਹੁੰਦਾ, ਪਰ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ ਨੇ ਵੀ ਆਪਣਾ ਪੈਰ ਧਰਾਵਾ ਉੱਥੇ ਕੀਤਾ ਹੋਇਆ। ਜਿਸ ਕਦਰ ਅਮਰੀਕਾ ਨੇ ਪਾਬੰਦੀ ਲਾਈ, ਫਿਰ ਇਲੈਕਸ਼ਨਸ ਦੀ ਗੱਲ ਕੀਤੀ ਆਪਣੇ ਤੌਰ ਦੇ ਉੱਤੇ। ਹਾਲਾਂ ਸ਼ੇਖ ਹਸੀਨਾ ਨੇ ਜਿਵੇਂ ਦਾ ਬਿਆਨ ਕੁਛ ਹਫ਼ਤੇ ਪਹਿਲਾਂ ਦਿੱਤਾ ਸੀ ਕਿ ਜੀ ਅਮਰੀਕਾ ਜਿਹੜਾ ਫੌਜੀ ਅੱਡੇ ਮੰਗ ਰਿਹਾ, ਨਾਂ ਨਹੀਂ ਸੀ ਲਿਆ ਉਹਨੇ ਮੁਲਕ ਦਾ, ਔਰ ਇਹ ਅਮਰੀਕਾ ਉਸ ਖਿੱਤੇ ਦੇ ਵਿੱਚ ਇੱਕ ਕ੍ਰਿਸਚਨ ਕੰਟਰੀ ਬਣਾਉਣਾ ਚਾਹੁੰਦਾ ਹੈ ਜਿਹਦੇ 'ਚ ਬੰਗਲਾਦੇਸ਼ ਦਾ ਹਿੱਸਾ ਜਿਹੜੀ ਟਰਾਈਬਲ ਬੈਲਟ ਈਸਾਈ ਹੈ, ਔਰ ਕੁਛ ਮਿਆਂਮਾਰ ਦਾ ਔਰ ਕੁਛ ਨਾਗਾਲੈਂਡ ਔਰ ਮਨੀਪੁਰ ਦਾ, ਇਹ ਸਾਰੇ ਨੂੰ ਬਣਾ ਕੇ ਹੋਏਗਾ। ਸੋ ਇੱਕ ਗੱਲ ਜ਼ਾਹਰ ਹੈ ਕਿ ਇਹਦੇ ਬਾਵਜੂਦ ਕਿ ਸ਼ੇਖ ਹਸੀਨਾ ਪਪਟ ਸੀ ਰਾਹ ਦੀ, ਲੇਕਿਨ ਦੂਸਰੇ ਪਾਸੇ ਇੰਡੀਆ ਨੇ ਉਹਦੇ ਰਾਹੀਂ ਜਾਂ ਇੰਡੀਆ ਦਾ ਆਪਣਾ ਇੰਨਾ ਸੀ ਕਿ ਉਹ ਅਮਰੀਕਾ ਨੂੰ ਵੀ ਉੱਥੇ ਸਪੇਸ ਨਹੀਂ ਸੀ ਦੇਣਾ ਚਾਹੁੰਦਾ, ਖੁਦ ਹੀ ਜੱਫਾ ਮਾਰ ਕੇ ਬੈਠਾ ਸੀ। ਉਹ ਬਿਲਕੁਲ ਜਿਹੜਾ ਸਪੇਸ ਕ੍ਰੀਏਟ ਹੋਇਆ ਉਹਦੇ 'ਚ ਚਾਈਨਾ ਔਰ ਅਮਰੀਕਾ ਇਹਨਾਂ ਦਾ ਕੰਪੀਟੀਸ਼ਨ ਹੋਏਗਾ ਹੁਣ ਉੱਥੇ ਆਪਣੀ ਥਾਂ ਬਣਾਉਣ 'ਚ। ਔਰ ਇਸ ਸਾਰੇ ਦੇ ਚੱਲਦੇ ਆ ਭਾਰਤ ਨੂੰ ਇਹ ਗੱਲ ਕਿਵੇਂ ਇਫੈਕਟ ਕਰੇਗੀ, ਇਸ ਦੇ ਉੱਤੇ ਇੱਕ ਬੜੀ ਡੀਟੇਲ ਇਹਨੇ BBC ਦੀ ਸਟੋਰੀ ਹੈ ਕਿ ਭਾਈ ਇਹ ਜਿਹੜੇ ਨਵੇਂ ਹਾਲਾਤ ਨੇ ਬੰਗਲਾਦੇਸ਼ ਦੇ, ਉਹਦੇ 'ਚ ਭਾਰਤ ਤੇ ਕੀ ਅਸਰ ਹੋਏਗਾ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਇੱਕ ਤਾਂ ਜਿਵੇਂ ਅਸੀਂ 7 ਸਟੇਟਸ ਦੀ ਗੱਲ ਕੀਤੀ ਕਿ ਭਾਈ ਉੱਥੋਂ ਦੇ ਵਾੜਿਆਂ ਦੇ ਲਈ ਦੁਬਾਰਾ ਅੱਡੇ ਬਣ ਜਾਣਗੇ, ਔਰ ਚਾਈਨਾ ਨੂੰ ਜੇ ਚਾਈਨਾ ਦਾ ਇਨਫਲੂਐਂਸ ਵੱਧਦਾ ਹੈ ਤੇ ਉਹਨਾਂ ਦੇ ਲਈ ਕੋਈ ਵੀ ਜਿਹੜੀ ਐਕਸੈਸ ਹੈ ਉਹ ਭਾਰਤ ਦੇ ਲਈ ਬਾਰਡਰ ਦੇ ਉੱਤੇ ਵੀ ਖਤਰਾ ਹੋਏਗਾ। 4000 ਸਕੁਅਰ ਕਿਲੋਮੀਟਰ ਦੇ ਬਾਰਡਰ ਨੂੰ ਇੰਡੀਆ ਲਈ ਡਿਫੈਂਡ ਕਰਨਾ ਕੀ ਹੋਏਗਾ, ਔਰ ਇੰਡੀਆ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਇਹ ਸਾਰੇ ਨੂੰ ਲਿਆ, ਔਰ ਉਹ ਸਾਰੇ ਦੇ ਚੱਲਦੇ ਆ ਵਪਾਰ। ਕਿਉਂਕਿ ਇੱਕ ਪਾਰਟ ਜਿਹੜਾ ਇਹ ਸਾਰੀ ਡਿਸਕਸ਼ਨ ਜਿਹੜਾ ਪਿਛਲੇ 2 ਦਿਨ 'ਚ ਸਾਹਮਣੇ ਨਹੀਂ ਆਇਆ ਉਹ ਇਹ ਸੀ ਕਿ ਵੀ ਭਾਰਤ ਨੇ ਇਹਨਾਂ ਨੂੰ ਵੀ ਆਪਣੇ ਜਿਹੜਾ ਸਾਰਾ ਵਪਾਰੀ ਤਬਕਾ ਹੈ ਵਨ ਸਾਈਡਡ ਇਸ ਕਿਸਮ ਦੇ ਸਮਝੌਤੇ ਕੀਤੇ ਕਿ ਬੰਗਲਾਦੇਸ਼ ਨੂੰ ਕੁਝ ਵੀ ਨਹੀਂ ਦਿੱਤਾ, ਨਾ ਤਾਂ ਉਹ ਤੀਸਤਾ ਦਰਿਆ ਦਾ ਪਾਣੀ ਦਿੱਤਾ, ਨਾ ਉਹਨਾਂ ਦੇ ਟ੍ਰੇਨ ਬਣਾਉਣ ਦੇ ਨਾਂ ਥੱਲੇ ਟ੍ਰਾਂਜ਼ਿਟ ਫੈਸਿਲਿਟੀ ਲੈ ਲਈ, ਪਰ ਉਹਨਾਂ ਨੂੰ ਟ੍ਰੇਡ ਕਰਨ ਦਾ ਉਹਨਾਂ ਨਾਰਥ ਈਸਟ ਦੀਆਂ ਜਾਂ ਚਾਈਨਾ ਵੱਲ ਜਿਹੜਾ ਉਹ ਕੋਈ ਸਪੇਸ ਨਹੀਂ ਦਿੱਤਾ। ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਦਾ ਵਪਾਰ ਦਾ ਵਿੱਚ ਇਹੀ ਹੁੰਦਾ ਕਿ ਵੀ ਤੁਹਾਡਾ ਇਨਬੈਲੈਂਸ ਕਿੰਨਾ ਹੈ। ਹੁਣ ਜਦੋਂ ਟਰੰਪ ਭਾਰਤ ਚਾਈਨਾ ਦੇ ਉੱਤੇ ਤਨਜ਼ ਕੱਸਦਾ ਹੈ, ਹੁਣ ਚਾਈਨਾ ਦਾ ਅਮਰੀਕਾ ਦੇ ਨਾਲ ਆਲਮੋਸਟ ਜਿਹੜਾ ਉਹ ਬਹੁਤ ਵੱਡਾ ਜਿਹੜਾ ਉਹ ਟ੍ਰੇਡ ਡੈਫਿਸਿਟ ਹੈ। ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਅਮਰੀਕਾ ਮੰਗਵਾਉਂਦਾ ਹੈ ਉਹਦੇ 'ਚ ਚਾਈਨਾ ਤੋਂ ਘੱਟ ਜਿਹੜਾ ਉਹ ਹੁੰਦਾ, ਕਿਉਂਕਿ ਵਰਲਡ ਟ੍ਰੇਡ ਦੇ ਥੱਲੇ ਕੋਈ ਟੈਰਿਫ ਤਾਂ ਹੁੰਦਾ ਨਹੀਂ। ਬਹੁਤ ਸਾਰਾ ਹਾਲਾਂ ਜਦੋਂ ਦਾ ਟਕਰਾਅ ਹੋਇਆ ਇਹਨਾਂ ਨੇ ਟੈਰਿਫ ਲਾਣਾ ਸ਼ੁਰੂ ਕੀਤਾ।
ਸੋ ਜਦੋਂ ਤੁਸੀਂ ਤੁਹਾਡੇ ਇੰਪੋਰਟ ਐਕਸਪੋਰਟ ਦੇ ਵਿੱਚ ਵੱਡਾ ਡਿਫਰੈਂਸ ਹੁੰਦਾ ਹੈ, ਉਹਨੂੰ ਟ੍ਰੇਡ ਡੈਫਿਸਿਟ ਕਹਿੰਦੇ ਨੇ। ਔਰ ਇਸ ਵੇਲੇ ਚੀਨ ਔਰ ਅਮਰੀਕਾ ਦਾ ਟ੍ਰੇਡ ਡੈਫਿਸਿਟ 600 ਤੋਂ 800 ਬਿਲੀਅਨ ਡਾਲਰ ਦਾ ਹੈ। ਹੁਣ ਜੇ ਭਾਰਤ ਔਰ ਬੰਗਲਾਦੇਸ਼ ਦਾ ਮੈਂ ਵਪਾਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਵੀ ਇਸ ਵੇਲੇ ਸਾਊਥ ਏਸ਼ੀਆ 'ਚ ਬੰਗਲਾਦੇਸ਼ ਜਿਹੜਾ ਹੈ ਉਹ ਭਾਰਤ ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ, ਸਾਂਝੇਦਾਰ ਹੈ। ਕੋਵਿਡ-19 ਦੇ ਬਾਵਜੂਦ 2020 ਤੇ 2021 'ਚ 10.78 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਰਿਹਾ ਇਹ ਭਾਰਤ ਔਰ ਚਾਈਨਾ ਇਹਦੇ ਵਿੱਚ ਬੰਗਲਾਦੇਸ਼ 'ਚ। ਔਰ ਇਹ 2021-2022 ਦੇ ਵਿੱਚ ਇਹ 44% ਰੇਸ਼ੋ ਦੇ ਨਾਲ ਵਧਿਆ ਤੇ 18.14 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਆਲਮੋਸਟ ਕਲੋਜ਼ ਟੂ 20 ਬਿਲੀਅਨ ਡਾਲਰ। ਹੁਣ ਇਹ ਜਿਹੜਾ ਜੇ 20 ਬਿਲੀਅਨ ਡਾਲਰ ਹੈ ਤੇ ਉਹਦੇ 'ਚ ਬੰਗਲਾਦੇਸ਼ ਤੋਂ ਤਾਂ ਕੀ ਆਂਦਾ ਹੋਣਾ ਹੈ, ਬਹੁਤਾ ਜਿਹੜਾ ਹੈ ਉਹ ਇੰਡੀਆ ਉਹਦੇ 'ਚੋਂ ਕਮਾ ਰਿਹਾ। ਔਰ ਇਸੇ ਤਰ੍ਹਾਂ ਬਿਜਲੀ ਔਰ ਐਨਰਜੀ ਇਹਨਾਂ ਸੈਕਟਰਸ ਦੇ ਵਿੱਚ ਜਿਹੜੇ ਪ੍ਰੋਜੈਕਟ ਇੰਡੀਆ ਨੇ ਲਾਏ ਔਰ ਉਹਦੇ 'ਚ 1160 ਮੈਗਾਵਾਟ ਜਿਹੜੀ ਬਿਜਲੀ ਹੈ ਉਹ ਬੰਗਲਾਦੇਸ਼ ਭਾਰਤ ਤੋਂ ਇੰਪੋਰਟ ਕਰ ਰਿਹਾ। ਸੋ ਇਸੇ ਤਰ੍ਹਾਂ ਸਪੀਡ ਡੀਜ਼ਲ ਜਿਹੜੀ ਹੈ ਉਹਦੇ ਵਿੱਚ ਜਿਹੜੀ ਇਹਨਾਂ ਨੇ ਇੰਡੀਆ ਬੰਗਲਾਦੇਸ਼ ਫਰੈਂਡਲੀ ਪਾਈਪਲਾਈਨ ਲਾਈ, ਇਸ ਦੇ ਵਿੱਚ ਵੀ ਭਾਰਤ ਐਡਵਾਂਟੇਜਸ ਪੋਜੀਸ਼ਨ 'ਚ ਹੈ। ਔਰ ਇਸ ਤੋਂ ਇਲਾਵਾ ਬੰਗਲਾਦੇਸ਼ 'ਚ ਸੜਕਾਂ, ਰੇਲਵੇ, ਪੋਰਟਸ, ਬੰਦਰਗਾਹ ਉਹਨਾਂ ਦੀ ਕੰਸਟਰਕਸ਼ਨ ਦੇ ਵਿੱਚ ਵੀ ਜਿਹੜੇ ਹਜ਼ਾਰਾਂ ਕਰੋੜ ਦੇ ਠੇਕੇ ਨੇ ਉਹ ਭਾਰਤੀ ਵਪਾਰੀਆਂ ਦੇ ਕੋਲ ਨੇ। ਔਰ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਸਥਿਤੀ ਇਸ ਵੇਲੇ ਬਣੀ ਹੋਈ ਹੈ ਔਰ ਇਸ 'ਚ ਕਮਰ ਆਗਾ ਜਿਹੜਾ ਇੱਕ ਐਕਸਪਰਟ ਹੈ ਉਹਨੇ ਕਿਹਾ ਵੀ ਇਹਦਾ ਭਾਰਤ ਨਾਲ ਵਪਾਰ ਤੇ ਵੀ ਅਸਰ ਪਏਗਾ। ਔਰ ਜੇ ਚੀਨ ਦਾ ਇਨਫਲੂਐਂਸ ਵੱਧਦਾ ਹੈ ਤੇ ਚਿਟਾਗਾਂਗ ਜਿਹੜੀ ਪੋਰਟ ਹੈ ਉਹਦਾ ਇਸਤੇਮਾਲ ਉਹ ਕਰ ਸਕੇਗਾ, ਕਿਉਂਕਿ ਹੁਣ ਤੱਕ ਤਾਂ ਸ਼ੇਖ ਹਸੀਨਾ ਦੇ ਥੱਲੇ ਚੀਨ ਨੂੰ ਇਹ ਇਜਾਜ਼ਤ ਨਹੀਂ ਸੀ ਦਿੱਤੀ ਗਈ। ਔਰ ਉਹਨਾਂ ਨੇ ਕਿਹਾ ਵੀ ਭਾਰਤ ਦੀ ਜਿਹੜੀ ਇਹ ਪਾਲਿਸੀ ਐਕਟ ਈਸਟ ਪਾਲਿਸੀ ਉਹਦੇ ਲਈ ਬੰਗਲਾਦੇਸ਼ ਬਹੁਤ ਅਹਿਮ ਸੀ। ਔਰ ਬਾਕੀ ਜਿਹੜੇ ਈਸਟ ਦੇ ਰਾਜ ਨੇ ਇਹ ਤਾਂ ਘਿਰੇ ਹੋਏ ਨੇ ਉਸ ਪਾਸੇ। ਔਰ ਬੰਗਲਾਦੇਸ਼ ਦੀ ਮਦਦ ਤੋਂ ਬਿਨਾਂ ਜਿਹੜੀ ਬੰਗਲਾਦੇਸ਼ ਇੱਕ ਕਨੈਕਟੀਵਿਟੀ ਔਰ ਡਿਵੈਲਪਮੈਂਟ ਦੋਨਾਂ ਦਾ ਉਹ ਇੱਕ ਬ੍ਰਿਜ ਸੀ ਜਿਹੜਾ ਨਾਰਥ ਈਸਟ ਦੇ ਨਾਲ ਵੀ ਜੋੜਦਾ ਸੀ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਕਿਉਂਕਿ ਇੱਕ ਸਟੇਜ ਤੇ ਸ਼ੇਖ ਹਸੀਨਾ ਚਾਹੁੰਦੀ ਸੀ ਚਿਟਾਗਾਂਗ ਪੋਰਟ ਦਾ ਇਸਤੇਮਾਲ ਚੀਨ ਨੂੰ ਕਰਨ ਦਿੱਤਾ ਜਾਏ ਵੀ ਬੰਗਲਾਦੇਸ਼ ਵੀ ਪ੍ਰੋਸਪਰਸ ਹੋਏਗਾ ਉਹਦੇ ਨਾਲ, ਪਰ ਭਾਰਤ ਦੇ ਕਹਿਣ ਤੇ ਭਾਰਤ ਨੇ ਉਹਨੂੰ ਮਨਾ ਕਰ ਦਿੱਤਾ ਸੀ। ਔਰ ਇਹ ਲੇਕਿਨ ਪਹਿਲਾਂ ਭਾਰਤ ਨੂੰ ਅਗਰਤਲਾ ਤੋਂ ਸਮਾਨ ਲਿਜਾਣ ਲਈ ਕਲਕੱਤਾ ਪੋਰਟ ਤੱਕ 1500 ਕਿਲੋਮੀਟਰ ਦਾ ਜ਼ਿਆਦਾ ਸਫ਼ਰ ਤੈਅ ਕਰਨਾ ਪੈਂਦਾ ਸੀ, ਪਰ ਚਿਟਾਗਾਂਗ ਦਾ ਚੀਨ ਨੂੰ ਇਸਤੇਮਾਲ ਕਰਨ ਦਾ ਹੱਕ ਨਹੀਂ ਦਿੱਤਾ, ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ, ਜਿਹੜਾ ਸਿਰਫ ਕਲਕੱਤਾ ਤੋਂ ਚਿਟਾਗਾਂਗ 200 ਕਿਲੋਮੀਟਰ ਦੂਰ ਹੈ। ਸੋ ਭਾਰਤ ਨੇ ਜਿੰਨੇ ਔਰ ਜਿਹੜਾ ਲੋਕਾਂ ਦੇ ਵਿੱਚ ਸਿਮਰਿੰਗ ਐਂਗਰ ਹੁੰਦਾ ਉਹਦਾ ਇੱਕ ਕਾਰਨ ਇਹ ਵੀ ਸੀ ਕਿ ਵੀ ਇਹ ਤਾਂ ਸਾਨੂੰ ਰਿਪ ਕਰ ਰਹੇ ਨੇ, ਹਰ ਪਾਸਿਓਂ ਰਨ ਵੀ ਕਰ ਰਹੇ ਨੇ, ਇਹਨਾਂ ਦੇ ਕਹਿਣ ਤੇ ਸਾਡੀਆਂ ਇਹ ਸਾਰੀ ਫਰੀडम्स ਵੀ ਜਿਹੜੀਆਂ ਨੇ ਉਹ ਕਰਬ ਕੀਤੀਆਂ ਹੋਈਆਂ ਨੇ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕਮਰ ਆਗਾ ਹੀ ਕਾਮੈਂਟ ਕਰ ਰਿਹਾ ਕਿ ਜਿਹੜੀ ਪਹਿਲੀ ਸ਼ੇਖ ਹਸੀਨਾ ਦੀ ਸਰਕਾਰ ਪਹਿਲੀ ਵਾਰ ਬਣੀ ਉਹਦੇ 'ਚ ਉਹ ਜਿਹੜੇ ਪਨਾਹਗਾਹ ਬਣਿਆ ਹੋਇਆ ਸੀ ਬੰਗਲਾਦੇਸ਼ ਨਾਰਥ ਈਸਟ ਦੇ ਰਿਬੈਲਸ ਦਾ, ਉਸ ਨੂੰ ਖਤਮ ਕੀਤਾ ਗਿਆ। ਔਰ ਹੁਣ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਪਹਿਲਾਂ ਤਾਂ ਸ਼ੇਖ ਹਸੀਨਾ ਦੀ ਮਦਦ ਨਾਲ ਉਹ ਸਾਰੇ ਰਿਬੈਲ ਕੁਚਲ ਦਿੱਤੇ, ਉਹਨਾਂ ਨੂੰ ਕੋਈ ਥਾਂ ਨਹੀਂ ਸੀ। ਔਰ ਈਵਨ ਬੰਗਲਾਦੇਸ਼ ਸਰਕਾਰ ਨੇ ਵੱਡੇ ਵੱਡੇ ਜਿਹੜੇ ਅਲਗਾਵਵਾਦੀ ਸੀ ਬੰਗਲਾਦੇਸ਼ ਆਏ ਉਹਨਾਂ ਨੂੰ ਫੜ ਕੇ ਭਾਰਤ ਦੇ ਹਵਾਲੇ ਕੀਤਾ, ਜਿਨ੍ਹਾਂ 'ਚ ਈਵਨ ਉਲਫਾ ਦਾ ਇੱਕ ਵੱਡਾ ਲੀਡਰ ਅਰਵਿੰਦ ਰਾਜਖੋਵਾ ਵੀ ਸੀ ਔਰ ਹੋਰ ਵੀ ਬਹੁਤ ਸਾਰੇ ਸੀ। ਔਰ ਇਹ ਉਹਨਾਂ ਨੇ ਕਿਹਾ ਵੀ ਜੇ ਸ਼ੇਖ ਹਸੀਨਾ ਨਾ ਹੁੰਦੀ ਤੇ ਫਿਰ ਇਹ ਕੁਝ ਪੋਸੀਬਲ ਨਹੀਂ ਸੀ ਹੋਣਾ। ਹੁਣ ਇਸ ਸਭ ਦੇ ਚਲਦਿਆਂ ਬੰਗਲਾਦੇਸ਼ ਦੇ ਫਿਊਚਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਭਾਈ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦਾ ਕੀ ਹਸ਼ਰ ਹੋਏਗਾ। ਔਰ ਉਹਨਾਂ ਨੇ ਕਿਹਾ ਵੀ ਭਾਵੇਂ ਉਹਨਾਂ ਕੋਲ ਵੋਟਾਂ ਤਾਂ ਰਹੀਆਂ ਨੇ ਪਰ ਇਸ ਵੇਲੇ ਇੰਨੀ ਕੁ ਬਦਨਾਮ ਹੋ ਚੁੱਕੀ ਆ ਉਹ ਕਿ ਬਈ ਲੋਕ ਤਾਂ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਬਈ ਉਹਨਾਂ ਨੇ ਸਟੂਡੈਂਟਸ ਨੇ ਕੰਟਰੋਲ ਲਿਆ, ਉਹਨਾਂ ਨੇ ਕੁਛ ਇੱਕ ਹੋਟਲ ਨੂੰ ਅੱਗ ਲਾ ਦਿੱਤੀ ਜਿਹੜੀ ਅਵਾਮੀ ਪਾਰਟੀ ਦਾ ਲੀਡਰ ਉਹਦੀ ਮਲਕੀਅਤ ਸੀ। ਸੋ ਇਹਨਾਂ ਸਾਰੇ ਹਾਲਾਤਾਂ 'ਚ ਜਿਵੇਂ ਅਸੀਂ ਕੱਲ ਵੀ ਉਸ ਦੀ ਜੀਓਪੋਲਿਟੀਕਲ ਔਰ ਸਟ੍ਰੈਟੇਜਿਕ ਇੰਪੋਰਟੈਂਸ ਔਰ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਇਸ ਦੀ ਗੱਲ ਕੀਤੀ। ਸ਼ਾਹਬਾਜ਼ ਸਿੰਘ ਦੀ ਲਿਖਤ ਨੂੰ ਵੀ
ਆਸਟ੍ਰੇਲੀਆ ਤੋਂ ਲੈ ਕੇ ਸੈਕਰਾਮੈਂਟੋ ਤੱਕ ਜਿਹੜਾ ਉਹ ਬਹੁਤ ਐਡਮਾਇਰ ਕੀਤਾ ਗਿਆ ਕਿ ਭਾਈ ਸਾਡੇ ਯੰਗ ਜਿਹੜੇ ਨੌਜਵਾਨ ਨੇ ਉਹ ਇਸ ਲਾਈਨ ਦੇ ਉੱਤੇ ਸੋਚਦੇ ਨੇ। ਸੋ ਅਸੀਂ ਅਗੇਨ ਜਿੱਥੇ ਸ਼ੁਭ ਕਾਮਨਾਵਾਂ ਦਿੰਦੇ ਔਰ ਇਹ ਆਸ ਵੀ ਕਰਦੇ ਹਾਂ ਕਿ ਭਾਈ ਇਹ ਜਿਹੜਾ ਤਾਨਾਸ਼ਾਹ ਦਾ ਪਾਰਟ ਹੁੰਦਾ ਅਲਟੀਮੇਟਲੀ ਇਹ ਸਾਰੇ ਉੜ ਜਾਂਦੇ ਨੇ ਘਾਹ ਫੂਸ ਵਾਂਗ। ਔਰ ਬੰਗਲਾਦੇਸ਼ ਵਾਲਿਆਂ ਨੇ ਦੱਸ ਦਿੱਤਾ ਹੈ, ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਲੋਕਾਂ ਨੇ ਦੱਸਿਆ ਬਹੁਤ ਪਹਿਲਾਂ, ਕੁਝ ਸਾਲ ਪਹਿਲਾਂ, ਜਿਹਨੂੰ ਅਰਬ ਸਪਰਿੰਗ ਕਹਿੰਦੇ ਸੀ। ਹਾਲਾਂ ਅਰਬ ਸਪਰਿੰਗ ਤੋਂ ਬਾਅਦ ਕੋਈ ਬਹੁਤੀਆਂ ਤਬਦੀਲੀਆਂ ਨਹੀਂ ਲੈ ਦੇ ਕੇ ਫਿਰ ਉੱਦਾਂ ਦੇ ਹੀ ਸਿਸਟਮ ਹੋਰ ਆ ਜਾਂਦੇ ਨੇ। ਲੇਕਿਨ ਇੱਥੇ ਜਿੰਨੀ ਮੈਚੁਰਿਟੀ ਦੇ ਨਾਲ ਸਟੂਡੈਂਟਸ ਇਹ ਸਾਰੇ ਨੂੰ ਲੀਡ ਕਰ ਰਹੇ ਨੇ, ਉਸ ਤੋਂ ਅਸੀਂ ਹੋਪ ਕਰਦੇ ਹਾਂ ਕਿ ਇਹ ਬੰਗਲਾਦੇਸ਼ ਇੱਕ ਰੋਲ ਮਾਡਲ ਦੇ ਤੌਰ ਤੇ, ਜਿੱਥੇ ਪਹਿਲਾਂ ਐਜ਼ ਅ ਇਕਨੋਮਿਕਲ ਮਾਡਲ ਵੀ ਬੰਗਲਾਦੇਸ਼ ਨੇ ਦੱਸਿਆ ਕਿ ਭਾਈ ਕਿਵੇਂ ਉਹਨਾਂ ਦੀ ਜਿਹੜੀ ਈਵਨ ਕਮਰਸ਼ੀਅਲ ਮਾਰਕੀਟ ਸੀ, ਹਾਲਾਂ ਉੱਥੇ ਜੂਟ ਜਿਹਨੂੰ ਅਸੀਂ ਪਟਸਨ ਕਹਿੰਦੇ ਆ ਉਹ ਹੁੰਦੀ ਸੀ, ਪਟਸਨ ਦੀਆਂ ਬੋਰੀਆਂ ਜਾਂ ਵੱਡੇ ਝੋਲੇ ਝਾਲੇ ਬਣਦੇ ਸੀ। ਲੇਕਿਨ ਈਵਨ ਇੰਨਾ ਫਾਈਨ ਉਹਨਾਂ ਦੀ ਕਾਟਨ ਇੰਡਸਟਰੀ ਤਾਂ ਜੋ ਕਰ ਹੀ ਰਹੀ ਸੀ, ਜਿਵੇਂ ਕਮੀਜ਼ਾਂ ਮੋਸਟਲੀ ਬੰਗਲਾਦੇਸ਼ ਦੀਆਂ ਬਣੀਆਂ ਹੁੰਦੀਆਂ ਨੇ, ਲੇਕਿਨ ਈਵਨ ਉਹਨਾਂ ਨੇ ਪਟਸਨ ਨੂੰ ਵੀ ਇੰਨੇ ਫਾਈਨ ਤਰੀਕੇ ਦੇ ਨਾਲ ਡਿਵੈਲਪ ਕੀਤਾ ਕਿ ਉਸ ਦੇ ਬੈਗ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਵੱਡੀ ਇੰਟਰਨੈਸ਼ਨਲ ਮਾਰਕੀਟ ਕ੍ਰੀਏਟ ਕੀਤੀ। ਸੋ ਬੰਗਾਲੀ ਬੜੇ ਇਨੋਵੇਟਿਵ ਨੇ ਔਰ ਜਿਵੇਂ ਉਹਨਾਂ ਨੇ ਤਬਦੀਲੀ ਲਿਆਂਦੀ ਹੈ, ਮੈਂ ਸਮਝਦਾ ਕਿ ਰੈਵੋਲੂਸ਼ਨ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਇੱਕ ਲੈਂਡਮਾਰਕ ਸਥਾਪਿਤ ਕੀਤਾ। ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੈਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੈਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ।
ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਟਿਮ ਵਾਲਸ ਨੂੰ ਵਾਈਸ ਪ੍ਰੈਜ਼ੀਡੈਂਟ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਬਹਿਸਬਾਜ਼ੀ ਅਤੇ ਨੋਕ-ਝੋਕ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਇੱਕ ਦੂਸਰੇ ਦੇ ਸਿਆਸੀ ਕੈਰੀਅਰ 'ਚੋਂ ਚਿਮਟੀ ਨਾਲ ਕੀੜੇ ਕੱਢੇ ਜਾ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਅਮਰੀਕਾ ਵਿੱਚ ਨਰਿੰਦਰ ਮੋਦੀ ਦੇ ਦਾਖਲੇ ਤੇ ਪਾਬੰਦੀ ਲਾਈ ਸੀ ਤਾਂ ਉਦੋਂ ਟਿਮ ਵਾਲਸ ਨੇ ਇਸ ਪਾਬੰਦੀ ਦੀ ਹਮਾਇਤ ਵਿੱਚ ਇੱਕ ਮਤਾ US ਕਾਂਗਰਸ ਵਿੱਚ ਲਿਆਂਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੱਲ ਇਹ ਹੈ ਕਿ ਵੀ ਗੱਲ ਅਸੀਂ ਭਾਵੇਂ ਆਪਣੇ ਖਿੱਤੇ ਦੀ ਕਰੀਏ, ਸਾਡੇ ਇਸ ਕਿਸਮ ਦੇ ਵੀਰ ਵੀ ਸਾਨੂੰ ਕਹਿ ਦੇਣਗੇ ਕਿ ਜੀ ਤੁਸੀਂ ਜ਼ਿਆਦਾ ਵਕਤ, ਜੇ ਇੰਟਰਨੈਸ਼ਨਲ ਗੱਲ ਕਰੀਏ ਤਾਂ ਉਹਨਾਂ ਨੂੰ ਲੱਗਦਾ ਪੰਜਾਬ ਦੀ ਗੱਲ ਹੋਏ। ਦੋ ਤਿੰਨ ਵੀਰਾਂ ਨੇ ਕਿਹਾ ਕਿ ਵੀ ਅਮਰੀਕਾ ਦੇ ਵਿੱਚ ਇੰਨੀਆਂ ਹੁਣ, ਕਿਉਂਕਿ ਨਵੰਬਰ ਦੇ ਵਿੱਚ ਆਲਮੋਸਟ 3 ਮਹੀਨੇ ਵਿਚਾਲੇ ਰਹਿ ਗਏ ਨੇ, ਨਵੰਬਰ ਦੇ ਫਸਟ ਵੀਕ 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਹੈ, ਵੀ ਹੁਣ ਤਾਂ ਦੋਨੋਂ ਪਾਸਿਓਂ, ਇੱਕ ਪਾਸੇ ਟਰੰਪ ਔਰ ਵੈਂਸ, ਉਹਨਾਂ ਦੀ ਓਹਾਇਓ ਦੇ ਸੈਨੇਟਰ, ਉਹਨਾਂ ਦੀ ਜੋੜੀ ਜਿਹੜੀ ਹੈ ਉਹ ਸਾਹਮਣੇ ਆ ਗਈ ਐਜ਼ ਏ ਵਾਈਸ ਪ੍ਰੈਜ਼ੀਡੈਂਟ, ਔਰ ਕਮਲਾ ਹੈਰਿਸ ਨੇ ਟਿਮ ਵਾਲਸ ਜਿਹੜਾ ਮਿਨੇਸੋਟਾ ਦਾ ਗਵਰਨਰ ਹੈ ਉਸ ਨੂੰ 2-3 ਦਿਨ ਪਹਿਲਾਂ ਹੀ ਡੈਮੋਕ੍ਰੈਟਿਕ ਕਨਵੈਨਸ਼ਨ 'ਚ ਵਾਈਸ ਪ੍ਰੈਜ਼ੀਡੈਂਟ ਦਾ ਉਮੀਦਵਾਰ ਐਲਾਨਿਆ ਕਿ ਵੀ ਤੁਸੀਂ ਥੋੜ੍ਹਾ ਜਿਹਾ ਇਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਵੀ ਗੱਲ ਕਰੋ ਕਿ ਇਹਦੇ ਕੀ ਕਨਸੀਕੁਐਂਸਿਸ ਹੋਣਗੇ, ਸਿੱਖ ਨੁਕਤਾ ਨਿਗਾਹ ਤੋਂ ਕੌਣ ਕਿੱਥੇ ਖੜਾ ਹੈ, ਔਰ ਓਵਰਆਲ ਅਮਰੀਕਾ ਦੇ ਹਿੱਤਾਂ ਦੇ ਲਈ ਜਾਂ ਕਿਸ ਕਿਸਮ ਦਾ। ਔਰ ਮੇਰਾ ਹਮੇਸ਼ਾ ਇਹਦੇ 'ਤੇ ਹੁੰਦਾ ਹੈ ਕਿ ਵੀ ਦੇਖੋ, ਇੱਕ ਪਾਰਟ ਤਾਂ ਅਸੀਂ ਹਮੇਸ਼ਾ ਇਨਕਰੇਜ ਕਰਦੇ ਹਾਂ ਔਰ ਜਿਹੜਾ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਉਹ ਇਸ ਪਾਸੇ ਲਾਉਣਾ ਚਾਹੀਦਾ ਹੈ। ਅਲਟੀਮੇਟ ਸਭ ਤੋਂ ਪਾਵਰਫੁਲ ਜਿਹੜਾ ਉਹ ਪੋਲੀਟੀਸ਼ੀਅਨ ਹੁੰਦਾ ਹੈ। ਹਾਲਾਂਕਿ ਇੱਕ ਗੱਲ ਜਿਹੜੀ ਸ਼ਾਇਦ ਇੱਥੇ ਵੀ ਕਿਸੇ ਹੱਦ ਤੱਕ ਹੈ, ਸਾਡੇ ਖਿੱਤੇ 'ਚ ਤਾਂ ਅਸੀਂ ਸਿਆਸਤ ਨੂੰ ਗੰਦੀ ਖੇਡ, ਜਿਹੜੀ ਹੈ ਗੇਮ ਆਫ ਦਾ wretched people and corrupt people and this ਕਰਦੇ ਹਾਂ। ਦੂਸਰੇ ਪਾਸੇ ਜਦੋਂ ਅਸੀਂ ਕਿਤੇ ਜ਼ਿਆਦਤੀ ਜਾਂ ਅਦਰਵਾਈਜ਼ ਹੁੰਦਾ ਦੇਖ ਰਹੇ ਹੁੰਦੇ ਆ, ਫਿਰ ਵੀ ਅਸੀਂ ਕਹਿੰਦੇ ਆ ਕਿ ਜੀ ਇਵੇਂ ਕਿਉਂ ਹੋ ਰਿਹਾ, ਉਵੇਂ ਕਿਉਂ ਨਹੀਂ ਹੋ ਰਿਹਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਸਿਸਟਮ, ਉਹ ਬੇਸ਼ੱਕ ਜਿੰਨੇ ਕੁ ਅਸੀਂ ਦੇਖੇ ਨੇ ਜਾਂ ਜਿਹੜੇ ਇਨਸਾਨੀ ਹਿਸਟਰੀ 6000 ਸਾਲ ਦੀ ਇਨਸਾਨੀ ਤਾਰੀਖ 'ਚ, ਉਹ ਭਾਵੇਂ ਕਬੀਲਿਆਂ ਦੇ ਸਰਦਾਰਾਂ ਵਾਲਾ ਸਿਸਟਮ ਸੀ, ਮੋਨਾਰਕ ਸੀ, ਬਾਦਸ਼ਾਹ ਤਾਂ ਜਾਂ ਵਕਤ ਬਦਲ ਕੇ ਡਿਕਟੇਟਰਸ਼ਿਪਸ, ਅਰਿਸਟੋਕ੍ਰੇਸੀਜ਼ ਔਰ ਦੂਸਰੀਆਂ ਕੁਲੀਨ ਵਰਗ ਜਿਸ ਨੂੰ ਕਿਹਾ ਜਾਂਦਾ ਸੀ, ਉਹਨਾਂ ਦਾ ਰਾਜ, ਅਰਿਸਟੋਕ੍ਰੇਸੀ ਉਹਨੂੰ ਕਹਿੰਦੇ ਸੀ। 20ਵੀਂ ਸਦੀ ਤੱਕ ਪਹੁੰਚਦੇ ਆ ਨਾਜ਼ੀਜ਼ਮ, ਫਾਸ਼ਿਜ਼ਮ ਔਰ ਇਹ ਸਾਰੀਆਂ ਆਈਡੀਓਲੋਜੀਜ਼। ਪਰ ਇਹਨਾਂ ਸਭ ਦੇ ਬਾਵਜੂਦ, ਆਪਣੀਆਂ ਖਾਮੀਆਂ ਕਮਜ਼ੋਰੀਆਂ ਦੇ ਬਾਵਜੂਦ, ਡੈਮੋਕ੍ਰੇਸੀ ਜਿਸ ਨੂੰ ਕਿਹਾ ਗਿਆ, ਹਾਲਾਂਕਿ ਜਿਹੜੀ ਸਟੇਟਮੈਂਟ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਇਹ ਤਾਂ ਇਬਰਾਹਿਮ ਲਿੰਕਨ ਦੀ ਹੈ। ਪਰ ਇਸ ਤੋਂ ਬਹੁਤ ਪਹਿਲਾਂ ਜਦੋਂ ਅਸੀਂ ਈਵਨ ਆਪਣੇ ਖਿੱਤੇ ਦੇ ਵਿੱਚ ਦੇਖੀਏ, ਸਾਊਥ ਏਸ਼ੀਆ ਦੇ ਵਿੱਚ ਖਾਸ ਤੌਰ 'ਤੇ, ਜਿੱਥੇ ਪੰਚਾਇਤ ਦਾ ਕਨਸੈਪਟ ਸੀ, ਇਹ ਕਨਸੈਪਟ ਬਹੁਤ ਪੁਰਾਣਾ ਹੈ ਔਰ ਉਹਦੇ 'ਚ ਜਿਹੜਾ ਹੈ ਉਹ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜੀਆਂ ਸਿਟੀ ਸਟੇਟ ਦਾ ਕਨਸੈਪਟ ਸੀ, ਜਦੋਂ ਬੁੱਧ ਦਾ ਜਨਮ ਹੁੰਦਾ ਹੈ ਲਗਭਗ 2500 ਸਾਲ ਪਹਿਲਾਂ, ਤੇ ਉਸ ਖਿੱਤੇ 'ਚ ਅੱਜ ਦਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਇਹ ਸਾਰਿਆਂ ਨੂੰ ਮਿਲਾ ਕੇ ਕਹਿਣਾ ਹੋਵੇ ਤੇ 2000 ਤੋਂ ਜ਼ਿਆਦਾ ਆਟੋਨਮਸ ਸਟੇਟਾਂ ਸੀ। ਸੋ ਉਹਦੇ 'ਚ ਫੈਸਲੇ ਇਵੇਂ ਹੀ ਹੁੰਦੇ ਸੀ ਕੰਸੈਂਸਸ ਦੇ ਨਾਲ, ਪੰਚਾਇਤੀ ਸਿਸਟਮ। ਇਸੇ ਤਰ੍ਹਾਂ ਜਦੋਂ ਅਸੀਂ ਗ੍ਰੀਸ 'ਚ ਦੇਖਦੇ ਹਾਂ, ਯੂਨਾਨ ਦੇ ਵਿੱਚ, ਉਦੋਂ ਵੀ ਜਿਹੜਾ ਜ਼ਮਾਨਾ ਸੁਕਰਾਤ ਦਾ ਹੈ ਜਾਂ ਪਲੇਟੋ ਦਾ ਹੈ ਜਾਂ ਦੂਜਾ ਹੈ, ਉਹ ਸਿਟੀ ਸਟੇਟ ਏਥਨਸ, ਜੇ ਉਹਨੂੰ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਤੇ ਉਹ ਫੈਸਲਾ ਤਾਂ ਮੈਜੋਰਟੀ ਨੇ ਕੀਤਾ, 500 ਦੇ ਕਰੀਬ ਜੱਜ ਸੀ, ਉਹ ਸਾਰੇ ਲੋਕਾਂ ਦੇ ਹੀ ਹੁੰਦੇ ਸੀ। ਗਲਤ ਵੀ ਫੈਸਲੇ ਹੁੰਦੇ ਨੇ, ਇਹ ਨਹੀਂ ਹੈ ਕਿ, ਲੇਕਿਨ ਇਸ ਸਾਰੇ 'ਚ 20ਵੀਂ ਸਦੀ 'ਚੋਂ ਨਿਕਲ ਕੇ ਜਦੋਂ ਤੱਕ ਅਸੀਂ ਅੱਗੇ ਆਉਂਦੇ ਤੇ ਇਹ ਸਿਸਟਮ ਜਿਸ ਨੂੰ ਪੱਛਮੀ ਮੁਲਕਾਂ ਨੇ ਅਪਣਾਇਆ, ਇਹਦੇ ਨਾਲ ਆਪਣੇ ਸੰਵਿਧਾਨ ਜਿਹਦੇ ਥੱਲੇ ਜਿਹੜਾ ਅਲਟੀਮੇਟਲੀ ਤਾਂ ਗਵਰਨ ਕਿਸੇ ਸੁਸਾਇਟੀ ਨੂੰ ਕਾਨੂੰਨ ਕਰਦਾ ਹੈ ਔਰ ਉਸ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਾ ਹੋਏ, ਜ਼ਾਤ, ਧਰਮ, ਨਸਲ, ਜੈਂਡਰ, ਸੈਕਸ ਦੇ ਵਿਤਕਰੇ ਤੋਂ ਬਿਨਾਂ ਸਭ ਨੂੰ ਪਰਸੂਟ ਆਫ ਹੈਪੀਨੈਸ ਹੋਏ, ਸਿਸਟਮ ਜਸਟਿਸ ਹੋਏ, ਚੈੱਕਸ ਐਂਡ ਬੈਲੈਂਸਿਸ ਨੇ, ਫੈਸਲੇ ਅਦਾਲਤਾਂ 'ਚ ਹੋਣੇ ਨੇ, ਮੀਡੀਆ ਉਸ ਦਾ ਇੱਕ ਜਿਹੜਾ ਉਹ ਐਜ਼ ਏ
ਵਾਚ ਡੌਗ ਹੈ, ਇਹ ਸਾਰੀਆਂ ਸਿਚੁਏਸ਼ਨਸ ਦੇ ਚੱਲਦੇ ਹਨ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਆਪਣੀ ਜਰਨੀ, ਬੇਸ਼ੱਕ ਸ਼ੁਰੂ ਤੋਂ ਇਹ ਵੀ ਕਲੋਨੀਅਲਿਜ਼ਮ ਦੇ ਨਾਲ ਹੀ ਇਸ ਦੀ ਸ਼ੁਰੂਆਤ ਹੋਈ, ਬ੍ਰਿਟਿਸ਼ ਕਲੋਨੀਅਲਸ ਤੋਂ ਪਹੁੰਚਣ ਤੋਂ ਪਹਿਲਾਂ ਜਦੋਂ ਕੋਲੰਬਸ ਇੱਥੇ 5 ਸਦੀਆਂ ਪਹਿਲਾਂ ਆਉਂਦਾ ਹੈ, ਨੇਟਿਵਸ ਨਾਲ ਦਾ ਕੀ ਹਸ਼ਰ ਕੀਤਾ ਜਾਂਦਾ ਹੈ, ਕਿਵੇਂ ਆ ਕੇ ਕਬਜ਼ੇ ਕੀਤੇ ਜਾਂਦੇ ਨੇ, ਫਿਰ ਪਿਲਗ੍ਰਿਮ ਜਿਹੜੇ ਆਉਂਦੇ ਨੇ ਉਹ ਐਜ਼ ਏ ਵਿਕਟਮ ਨੇ ਕਿਉਂਕਿ ਉਹਨਾਂ ਨੂੰ ਮਜ਼ਹਬ ਦੇ ਨਾਂ ਥੱਲੇ ਪਰਸੀਕਿਊਸ਼ਨ ਹੋ ਰਹੀ ਔਰ ਇੱਥੇ ਸ਼ੁਰੂਆਤ ਕਰਦੇ ਨੇ। ਫਿਰ ਬ੍ਰਿਟਿਸ਼ ਕਿਵੇਂ ਟੇਕ ਓਵਰ ਕਲੋਨੀ ਬਣਦੀ ਹੈ, ਫਿਰ ਅਸੀਂ ਜਿਹੜਾ ਹੈ ਉਹ 1750-60 'ਚ ਦੇਖਦੇ ਹਾਂ ਕਿ ਉਸ ਕਲੋਨੀਅਲਿਜ਼ਮ ਦੇ ਖਿਲਾਫ ਬਗਾਵਤ ਹੁੰਦੀ ਹੈ ਔਰ ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ। ਇੱਥੇ ਉਹਨਾਂ ਦਾ ਜੱਫਾ ਟੁੱਟਦਾ ਹੈ, ਅਮਰੀਕਨਾਂ ਦੀ ਆਪਣੀ ਪਰ ਵੱਖਰੀ ਕਿਸਮ ਦੀ ਜਿਹੜੀ ਰੇਸਿਜ਼ਮ ਹੈ, ਕਲੋਨੀਅਲਿਜ਼ਮ ਹੈ, ਇਹਦੇ ਬਾਵਜੂਦ ਕਿ ਇਹ ਆਜ਼ਾਦ ਹੋਏ, ਬਾਕੀਆਂ ਨੂੰ ਤਾਂ ਕਾਲਿਆਂ ਨੂੰ ਤਾਂ ਸਿਟੀਜ਼ਨਸ਼ਿਪ ਨਹੀਂ ਸੀ ਮਿਲੀ ਹੋਈ ਜਾਂ ਵੋਟਿੰਗ ਦਾ ਹੱਕ ਨਹੀਂ ਸੀ। ਫਿਰ 100 ਸਾਲ ਬਾਅਦ ਰੈਵੋਲੂਸ਼ਨਰੀ ਵਾਰ ਤੋਂ ਅਸੀਂ ਜਿਹੜਾ 1860 ਤੱਕ ਪਹੁੰਚਦੇ ਹਾਂ, ਫਿਰ ਸਿਵਲ ਵਾਰ ਦੇਖਦੇ ਹਾਂ, ਜਿਸ ਤੋਂ ਬਾਅਦ ਅਬਰਾਹਿਮ ਲਿੰਕਨ ਭਾਵੇਂ ਉਹਦਾ ਆਪਣਾ ਮਰਡਰ ਹੋ ਜਾਂਦਾ ਹੈ ਲੇਕਿਨ ਉਹਦੇ ਥੱਲੇ ਪ੍ਰੋਕਲੇਮੇਸ਼ਨ ਆਉਂਦੀ ਹੈ ਕਿ ਸਾਰੇ ਕਾਲੇ ਆਜ਼ਾਦ ਨੇ ਔਰ ਦੂਸਰੇ। ਪਰ ਉਸ ਤੋਂ ਵੀ ਕਿੰਨਾ ਅਰਸਾ ਬਾਅਦ 1960 ਤੱਕ ਪਹੁੰਚਦੇ ਹਾਂ, ਫਿਰ ਸਿਵਲ ਲਿਬਰਟੀ ਮੂਵਮੈਂਟ ਚੱਲਦੀ ਹੈ ਜਿਹਦੇ ਥੱਲੇ ਜਿਹੜੀ ਸੈਗਰੀਗੇਸ਼ਨ ਆ ਉਹ ਟੁੱਟਦੀ ਹੈ। ਇੱਕੋ ਬੱਸ 'ਚ ਸਾਰੇ ਬਰਾਬਰ ਦਾ ਸਫ਼ਰ ਕਰ ਸਕਦੇ ਨੇ, ਇੱਕੋ ਹੋਟਲ 'ਚ ਖਾ ਸਕਦੇ ਨੇ, ਬੱਚੇ ਬੱਚੀਆਂ ਇੱਕੋ ਸਕੂਲਾਂ 'ਚ ਜਾ ਸਕਦੇ ਨੇ ਔਰ ਈਵਨ ਵਿਮਨ ਦੇ ਹਵਾਲੇ ਨਾਲ ਅਮਰੀਕਾ 'ਚ ਆਲਮੋਸਟ 100 ਸਾਲ ਪਹਿਲਾਂ ਵੋਟ ਦਾ ਹੱਕ ਮਿਲਿਆ, ਅਦਰਵਾਈਜ਼ ਤਾਂ 1920 ਤੋਂ ਪਹਿਲਾਂ ਵੋਟ ਦਾ ਹੱਕ ਵੀ ਨਹੀਂ ਸੀ। ਸੋ ਇਹ ਮੈਂ ਸਾਰਾ ਇਸ ਲਈ ਕਹਿ ਰਿਹਾ ਵੀ ਜਦੋਂ ਹਿਊਮਨ ਸੁਸਾਇਟੀ ਮੂਵ ਕਰਦੀ ਹੈ, ਖਾਮੀਆਂ ਦੇ ਬਾਵਜੂਦ ਅਮਰੀਕਾ ਨੇ ਜਿਹੜਾ ਉਹ ਐਡਵਾਂਸ ਆਪਣੇ ਆਪ ਨੂੰ ਕੀਤਾ ਹੈ, ਬਹੁਤ ਸਾਰਾ ਕੁਛ ਜਿਹੜਾ ਉਹ ਬਦਲਿਆ। ਜਦੋਂ ਓਬਾਮਾ ਵਾਈਟ ਹਾਊਸ 'ਚ ਪਹੁੰਚਦੇ ਨੇ ਲੱਗਦਾ ਸੀ ਕਿ ਰੇਸਿਜ਼ਮ ਦਾ ਚੈਪਟਰ ਖਤਮ ਹੋ ਗਿਆ, ਲੇਕਿਨ ਉਹ ਦੁਬਾਰਾ ਵਾਪਸ ਕਿਸ ਹੱਦ, ਕਿਉਂਕਿ ਜਦੋਂ ਯੂਨਾਈਟਿਡ ਨੇਸ਼ਨਸ ਪੋਸਟ ਸੈਕੰਡ ਵਰਲਡ ਵਾਰ ਇੱਕ ਨਵਾਂ ਸਿਸਟਮ ਬਣਦਾ ਹੈ ਤੇ ਇੱਕ ਹੱਕ ਜਿਹੜਾ ਸਾਰੀ ਧਰਤੀ ਨੂੰ ਇਨਸਾਨ ਦੀ ਮੰਨ ਕੇ, ਬੇਸ਼ੱਕ ਸੋਵਰਨ ਸਟੇਟਾਂ ਦਾ ਕਨਸੈਪਟ ਆਇਆ, ਨੇਸ਼ਨਸ ਉਹਨਾਂ ਦੀਆਂ ਬਾਉਂਡਰੀਜ਼ ਮਾਰਕ ਹੋਈਆਂ, ਸਮੁੰਦਰ ਦੇ ਵਿੱਚ ਤਾਂ ਲਾਈਨ ਖਿੱਚ ਨਹੀਂ ਸੀ ਸਕਦੇ, ਇੰਟਰਨੈਸ਼ਨਲ ਵਾਟਰਸ ਦਾ ਕਨਸੈਪਟ ਆਇਆ, ਹਵਾਈ ਸਪੇਸ ਜਿਹੜਾ ਉਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਅੰਟਿਲ ਅਨਲੈਸ ਤੁਸੀਂ ਐਟ ਵਾਰ ਹੋ। ਉਸ ਸਾਰੇ ਦੇ ਚੱਲਦੇ ਆ, ਉਹਦੇ ਚੋਂ ਹੀ ਜ਼ਾਹਰ ਹੈ ਰਿਫਿਊਜੀ ਕਨਸੈਪਟ ਵੀ ਨਿਕਲਿਆ ਕਿ ਭਾਈ ਜੇ ਇੱਕ ਖਿੱਤੇ ਦੇ ਵਿੱਚ ਜਿਹੜਾ ਧਰਮ ਦੇ ਨਾਂ ਦੇ ਉੱਤੇ, ਤੁਹਾਡੀ ਰੇਸ ਦੇ ਉੱਤੇ, ਤੁਹਾਡੇ ਵਿਸ਼ਵਾਸ ਦੇ ਨਾਂ ਥੱਲੇ, ਤੁਹਾਡੇ ਪੋਲੀਟੀਕਲ ਓਪੀਨੀਅਨ ਕਰਕੇ ਪਰਸੀਕਿਊਸ਼ਨ ਹੁੰਦੀ ਹੈ, ਉੱਥੋਂ ਤੁਸੀਂ ਭੱਜਦੇ ਹੋ ਤੇ ਸਿਵਲਾਈਜ਼ਡ ਸੁਸਾਇਟੀਜ਼ ਦੇ ਜ਼ਿੰਮੇ ਹੈ ਵੀ ਉਹ ਤੁਹਾਨੂੰ ਸ਼ਰਨ ਦੇਣ। ਹੁਣ ਕਿਉਂਕਿ ਮੈਂ ਇਸ ਲਈ ਕਰ ਰਿਹਾ ਵੀ ਜੇ ਹੁਣ ਅਮਰੀਕਨ ਇਲੈਕਸ਼ਨ ਪ੍ਰੈਜ਼ੀਡੈਂਸ਼ੀਅਲ ਜਿਹੜੀ ਨਵੰਬਰ 'ਚ ਹੋਣ ਜਾ ਰਹੀ ਹੈ, ਉਹਦੇ 'ਚ ਸਭ ਤੋਂ ਵੱਡਾ ਇਸ਼ੂ ਜਿਹੜਾ ਮੈਨੂੰ ਲੱਗਦਾ ਹੈ ਕਿ ਵੀ ਇਹ ਕਮਲਾ ਹੈਰਿਸ ਵਰਸਸ ਟਰੰਪ, ਔਰ ਹੁਣ ਤਾਂ ਉਹਨਾਂ ਦੇ ਪਾਰਟਨਰ, ਉਹਨਾਂ ਦੀ ਅਸੀਂ ਗੱਲ ਵੀ ਕਰਾਂਗੇ ਕਿ ਉਹਨਾਂ ਦੀਆਂ ਆਪਣੀਆਂ ਲੈਗੇਸੀਜ਼ ਕੀ ਨੇ, ਉਹ ਇਮੀਗ੍ਰੇਸ਼ਨ ਇਸ਼ੂ ਹੋਏਗਾ। ਔਰ ਜੇ ਅਸੀਂ ਇੱਕ ਨਜ਼ਰ ਪਿਛਲੇ ਹਫਤੇ ਦੀਆਂ ਡਿਵੈਲਪਮੈਂਟ ਜੋ ਯੂਕੇ ਦੇ ਵਿੱਚ ਹੋਈਆਂ, ਯੂਕੇ ਦੇ ਮੇਰੇ ਖਿਆਲ ਹੈ 2 ਦਰਜਨ ਤੋਂ ਜ਼ਿਆਦਾ ਸ਼ਹਿਰਾਂ ਦੇ ਵਿੱਚ ਰਾਈਟਿੰਗ ਹੋਈ ਔਰ ਉੱਥੇ ਐਕਸਟ੍ਰੀਮ ਰਾਈਟ ਵਿੰਗਰ, ਉਹਨਾਂ ਨੂੰ ਦੂਜੀਆਂ ਸ਼ਕਲਾਂ ਚੰਗੀਆਂ ਨਹੀਂ ਲੱਗਦੀਆਂ, ਉਹਨਾਂ ਨੂੰ ਲੱਗਦਾ ਵੀ ਇਹ ਯੂਕੇ ਤਾਂ ਗੋਰਿਆਂ ਦੀ ਨਸਲ ਦੇ ਲਈ ਸੀ, ਇਹ ਕਿਵੇਂ ਕਾਲੇ ਪੀਲੇ ਜਿਹੜੇ ਨੇ ਲੋਕ ਬਰਾਊਨ ਇੱਥੇ ਆ ਰਹੇ ਨੇ, ਉਹ ਮਿਡਲ ਈਸਟ ਦੇ ਹੋਣ, ਕੋਈ ਹੋਰ ਹੋਣ। ਸੋ ਉਹ ਨਫ਼ਰਤ ਜਿਹੜੀ ਹੈ ਉਹ ਵੱਡੇ ਪੈਮਾਨੇ ਤੇ, ਔਰ ਇਹੀ ਕਾਰਨ ਸੀ ਕਿ ਪਿਛਲੀ ਕੰਜ਼ਰਵੇਟਿਵ ਪਾਰਟੀ ਨੇ ਯੂਕੇ ਦੇ ਵਿੱਚ ਉਹ ਜਿਹੜੀ ਪਲਾਨ ਬਣਾਈ, ਭਾਵੇਂ ਚੱਲੀ ਨਹੀਂ, ਉੱਤੋਂ ਸਟ੍ਰਾਈਕ ਡਾਊਨ ਹੋ ਗਈ ਕਿ ਆ ਜਿੰਨੇ ਆਉਂਦੇ ਨੇ ਇਹਨਾਂ ਨੂੰ ਉੱਥੇ ਰਵਾਂਡਾ ਭੇਜੋ, ਉਹਨਾਂ ਦੇ ਨਾਲ ਸਮਝੌਤਾ ਕਰਨ ਜਾਂ ਦੂਜੇ। ਸੋ ਇੱਥੇ ਵੀ ਜਿਹੜਾ ਮੇਨ ਇਸ਼ੂ ਮੈਨੂੰ ਇਹ ਲੱਗਦਾ ਹੈ ਜਿਹਨੂੰ ਰੇਕ ਕੀਤਾ ਜਾਏਗਾ, ਰੇਸਿਜ਼ਮ ਕਿਸੇ ਨਾ ਕਿਸੇ ਫਾਰਮ 'ਚ ਵਾਪਸ ਆ ਰਿਹਾ, ਕਿਉਂਕਿ ਟਰੰਪ ਨੇ ਜਦੋਂ ਹੁਣ ਇੱਕ ਪਾਸੇ ਤਾਂ ਜਿਹੜੀ ਸਾਰੀ ਟਰੰਪ ਟੀਮ ਦੀ ਸਟ੍ਰੈਟਜੀ ਸੀ ਉਹ ਤਾਂ ਬਾਈਡਨ ਨੂੰ ਲੈ ਕੇ ਸੀ, ਉਹਦੀਆਂ ਨੀਤੀਆਂ ਨੂੰ ਜਾਂ ਉਹਦੀ ਬੁਢਾਪੇ ਨੂੰ, ਉਹਦੀ ਉਮਰ ਨੂੰ, ਉਹਦੀ ਫਾਲਟਰਿੰਗ ਨੂੰ, ਉਹਦੇ ਮੁੰਡੇ ਦਾ ਜਿਹੜਾ ਹੈ ਉਹ ਕਨਵਿਕਟ ਹੋਣ ਨੂੰ ਸੀ। ਹੁਣ ਉਸ ਰੇਸ 'ਚੋਂ ਬਾਹਰ ਹੋ ਗਿਆ ਤੇ ਉਹ ਸਾਰੇ ਸਕ੍ਰੈਂਬਲ ਕਰ ਰਹੇ ਨੇ ਵੀ ਹੁਣ ਅੱਗੋਂ ਕੀ ਬਣਾਈਏ, ਲੇਕਿਨ ਇਸ਼ੂ ਤਾਂ ਉੱਥੇ ਹੀ ਕਾਇਮ ਹੈ। ਔਰ ਉਹਨੇ ਟਰੰਪ ਨੇ ਪਹਿਲਾ ਝਟਕਾ ਤਾਂ ਕਮਲਾ ਹੈਰਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਵੀ ਇਹ ਹੁਣ ਤੱਕ ਤਾਂ ਇੰਡੀਅਨ ਹੈਰੀਟੇਜ ਦੀ ਸੀ, ਪਤਾ ਨਹੀਂ ਕਿੱਦਾਂ ਕਾਲੀ ਕਦੋਂ ਬਣ ਗਈ ਹੈ, ਕਿ ਜਮਾਈਕਨ ਫਾਦਰ ਔਰ ਇੰਡੀਅਨ ਮਦਰ। ਸੋ ਇਹ ਇਸ ਤੋਂ ਇਹ ਨਜ਼ਰ ਆਇਆ ਕਿ ਵੀ ਹੁਣ ਅਮਰੀਕਾ ਅੱਜ ਵੀ ਗੋਰੀ ਰੇਸ ਹੈ, 75% ਗੋਰੇ ਨੇ। ਸੋ ਟਰੰਪ ਉਸ ਸਕੋਰ ਨੂੰ ਹਿੱਟ ਕਰੇਗਾ ਵੀ ਆ ਤੁਹਾਡੀ ਪ੍ਰੈਜ਼ੀਡੈਂਟ ਇਹ ਕਾਲੀ ਬਣੇਗੀ ਆ ਕੇ,
ਜਿਹਦਾ ਪਤਾ ਹੀ ਨਹੀਂ ਹੈ ਵੀ ਜੜ੍ਹਾਂ ਕੀ ਹੁੰਦਾ ਨਾ, ਆਈ ਡੋਂਟ ਨੋ ਵੈਨ ਸ਼ੀ ਬਿਕੇਮ ਬਲੈਕ। ਮੈਂ ਤਾਂ ਇਹਨੂੰ ਇਹ ਦੇਖਿਆ ਸੀ ਵੀ ਇਹ ਇੰਡੀਅਨ ਹੈਰੀਟੇਜ ਦੀ ਹੈ। ਹੁਣ ਇਸ ਲਈ ਇਹ ਇੱਕ ਬੜਾ ਜ਼ਰੂਰੀ ਸੀ ਕਮਲਾ ਹੈਰਿਸ ਦੇ ਲਈ ਕਿ ਵੀ ਉਹਨੇ ਜੇ ਆਪਣਾ ਪਾਰਟਨਰ ਚੁਣਨਾ ਤੇ ਉਹ ਜਿਵੇਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਲਿਬਰਲ ਸਟੇਟਾਂ ਨੇ ਅਮਰੀਕਾ ਦੀਆਂ, ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਸਟੇਟ, ਸੀਐਟਲ ਵਾਲੀ, ਤੇ ਦੂਸਰੇ ਪਾਸੇ ਐਕਸਟ੍ਰੀਮ ਜਿਹੜੀ ਹੈ ਬਾਈਬਲ ਬੈਲਟ ਹੈ, ਸਾਊਥ ਦੀਆਂ ਆਰਕੈਂਸਾਸ, ਓਕਲਹੋਮਾ ਔਰ ਟੈਕਸਾਸ ਔਰ ਉਹ ਸਾਰਾ ਪਾਰਟ ਹੈ। ਔਰ ਫਿਰ ਇਹ ਮਿਡ ਵੈਸਟ ਆ ਜਾਂਦਾ ਹੈ ਜਿਨ੍ਹਾਂ ਦਾ ਜਿਹੜੇ ਬਹੁਤ ਸਾਰੇ ਮਿਹਨਤੀ ਵਿਚਾਰੇ ਕਿਸਾਨ ਵੀ ਨੇ, ਬਲੂ ਕਾਲਰਡ ਵੀ ਨੇ, ਦੂਜੇ ਵੀ ਨੇ। ਤੇ ਅਮਰੀਕਾ 'ਚ ਇਹੀ ਬਹੁਤੀਆਂ ਸਵਿੰਗ ਸਟੇਟਾਂ ਵੀ ਬਣ ਜਾਂਦੀਆਂ ਨੇ ਕਿ ਇੱਥੇ ਵੋਟਾਂ ਤਾਂ ਇਲੈਕਟਰਲ ਵੋਟਸ ਨੇ, ਮੈਜੋਰਟੀ ਨਾਲ ਤਾਂ ਹੁੰਦਾ ਨਹੀਂ ਵੀ ਸਭ ਤੋਂ ਵੱਧ ਵੋਟਾਂ ਕਿਹਨੂੰ ਮਿਲਣੀਆਂ। ਉਹ ਤਾਂ ਫਿਰ ਕੈਲੀਫੋਰਨੀਆ, ਨਿਊਯਾਰਕ ਵਾਲੇ ਹੀ ਲੈ ਜਾਣਗੇ ਖਿੱਚ ਕੇ, ਦੂਜਿਆਂ ਨੂੰ ਤਾਂ ਮੌਕਾ ਹੀ ਨਹੀਂ ਮਿਲਣਾ। ਸੋ ਉਹ ਵੀ ਇੱਕ ਬੈਲੈਂਸ ਆਫ ਪਾਵਰ ਰੱਖਿਆ ਹੋਇਆ। ਸੋ ਦੋਨਾਂ ਨੇ ਜਿਹੜੇ ਆਪਣੇ ਮੇਟ ਚੁਣੇ, ਆਪਣੇ ਨਾਲ ਵਾਈਸ ਪ੍ਰੈਜ਼ੀਡੈਂਟ ਵੈਂਸ ਟਰੰਪ ਨੇ ਚੁਣਿਆ ਓਹਾਇਓ ਦਾ। ਹਾਲਾਂ ਉਹ ਸਾਲ ਪਹਿਲਾਂ ਤੱਕ ਤਾਂ ਇਹਨੂੰ ਟਰੰਪ ਨੂੰ ਅਮਰੀਕਾ ਦਾ ਨਾਜ਼ੀ ਕਹਿੰਦਾ ਸੀ ਔਰ ਇਹ ਬਿਲਕੁਲ ਨੈਗੇਟਿਵਿਟੀ ਸੀ। ਪਰ ਉਹੀ ਸਵਿੰਗ ਸਟੇਟਾਂ ਦੀ ਗੱਲ, ਉਹ ਭਾਵੇਂ ਓਹਾਇਓ ਹੈ, ਉਹ ਜਾਰਜੀਆ ਹੈ, ਜਾਂ ਮਿਸ਼ੀਗਨ ਹੈ, ਜਾਂ ਪੈਨਸਿਲਵੇਨੀਆ ਹੈ, ਜਾਂ ਦੂਜਾ ਹੈ, ਕਿਉਂਕਿ ਇਹਨਾਂ ਦਾ ਮਿਡ ਵੈਸਟ ਵਾਲਿਆਂ ਦਾ ਇੱਕ ਆਪਣਾ ਕਲਚਰ, ਆਪਣੇ ਸਲੈਂਗ ਬੋਲਣ ਦਾ ਢੰਗ ਔਰ ਕਾਮਨ ਮੈਨ। ਔਰ ਇਹੀ ਮਜਬੂਰੀ ਕਮਲਾ ਹੈਰਿਸ ਦੀ ਵੀ ਸੀ ਕਿ ਵੀ ਉਸਨੇ ਮਿਨੇਸੋਟਾ ਦੇ ਗਵਰਨਰ ਮਿਸਟਰ ਟਿਮ ਵਾਲਸ ਨੂੰ ਚੁਣਿਆ। ਗਵਰਨਰ ਬਣਨ ਤੋਂ ਪਹਿਲਾਂ ਇਹ ਆਲਮੋਸਟ 6 ਟਰਮ ਕਾਂਗਰਸਮੈਨ ਸੀ ਔਰ ਐਲਡਰਲੀ ਹੈ, ਪਰ ਉਹਦੀ ਜਿਹੜੀ ਵਿਟ ਹੈ ਉਹ ਉਵੇਂ ਹੀ ਜਿਵੇਂ ਟਰੰਪ ਵਨ ਲਾਈਨਰ ਔਰ ਇੱਕ ਅੱਧੇ ਫਿਕਰੇ 'ਚ ਅਗਲੇ ਦੀ ਲਾ ਕੇ ਰੱਖ ਦੇਣੀ। ਸੋ ਟਿਮ ਵਾਲਸ ਨੇ ਜਦੋਂ ਇਹ ਟਰੰਪ ਔਰ ਉਹਦਾ ਵੈਂਸ ਦੀ ਜੋੜੀ ਨੂੰ ਕਿਹਾ ਦੇ ਆਰ ਵੀਅਰਡ ਪੀਪਲ, ਜਦੋਂ ਤੁਸੀਂ ਵੀਅਰਡ ਕਹਿੰਦੇ ਹੋ, ਹੁਣ ਉਹੀ ਉਹਦਾ ਜਿਹੜਾ ਉਹ ਉਹਦੀ ਬਸ ਸਟੇਟਮੈਂਟ ਬਣ ਗਈ ਕਿ ਵੀ ਵੀਅਰਡ, ਕਹਿੰਦਾ ਯਾਰ ਦੇ ਆਰ ਵੀਅਰਡ, ਦੇ ਟਾਕ ਵੀਅਰਡ। ਸੋ ਹੁਣ ਇਹ ਅਮਰੀਕਨ ਮਿਡ ਵੈਸਟਰਨ ਸਟਾਈਲ ਹੈ ਕਿਸੇ ਬਾਰੇ, ਜਾਂ ਦੂਜਾ ਕਹਿਣ ਦਾ ਜਿਵੇਂ ਉਹ ਹੁਣ ਰੀਗਨ ਭਾਵੇਂ ਉਹਦੀ ਰਿਹਾ ਤਾਂ ਕੈਲੀਫੋਰਨੀਆ ਦਾ ਗਵਰਨਰ ਸੀ ਜਾਂ ਦੂਜੇ, ਤੇ ਮੈਂ ਕਿਤੇ ਪੜ੍ਹ ਰਿਹਾ ਸੀ ਕਿਸੇ ਦੇ ਮੈਮੋਇਰਸ 'ਚੋਂ ਕਿ ਵੀ ਉੱਥੋਂ ਸਾਊਥ ਅਫਰੀਕਾ ਤੋਂ ਨੋਬਲ ਲਾਰੀਏਟ ਟੂਟੂ ਉਹਨੇ ਆਉਣਾ ਸੀ ਔਰ ਉਹ ਨੈਲਸਨ ਮੰਡੇਲਾ ਦੇ ਲਈ ਬੜੀ ਲੌਬੀ ਕਰਦਾ ਸੀ, ਬੜਾ ਪਾਵਰਫੁਲ ਧਾਰਮਿਕ ਰਿਲੀਜੀਅਸ ਸੀ ਕ੍ਰਿਸਚੀਅਨ ਟੂਟੂ। ਤੇ ਉਹਨੂੰ ਰੀਗਨ ਨੂੰ ਟੀਮ ਬਰੀਫ ਕਰ ਰਹੀ ਸੀ ਕਿ ਵੀ ਅੱਜ ਟੂਟੂ ਨੇ ਆਉਣਾ ਹੈ ਔਰ ਜਿਹੜਾ ਆ ਗੱਲਾਂ ਹੋਣੀਆਂ ਨੇ। ਤੇ ਉਹ ਕਹਿੰਦਾ ਵੀ ਵਾਟਸ ਦਾ ਨੇਮ ਹੂ ਇਜ਼ ਕਮਿੰਗ? ਉਹ ਕਹਿੰਦਾ ਟੂਟੂ। ਕਹਿੰਦਾ ਟੂ ਵਟ ਕਾਈਂਡ ਆਫ ਨੇਮ ਇਜ਼ ਦਿਸ? ਹੁਣ ਮਤਲਬ ਇਹ ਹੈ ਕਿ ਵੀ ਇਹ ਕੈਲੀਫੋਰਨੀਅਨ ਜਾਂ ਦੂਜੇ ਲਿਬਰਲ ਸਟੇਟਾਂ ਵਾਲੇ ਨਹੀਂ, ਉਹਨਾਂ 'ਚ ਇੱਕ ਹੈ, ਪਰ ਇੱਕ ਆਪਣਾ ਅੰਦਾਜ਼ ਹੈ ਹਰ ਇੱਕ ਦਾ, ਕਹਿੰਦਾ ਵਟ ਕਾਈਂਡ ਆਫ ਨੇਮ ਇਜ਼ ਦਿਸ ਟੂ। ਸੋ ਇਹ ਜਿਹੜਾ ਇਹਨੂੰ ਟਰੰਪ ਨੂੰ ਕਾਊਂਟਰ ਕਰਨ ਦੇ ਲਈ, ਹਾਲਾਂਕਿ ਕਮਲਾ ਹੈਰਿਸ ਉਸ ਲੈਵਲ ਦੇ ਉੱਤੇ ਤਾਂ ਉਸ ਦਾ ਆਪਣਾ ਵੀ ਪਾਰਟ ਹੈ, ਲੇਕਿਨ ਇਹ ਸਾਰੇ ਦੇ ਚੱਲਦੇ ਆ। ਮੈਂ ਜਦੋਂ ਟਿਮ ਵਾਲਸ ਦਾ ਪਿਛੋਕੜ ਦੇਖ ਰਿਹਾ ਸੀ ਵੀ ਐਜ਼ ਏ ਕਾਂਗਰਸਮੈਨ ਜਿਹੜਾ ਇਹਦਾ 6 ਟਰਮ ਹੈ ਉਹਦੇ 'ਚ ਕੀ ਵਰਤਾਰਾ ਰਿਹਾ ਜਾਂ ਕੀ ਹੈ, ਤੇ ਇੱਕ ਖਬਰ ਜਿਹੜੀ ਸਾਹਮਣੇ ਵੀ ਆਈ ਔਰ ਇਹ ਦੱਸਦੀ ਹੈ ਕਿ ਵੀ ਕਿਉਂਕਿ ਕਮਲਾ ਹੈਰਿਸ ਦਾ ਇੰਡੀਅਨ ਓਰੀਜਨ, ਔਰ ਅਸੀਂ ਦੱਸਿਆ ਸੀ ਵੀ ਸਿੱਖਾਂ ਬਾਰੇ ਐਜ਼ ਏ ਅਟਰਨੀ ਜਨਰਲ ਹੁੰਦਿਆਂ ਉਹਨੇ ਕਿਵੇਂ ਕੈਲਸ ਵਤੀਰਾ ਰੱਖਿਆ ਔਰ ਕਰੈਕਸ਼ਨਲ ਆਫਿਸਰ ਦੇ ਤੌਰ ਤੇ ਜਿਹੜੇ ਤਰਲੋਚਨ ਸਿੰਘ ਓਬਰਾਏ ਉਹਨਾਂ ਨੂੰ ਕੋਈ ਰਾਹਤ ਨਹੀਂ ਸੀ ਦਿੱਤੀ। ਲੇਕਿਨ ਦੂਸਰੇ ਪਾਸੇ ਹਿਊਮਨ ਰਾਈਟਸ ਦੇ ਮੁੱਦਿਆਂ ਤੇ ਜਾਂ ਦੂਜੇ ਤੀਜੇ ਉਹਨੂੰ ਇੱਕ ਲੈਫਟ ਵਿੰਗਰ ਦੇ ਤੌਰ ਦੇ ਉੱਤੇ, ਹੁਣ ਜਿਹੜਾ ਇਹਨਾਂ ਦੀ ਟੀਮ ਰਿਪਬਲਿਕਨ ਇਹਨਾਂ ਤੇ ਅਟੈਕ ਕਰੇਗੀ ਉਹ ਉਹਨਾਂ ਨੂੰ ਲੈਫਟਿਸਟ ਬਣਾਉਣ ਦੀ ਕੋਸ਼ਿਸ਼ ਕਰੇਗੀ, ਬਟ ਟਿਮ ਵਾਲਸ ਦੇ ਆਉਣ ਨਾਲ ਜਿਹੜਾ ਥੋੜਾ ਜਿਹਾ ਸੈਂਟਰ 'ਚ ਆ ਜਾਂਦੇ ਨੇ। ਟਿਮ ਵਾਲਸ ਬਾਰੇ ਜਿਹੜੀ ਖਬਰ ਸਾਡੇ ਹਵਾਲੇ ਨਾਲ ਮੋਸਟ ਪਾਰਟ ਹੈ ਕਿ ਵੀ ਇਹਨੇ ਟਿਮ ਵਾਲਸ ਨੇ ਜਦੋਂ ਜਿਹੜਾ 113ਵਾਂ ਸੈਸ਼ਨ ਸੀ ਕਾਂਗਰਸ ਦਾ, 51 ਹੋਰ ਕਾਂਗਰਸਮੈਨਾਂ ਦੇ ਨਾਲ ਇੱਕ ਰੈਜ਼ੋਲੂਸ਼ਨ ਕੋ ਸਪਾਂਸਰ ਕੀਤਾ ਸੀ US ਕਾਂਗਰਸ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 2002 ਦੇ ਵਿੱਚ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਔਰ ਕੁਝ ਦੇਰ ਬਾਅਦ ਜਿਹੜਾ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1996-97 ਚ ਹੋਂਦ ਚ ਆਉਂਦਾ ਹੈ, US ਕਾਂਗਰਸ ਦੇ ਐਕਟ ਨਾਲ ਬਾਈ ਪਾਰਟੀਸਨ ਮੈਂਬਰ ਨੇ, ਉਹਨਾਂ ਨੇ ਇਹ US ਸਰਫ ਨੇ ਰਿਪੋਰਟ ਕੀਤਾ ਸੀ
ਜਾਂ ਰਿਕਮੈਂਡ ਕੀਤਾ ਸੀ ਕਿ ਇਹ ਜੈਨੋਸਾਈਡ ਕੀਤਾ ਇਹਨੇ ਔਰ ਇਹਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ। ਔਰ ਕੁਝ ਟਾਈਮ ਬਾਅਦ 2 ਜਾਂ 3 ਸਾਲ ਬਾਅਦ 2004 ਤੱਕ ਪਹੁੰਚਦੇ ਆ ਇਹ ਪਾਬੰਦੀ ਲੱਗ ਗਈ ਸੀ। ਹੁਣ 2014 ਦੇ ਵਿੱਚ ਨਰਿੰਦਰ ਮੋਦੀ ਰਨ ਕਰ ਰਿਹਾ ਸੀ ਪ੍ਰਾਈਮ ਮਿਨਿਸਟਰ ਲਈ ਔਰ ਇਧਰ 2013 ਦੇ ਵਿੱਚ ਇਹ ਟਿਮ ਵਾਲਸ ਔਰ 51 ਹੋਰ ਜਿਹੜੇ ਕਾਂਗਰਸਮੈਨ ਨੇ ਉਹਨਾਂ ਨੇ ਜਿਹੜਾ ਪਾਬੰਦੀ ਲਾਈ ਹੋਈ ਸੀ ਮੋਦੀ ਦੇ ਉੱਤੇ ਉਸ ਨੂੰ ਸਪੋਰਟ ਕਰਦੇ ਆ ਕਿ ਵੀ ਇਹ ਵਾਇਲੇਟ ਕੀਤੇ ਨੇ ਹਿਊਮਨ ਰਾਈਟਸ ਦੇ ਉੱਤੇ ਪਾਬੰਦੀ ਲੱਗਣੀ ਜ਼ਰੂਰੀ ਹੈ। ਇਹ ਰੈਜ਼ੋਲੂਸ਼ਨ ਹਾਊਸ ਰੈਜ਼ੋਲੂਸ਼ਨ ਨੰਬਰ 417 ਸੀ, 113ਵਾਂ ਕਾਂਗਰਸ ਦਾ ਸੈਸ਼ਨ ਸੀ ਔਰ ਇਹ ਜਿਹੜਾ ਉਹਨਾਂ ਨੇ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕੀਤਾ ਕਿ ਪ੍ਰੇਜ਼ਿੰਗ ਇੰਡੀਆਜ਼ ਰਿਚ ਰਿਲੀਜੀਅਸ ਡਾਈਵਰਸਿਟੀ ਐਂਡ ਕਮਿਟਮੈਂਟ ਟੂ ਟੋਲਰੈਂਸ ਐਂਡ ਇਕੁਆਲਿਟੀ ਐਂਡ ਰੀਅਫਰਮਿੰਗ ਦਾ ਨੀਡ to protect the rights and freedoms of religious minorities ਕਿ ਵੀ ਇਹ ਜ਼ਰੂਰੀ ਹੈ। ਉਹਦੇ ਫਿਰ ਸੀ resolution said it commends the US government for exercising its authority in 2005 under the International Religious Freedom Act of 1996 to deny a US visa to Narendra Modi on the grounds of religious freedom violations ਕਿ ਜਿਹੜੀਆਂ ਅਮਰੀਕਾ ਨੇ 2005 ਦੇ ਵਿੱਚ ਪਾਬੰਦੀ ਲਾਈ ਵੀਜ਼ਾ ਦੇਣ ਤੋਂ ਨਾ ਕੀਤੀ ਮੋਦੀ ਨੂੰ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ। ਔਰ ਇਹ ਉਹਨਾਂ ਨੇ ਕਿਹਾ ਕਿ the suffering of all Indian citizens who have been victims of religious violence including the victims of all faiths from 1992 Babri Mosque riots, the 2002 Gujarat riots, the 2008 Odisha riots and violence that is ongoing today। ਹੁਣ ਇਹ ਉਸ ਵਰੇ ਚ ਜਦੋਂ ਮੋਦੀ 2014 ਦੀ ਪ੍ਰਾਈਮ ਮਿਨਿਸਟਰ ਇਲੈਕਸ਼ਨ ਲਈ ਰਨ ਕਰਨ ਜਾ ਰਿਹਾ ਸੀ, ਹਾਲਾਂ ਪਾਬੰਦੀ ਮੋਦੀ ਦੇ ਉੱਤੇ 2005 ਦੀ ਲੱਗੀ ਸੀ ਪਰ ਇਹ 51 ਕਾਂਗਰਸਮੈਨਾਂ ਨੇ ਜਿਨ੍ਹਾਂ ਚ ਟਿਮ ਵਾਲਸ ਜਿਹੜੇ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਸੀ ਵੀ ਇਹ ਇੰਡੀਆ ਜੋ ਕੁਝ ਕਰ ਰਿਹਾ ਧਾਰਮਿਕ ਵਾਇਲੈਂਸ ਔਰ ਉਹਦੇ ਚ ਬਾਬਰੀ ਮਸਜਿਦ ਦਾ ਜ਼ਿਕਰ ਹੈ, 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਜ਼ਿਕਰ ਹੈ ਔਰ 2008 ਦੇ ਵਿੱਚ ਉੜੀਸਾ ਦੇ ਵਿੱਚ ਜਿੱਥੇ ਉਹਨਾਂ ਦੇ ਕੰਧਮਾਲ ਜ਼ਿਲ੍ਹੇ 'ਚ ਔਰ ਦੂਸਰੇ 'ਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਕ੍ਰਿਸਚੀਅਨਸ ਦੀ ਪਰਸੀਕਿਊਸ਼ਨ ਕੀਤੀ ਗਈ ਸੀ। ਸੋ ਹਾਲਾਂ ਇਹ ਇੱਕ ਵੱਖਰੀ ਕਹਾਣੀ ਹੈ ਕਿ 2014 'ਚ ਮੋਦੀ ਜਿੱਤ ਗਿਆ ਤੇ ਫਿਰ ਓਬਾਮਾ ਵੀ ਡੈਮੋਕ੍ਰੈਟ ਸੀ, ਰੈੱਡ ਕਾਰਪਟ ਵਿਛਾਇਆ, ਵੈਲਕਮ ਕੀਤਾ, ਸਭ ਉਹ ਜੋ ਸਮਝੌਤਾ ਵਗੈਰਾ ਸੀ ਉਹ ਪਾਸ ਸੀ ਗਿਆ ਤੇ ਟਿਮ ਵਾਲਸ ਵੀ ਤਾਰੀਫ ਕਰਨ ਲੱਗ ਗਿਆ ਕਿ ਵੀ ਵਾਹ 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 ਕਿਉਂਕਿ ਜਦੋਂ ਉਹ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਕਾਂਗਰਸ ਦੇ 2016 'ਚ ਮੋਦੀ ਨੇ ਸੋ ਉਹਨਾਂ ਨੇ ਕਿਹਾ ਜੀ ਹੁਣ ਸਭ ਠੀਕ ਹੈ, ਪਿਛਲੇ ਗੁਨਾਹ ਸਾਰੇ ਮਾਫ ਹੋ ਗਏ, ਹੁਣ ਜਿਵੇਂ ਹੈ ਉਹ ਸਾਡੀ ਵਾਸ਼ਿੰਗ ਮਸ਼ੀਨ 'ਚ ਧੁੱਲ ਗਿਆ ਇਸ ਲਈ ਕੱਪੜੇ ਜਿਹੜੇ ਨੇ ਬਿਲਕੁਲ ਨਿਖਰ ਕੇ ਸਾਹਮਣੇ ਆ ਗਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਐਂਜਲਸ LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕਿ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੈਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੈਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ।
10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ ਫਲਸ਼ਿੰਗ ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੀ ਪਹਿਲਵਾਨ ਕੁੜੀ ਵਿਨੇਸ਼ ਫੋਗਟ ਨੂੰ ਪੈਰਿਸ 올림픽 ਫਾਈਨਲ ਵਿੱਚੋਂ ਡਿਸਕੁਆਲੀਫਾਈ ਕਰਨ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਇੱਕ ਝਟਕਾ ਦਿੱਤਾ। ਅਜੇ ਇੱਕ ਦਿਨ ਪਹਿਲਾਂ ਉਸਨੇ ਸੈਮੀਫਾਈਨਲ ਵਿੱਚ 3 ਕੁਸ਼ਤੀਆਂ ਜਿੱਤੀਆਂ ਸਨ ਔਰ ਡਿਸਕੁਆਲੀਫਾਈ ਕਰਨ ਦਾ ਕਾਰਨ ਉਸਦਾ 100 ਗ੍ਰਾਮ ਭਾਰ ਵੱਧ ਹੈ। ਸੋ ਵਿਨੇਸ਼ ਫੋਗਟ ਉਹ ਬਹਾਦਰ ਕੁੜੀ ਹੈ ਜਿਸ ਨੇ ਦੂਸਰੀਆਂ ਪਹਿਲਵਾਨ ਕੁੜੀਆਂ ਨਾਲ ਰਲ ਕੇ ਜੰਤਰ ਮੰਤਰ ਰੋਡ ਵਿਖੇ ਇੱਕ ਲੰਬਾ ਸੰਘਰਸ਼ ਕੀਤਾ ਸੀ। ਇਹਨਾਂ ਕੁੜੀਆਂ ਦਾ ਇਲਜ਼ਾਮ ਸੀ ਕਿ ਭਾਰਤੀ ਰੈਸਲਿੰਗ ਦੇ ਇੰਚਾਰਜ ਬ੍ਰਿਜ ਭੂਸ਼ਣ ਨੇ ਇਹਨਾਂ ਕੁੜੀਆਂ ਦੀ ਸੈਕਸ਼ੂਅਲ ਐਕਸਪੈਰੀਮੈਂਟ ਕੀਤੀ ਸੀ। ਸੋ ਪਰ ਮੋਦੀ ਸਰਕਾਰ ਇਹਨਾਂ ਦੀ ਇੱਕ ਨਹੀਂ ਸੀ ਮੰਨੀ ਸੀ। ਸੋ ਪੁਲਿਸ ਨੇ ਸੜਕਾਂ ਤੇ ਘੜੀਸ ਕੇ ਜ਼ਲੀਲ ਕੀਤਾ ਸੀ ਇਹਨਾਂ ਕੁੜੀਆਂ ਨੂੰ ਔਰ ਸਾਡੀ ਵਿਨੇਸ਼ ਫੋਗਟ ਨਾਲ ਹਮਦਰਦੀ ਹੈ ਅਤੇ ਹੁਣ ਮੋਦੀ ਸਰਕਾਰ ਵੱਲੋਂ ਜਾਂ ਮੋਦੀ ਵੱਲੋਂ ਮਗਰਮੱਛ ਦੇ ਜਿਹੜੇ ਅਥਰੂ ਨੇ ਉਹ ਵਗਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਸਾਡੇ ਸਪੋਰਟਸ ਨੂੰ ਪਿਆਰ ਕਰਨ ਵਾਲੇ ਲੋਕ ਵੀ ਨੇ ਔਰ ਪੈਰਿਸ 올림픽ਸ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਜਿਸ ਦਿਨ ਇਸ ਦੀ ਸ਼ੁਰੂਆਤ ਹੁੰਦੀ ਹੈ, ਹਾਲਾਂ ਉਸ ਤੋਂ ਪਹਿਲਾਂ ਇਹ ਸਾਹਮਣੇ ਆਇਆ ਜਿਹੜਾ ਕ੍ਰਿਸ਼ਮਾ ਉਹਨਾਂ ਨੇ ਕਰਕੇ ਦਿਖਾਇਆ ਕਿ ਜਿਹੜੇ ਦਰਿਆ ਦੇ ਕੰਢੇ ਪੈਰਿਸ ਵਸਿਆ ਹੋਇਆ ਉਹ ਇੰਨਾ ਡਰਟੀ ਸੀ ਤੇ ਉਹਨੂੰ ਉਹਨਾਂ ਨੇ ਇਸ ਕਦਰ ਸਾਫ਼ ਕੀਤਾ ਔਰ ਇੰਨਾ ਸਿਕਿਉਰ ਕੀਤਾ ਕਿ ਵੀ ਜਿੰਨੇ ਸਵਿਮਿੰਗ ਔਰ ਦੂਸਰੇ ਤੀਸਰੇ ਦੇ ਮੁਕਾਬਲੇ ਨੇ ਉਹਦੇ 'ਚ ਹੋ ਰਹੇ ਨੇ। ਔਰ ਇਹ ਫਰਾਂਸ ਜਿੱਥੇ ਆਪਣੇ ਕਿਸਮ ਦੀ ਤਬਦੀਲੀ ਵੀ, ਰਾਈਟ ਵਿੰਗ ਦਾ ਰਾਈਜ਼ ਵੀ ਹੈ ਔਰ ਜਿਸ ਦਿਨ 올림픽 ਖੇਡਾਂ ਦੀ ਸ਼ੁਰੂਆਤ ਹੋਈ, ਬੇਸ਼ੱਕ ਪੈਰਿਸ ਔਰ ਉਹਨੂੰ ਉਹਨਾਂ ਨੇ ਸਿਕਿਉਰ ਕੀਤਾ ਸੀ ਪਰ 200 ਮੀਲ ਦੂਰ ਕੁਛ ਰੇਲਾਂ ਜਿਹੜੀਆਂ ਨੇ ਜਾਂ ਦੂਜੀਆਂ ਉਹਨਾਂ ਦੀਆਂ ਪਟੜੀਆਂ ਜਾਂ ਦੂਜੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਔਰ ਲੱਖਾਂ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਵੀ ਹੋਏ ਉਸ ਤੋਂ। ਲੇਕਿਨ ਜਿਸ ਕਿਸਮ ਦਾ ਸੁਚੱਜਾ ਅਰੇਂਜਮੈਂਟ ਔਰ ਵੈਸੇ ਵੀ ਪੈਰਿਸ ਦੇ ਨਾਲ ਜਿਹੜਾ ਉਹ ਫੈਸ਼ਨ ਦੀ ਦੁਨੀਆ ਵੀ ਜੁੜੀ ਹੋਈ ਹੈ, ਸਟਾਈਲ ਵੀ ਜੁੜਿਆ ਹੋਇਆ ਹੈ ਔਰ ਸਾਡੇ ਲਈ ਜਦੋਂ ਅਸੀਂ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰਦੇ ਤਾਂ ਉਸ ਨੂੰ ਹਮੇਸ਼ਾ ਅਸੀਂ ਉਸ ਤੋਂ ਪ੍ਰਾਇਰ ਜਿਹੜਾ ਉਸ ਦਾ ਜਿਸ ਨੂੰ ਉਸ ਦਾ ਇੱਕ ਪਹਿਲਾ ਮਾਡਲ ਕਹਿ ਸਕਦੇ ਹਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 'ਚ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਉਸ ਤੋਂ ਮੱਚ ਲੇਟਰ ਫ੍ਰੈਂਚ ਰੈਵੋਲੂਸ਼ਨ ਆਉਂਦਾ ਔਰ ਫਰਾਂਸ ਨਾਲ ਇਹ ਵੱਖਰੀ ਕਹਾਣੀ ਹੈ ਕਿ 2004 'ਚ ਉਹਨਾਂ ਨੇ ਓਸਟੈਂਸਿਬਲ ਸਾਈਨਸ ਆਫ ਰਿਲੀਜਨ ਦੇ ਨਾਂ ਥੱਲੇ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਾਈ। ਪਰ ਫਰਾਂਸ ਨਾਲ ਜੇ ਯੂਰਪੀਅਨ ਪਾਵਰਸ 'ਚੋਂ ਕਹਿਣਾ ਹੋਏ ਤਾਂ ਬ੍ਰਿਟਿਸ਼ਰਸ ਨਾਲ ਤਾਂ ਸਾਡਾ ਇਹਨਾਂ ਨੇ ਧੋਖਾਧੜੀ ਔਰ ਸਾਜ਼ਿਸ਼ੀ ਔਰ ਜੋ ਜਿੰਦਾ ਔਰ ਦਲੀਪ ਸਿੰਘ ਨਾਲ ਕੀਤਾ, ਸਿੱਖ ਰਾਜ ਨਾਲ ਕੀਤਾ, ਧੋਖੇ ਦੀ ਕਹਾਣੀ ਹੈ। ਪਰ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਸਿੱਖ ਰਾਜ ਦੀ ਜਿਹੜੀ ਫੌਜ ਦੀ ਟ੍ਰੇਨਿੰਗ ਹੈ ਔਰ ਜਿਸ ਲੈਵਲ ਦੇ ਸੰਬੰਧ ਉਸ ਵੇਲੇ ਦੇ ਨੇਪਾਲ ਦੇ ਕਿੰਗ ਨਾਲ ਉਹ ਜਨਰਲ ਐਲਾਰਡ ਹੋਏ, ਜਨਰਲ ਵੈਂਤੁਰਾ ਹੋਣ, ਉਹਨਾਂ ਰਾਹੀਂ ਐਸਟੈਬਲਿਸ਼ ਹੋਏ। ਸੋ ਫ੍ਰੈਂਚ ਔਰ ਸਿੱਖਾਂ ਦੀ ਇੱਕ ਆਪਣੀ ਕਿਸਮ ਦੀ ਸਿੱਖ ਰਾਜ ਦੀ ਸਰਕਾਰੇ ਖਾਲਸਾ ਜੀ ਉਹਦੀ ਰਿਲੇਸ਼ਨਸ਼ਿਪ ਰਹੀ ਜਿਹੜੀ ਬਿਟਰ ਹੋਈ 2004 'ਚ ਜਦੋਂ ਇਹਨਾਂ ਨੇ ਪਾਬੰਦੀ ਲਾਈ। ਪਰ ਫਿਰ ਵੀ ਅਸੀਂ ਹਮੇਸ਼ਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਇਹ ਸਮਝਦੇ ਸੀ ਵੀ ਯੂਰਪ ਦੇ ਵਿੱਚ ਬ੍ਰਿਟਿਸ਼ ਔਰ ਫ੍ਰੈਂਚ ਇੱਕ ਦੂਜੇ ਦੇ ਐਨਮੀ ਨੇ ਤੇ ਇਸ ਲਈ ਸਾਰੀ ਟ੍ਰੇਨਿੰਗ ਜਿਹੜੀ ਆ ਉਹ ਫ੍ਰੈਂਚ ਜਨਰਲ ਰੱਖੇ ਔਰ ਇਹ ਜਿਹੜੇ ਐਲਾਰਡ ਜਾਂ ਵੈਂਤੁਰਾ ਸੀ ਇਹ ਨੈਪੋਲੀਅਨ ਬੋਨਾਪਾਰਟ
ਜਿਹਦੀ ਡਿਫੀਟ ਹੋਈ ਵਾਟਰਲੂ ਦੇ ਵਿੱਚ, ਉਸ ਦੀ ਫੌਜ ਦੇ ਜਰਨੈਲ ਸੀ। ਸੋ ਇਹ ਕਿ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਦੋਸਤ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਫ੍ਰੈਂਚ ਜਨਰਲਸ ਨੇ ਜਿੱਥੇ ਸਿੱਖਾਂ ਨੂੰ, ਜਦੋਂ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਇਹ ਕਹਿੰਦੇ ਹਾਂ ਕਿ ਸਿੱਖ ਹਰ ਢਾਂਚੇ 'ਚ ਫਿੱਟ ਹੁੰਦਾ ਹੈ, ਜੇ ਉਹ ਅਮਰੀਕਨ ਆਰਮੀ 'ਚ ਆਏ ਨੇ, ਅਮਰੀਕਨ 에ਅਰ ਫੋਰਸ 'ਚ ਨੇ, ਜਾਂ ਸੈਕੰਡ ਵਰਲਡ ਵਾਰ ਜਾਂ ਫਸਟ ਵਰਲਡ ਵਾਰ ਦੇ ਵੇਲੇ ਕਿਵੇਂ ਯੂਰਪੀਅਨ ਆਰਮੀਜ਼ ਦੇ ਤੋਂ ਵੀ ਅੱਗੇ ਵੱਧ ਕੇ ਉਹਨਾਂ ਦੀ ਜਿਹੜੀ ਹੈ ਯੋਗਤਾ ਸੀ, ਤੇ ਇਹਦੇ 'ਚ ਇੱਕ ਵੱਡਾ ਕਾਰਨ 40 ਸਾਲ ਦਾ ਸਿੱਖ ਰਾਜ ਸੀ। ਕਿਉਂਕਿ ਜੇ ਸਿੱਖਾਂ ਦੀ ਜਿਹੜੀ ਫਾਈਟਿੰਗ ਕੈਪੇਬਿਲਿਟੀ ਜਾਂ ਕੈਪੈਸਿਟੀ ਸੀ ਉਹ ਤਾਂ ਘੋੜ ਚੜੇ ਸੀ, ਔਰ ਹਮਲਾਵਰ ਜਿਹੜੇ ਆਏ ਉੱਥੋਂ ਦਰਾ ਖੈਬਰ ਟੱਪ ਕੇ ਖਾਲਸਾ ਜੀ ਹਮਲਾ ਮਿਡਨਾਈਟ, ਤੇ ਖਾਲਸਾ ਜੀ ਹਰਨ ਸਟ੍ਰੈਟਜੀ ਤਾਂ ਇਹੀ ਸੀ। ਸੋ ਇਹ ਜਿਹੜਾ ਪਾਰਟ ਦੇ ਉੱਤੇ 20ਵੀਂ 21ਵੀਂ ਸਦੀ ਦੇ ਵਿੱਚ ਆਏ ਮਿਲਟਰੀ ਬੇਸ ਗਿਆ, ਉਹਦੇ 'ਚ ਮੋਰਚੇ ਡਿੱਗ ਕਰਕੇ ਜਾਂ ਡਰਿਲ ਕਰਨੀ ਜਾਂ ਇਨਫੈਂਟਰੀ ਕਾਇਮ ਕਰਕੇ, ਇਨਫੈਂਟਰੀ ਤਾਂ ਸਿੱਖ ਜਾਂਦਾ ਹੀ ਨਹੀਂ ਸੀ, ਘੋੜ ਚੜ੍ਹੇ ਹੀ ਸੀ। ਸੋ ਉਹਦੇ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਫ੍ਰੈਂਚ ਜਨਰਲਸ ਦੀ ਹੈ। ਔਰ ਫਿਰ ਇਕੱਲਾ ਇਹੀ ਨਹੀਂ ਕਿ ਸਿੱਖ ਰਾਜ ਦੇ ਵੇਲੇ ਆਪਣਾ ਐਮਨੀਸ਼ਨ ਕਿਹੜਾ, ਸਿੱਖਾਂ ਦੀ ਫੌਜ ਨੇ ਕੋਈ ਅੰਗਰੇਜ਼ਾਂ ਤੋਂ ਤੋਪਾਂ ਜਾਂ ਗੋਲੇ ਜਾਂ ਦੂਜੇ, ਸਿੱਖ ਰਾਜ ਦੇ ਵਿੱਚ ਫੈਕਟਰੀਆਂ ਲੱਗੀਆਂ, ਔਰ ਇਹਨਾਂ ਦੀ ਬਹੁਤ ਸਾਰੀ ਇਹਨਾਂ ਦੀ ਅਗਵਾਈ ਦੇ ਥੱਲੇ ਹੋਇਆ। ਸੋ ਇਹ ਇੱਕ ਹਿਸਟੋਰੀਕਲ ਕਨੈਕਸ਼ਨ ਮੇਰਾ ਹਮੇਸ਼ਾ ਇਹ ਹੁੰਦਾ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ। 2 ਦਿਨ ਪਹਿਲੇ ਮਹਾਰਾਜਾ ਦਲੀਪ ਸਿੰਘ ਦਾ 1893 ਦੇ ਵਿੱਚ ਚੜ੍ਹਾਈ ਕਰਨ ਦਾ ਦਿਨ ਸੀ। ਉਹਨੇ ਆਪਣੇ ਅਖੀਰਲੇ ਸਾਹ ਵੀ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਹੀ ਲਏ, ਪੈਨੀਲੈਸ, ਔਰ ਬਿਲਕੁਲ ਉਸ ਕਿਸਮ ਦਾ ਇੱਕ ਦੁਖਾਂਤ ਹੈ ਵੱਡਾ। ਹੁਣ ਇਸ ਸਾਰੇ ਦੇ ਵਿੱਚ ਕਿਉਂਕਿ ਓਲੰਪਿਕ ਦੀ ਇੱਕ ਆਪਣੀ ਹਿਸਟਰੀ ਹੈ, ਔਰ ਓਲੰਪੀਆਡ 'ਚੋਂ ਸ਼ੁਰੂ ਹੋਇਆ ਪਾਰਟ ਮਿਸਾਲ ਲੈ ਕੇ, ਔਰ ਕਿਵੇਂ ਜਿਹੜਾ ਮੈਸੇਜ ਦੇਣ ਆਇਆ ਸੀ ਭੱਜ ਕੇ ਵੀ ਅਸੀਂ ਜਿੱਤ ਗਏ, ਉਹ ਮਿਸਾਲ ਅੱਜ ਵੀ ਦੁਨੀਆ 'ਚ ਇੱਕ ਪੀਸ ਦੀ ਪ੍ਰਤੀਕ ਹੈ। ਔਰ ਇਹ ਵੀ ਇਸ ਗੱਲ ਦੀ ਵੀ ਪ੍ਰਤੀਕ ਹੈ ਕਿ ਬੇਸ਼ੱਕ ਮੁਲਕ ਆਪਸ 'ਚ ਲੜ ਭਿੜ ਵੀ ਰਹੇ ਹੋਣ, ਉਹਨਾਂ ਦੇ ਇੰਟਰਸਟ ਵੀ ਹੋ ਰਹੇ ਨੇ, ਸਪੋਰਟਸ ਇੱਕ ਐਸਾ ਫੀਲਡ ਬਣ ਜਾਂਦਾ ਹੈ ਜਿਹੜਾ ਸਾਰਿਆਂ ਨੂੰ ਲਿਆ ਕੇ ਇਕੱਠੇ ਕਰਦਾ। ਔਰ ਈਵਨ ਅਮਰੀਕਾ 'ਚ ਵੀ ਇਹ ਅਸੀਂ ਦੇਖਦੇ ਹਾਂ, ਜਿਹਨਾਂ ਜ਼ਮਾਨਿਆਂ 'ਚ ਨਸਲਵਾਦ ਸੀ, ਕਾਲਿਆਂ ਪ੍ਰਤੀ ਨਫ਼ਰਤ ਸੀ, ਜਦੋਂ ਸਪੋਰਟਸ ਦੀ ਗੱਲ ਆਉਂਦੀ ਸੀ ਉਦੋਂ ਹਰ ਗੋਰਾ ਜਿਹੜਾ ਹੈ ਉਹਦਾ ਨਸਲ ਦਾ ਕਨਸੈਪਟ ਖਤਮ ਹੋ ਜਾਂਦਾ ਸੀ। ਤੁਸੀਂ ਅੱਜ ਵੀ ਦੇਖੋਗੇ ਉਹ ਮਾਈਕਲ ਜਾਰਡਨ ਤੋਂ ਲੈ ਕੇ ਜਿਸ ਲੈਵਲ ਦੇ ਵੀ ਕਾਲੇ ਦੂਜੇ ਤੀਜੇ ਹੋਣਗੇ ਇਹਨਾਂ ਦੀਆਂ ਘਰਾਂ ਦੀਆਂ ਕੰਧਾਂ ਤੇ, ਔਰ ਕਿਸੇ ਨੇ ਟੀ-ਸ਼ਰਟ ਪਾਈ ਹੈ, ਕਿਸੇ ਨੇ ਦੂਜਾ ਪਾਇਆ, ਸਾਡੇ ਆਪਣੇ ਬੱਚੇ ਬੱਚੀਆਂ ਵੀ, ਉਹਨਾਂ ਨੂੰ ਅਸੀਂ ਜਿੰਨੇ ਮਰਜ਼ੀ ਕਾਲਾ ਤੇ ਦੂਜਾ ਤੀਜਾ ਕਹੇ, ਉਹਨਾਂ ਦੇ ਜਿਹੜੇ ਹੀਰੋ ਨੇ ਉਹ ਸਪੋਰਟਸਮੈਨ, ਮਿਊਜ਼ਿਕ ਔਰ ਸਪੋਰਟਸ, ਇਹ 2 ਚੀਜ਼ਾਂ ਤੁਹਾਨੂੰ ਟੁਗੈਦਰ ਲਿਆਂਦੀਆਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਐਕਸਟ੍ਰੀਮ ਹੇਟਰਡ ਵੀ ਸੀ, ਜਿਵੇਂ ਹੁਣ 1936 ਦੀਆਂ ਓਲੰਪਿਕਸ ਬਰਲਿਨ ਦੇ ਵਿੱਚ ਹੋਈਆਂ। ਹੁਣ 1936 'ਚ ਆਲਰੇਡੀ ਨਾਜ਼ੀ ਪਾਰਟੀ ਜਰਮਨ ਦੀ, ਹਿਟਲਰ ਔਰ ਦੂਜੇ ਉਹਨਾਂ ਦੀ ਪਰਸੀਕਿਊਸ਼ਨ ਚੱਲ ਰਹੀ ਸੀ, ਲੇਕਿਨ ਬਰਲਿਨ ਦੀਆਂ ਓਲੰਪਿਕਸ ਨੂੰ ਪ੍ਰੀਜ਼ਾਈਡ ਹਿਟਲਰ ਨੇ ਕੀਤਾ। ਉਦੋਂ ਹੀ ਜਦੋਂ ਅਸੀਂ ਇੰਡੀਅਨ ਹਾਕੀ ਟੀਮ, ਧਿਆਨ ਚੰਦ ਔਰ ਉਹ ਜਿਹੜੀਆਂ ਓਲੰਪਿਕ ਵਿਕਟਰੀਜ਼ ਦੀ ਗੱਲ ਕਰਦੇ, ਤੇ ਉਹ ਉਹਦੇ ਨਾਲ ਜੁੜਿਆ ਹੋਇਆ। ਉਦੋਂ ਇਹ ਨਹੀਂ ਸੀ ਵੀ ਨਾਜ਼ੀਆਂ ਦੇ ਮੁਲਕ 'ਚ ਨਹੀਂ ਕਰਨਾ ਜਾਂ ਦੂਜਾ ਨਹੀਂ ਹੋਣਾ। ਹਾਲਾਂਕਿ ਇਸ ਗੱਲ ਨੂੰ ਜਦੋਂ ਅਮਰੀਕਾ ਦੇ ਇਹ ਸੀ ਕਿ ਜੀ ਹਿਟਲਰ ਕਰ ਰਿਹਾ, ਫੌਜ ਜਿਹੜਾ ਨਾ ਭੇਜੀਏ, ਉਹਨਾਂ ਫੈਸਲਾ ਹੋਇਆ ਵੀ ਨਹੀਂ ਜਾਏਗੀ। ਔਰ ਉਹਨਾਂ ਨੇ ਕਿਹਾ ਵੀ ਜਦੋਂ ਇੱਕ ਅਮਰੀਕਾ ਦੇ ਕਾਲੇ ਨੇ ਜਾ ਕੇ ਉੱਥੇ ਜਿਹੜਾ ਉਹ ਸਭ ਤੋਂ ਫਾਸਟੈਸਟ ਰਨਰ ਦੇ ਤੌਰ ਤੇ ਲਿਆ, ਤਾਂ ਉਹਨਾਂ ਨੇ ਕਿਹਾ ਵੀ ਇਹ ਵੀ ਆਪਣੇ ਆਪ 'ਚ ਹਿਟਲਰ ਦਾ ਰੇਸਿਜ਼ਮ ਦਾ ਕਾਨਸੈਪਟ ਤੋੜਦਾ ਹੈ ਕਿ ਹਰ ਚੀਜ਼ 'ਚ ਗੋਰਾ ਹੀ ਸੁਪੀਰੀਅਰ ਹੈ। ਕਿਉਂਕਿ ਅਮਰੀਕਨ ਸਪਿਰਿਟ ਤਾਂ ਜਿਹੜੀ ਹੈ ਇਕੁਆਲਿਟੀ ਦੇ ਉੱਤੇ ਹੀ ਸੀ, ਭਾਵੇਂ ਉਹਨਾਂ ਨੂੰ ਖੁਦ ਇੰਪਲੀਮੈਂਟ ਕਰਦਿਆਂ ਵੀ ਵਕਤ ਲੱਗਾ। ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਵੀ ਦੁਨੀਆ 'ਚ ਇਸ ਵਾਰ ਰਸ਼ੀਆ ਦੇ ਉੱਤੇ ਤਾਂ ਪਾਬੰਦੀ ਲਾਈ ਹੈ ਉਹਨਾਂ ਨੇ ਕਿ ਵੀ ਉਹ ਨਸਲਕੁਸ਼ੀ ਕਰ ਰਿਹਾ। ਹਾਲਾਂਕਿ ਇਹਨੂੰ ਰਸ਼ੀਆ ਨੇ ਕੰਡੈਮ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਵੀ ਜੇ ਉਹਨੂੰ ਉਦੋਂ ਹਿਟਲਰ ਨੂੰ ਅਲਾਉ ਕੀਤਾ, ਕਰ ਦੇਣਾ ਚਾਹੀਦਾ ਸੀ। ਹਾਲਾਂਕਿ ਇਹ ਵੀ ਮੰਗ ਉੱਠ ਰਹੀ ਸੀ ਕਿ ਇਜ਼ਰਾਈਲ ਨੂੰ ਨਾ ਵੜਨ ਦਿਓ ਜੋ ਇਜ਼ਰਾਈਲ ਕਰ ਰਿਹਾ, ਪਰ ਇਹ ਤਾਂ ਨਹੀਂ ਮੰਨੀ ਗਈ। ਇਜ਼ਰਾਈਲ ਦੇ ਪਲੇਅਰ ਵੀ ਸ਼ਾਮਲ ਹੋ ਰਹੇ ਨੇ, ਔਰ ਸਾਡੀਆਂ ਨਜ਼ਰਾਂ ਵਿਸ਼ਵ ਗੁਰੂ ਭਾਰਤ ਵੱਲ ਵੀ ਲੱਗੀਆਂ ਹੁੰਦੀਆਂ ਨੇ ਕਿ ਵੀ ਵਿਸ਼ਵ ਗੁਰੂ ਭਾਰਤ 1 ਬਿਲੀਅਨ 500 ਮਿਲੀਅਨ ਲੋਕ। ਅੱਜ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਰ ਬਲਵਿੰਦਰ ਸਿੰਘ ਚੱਠਾ ਦੀ ਕਾਲ ਆਈ, ਉਹ ਕਹਿੰਦਾ ਜੀ ਵਿਸ਼ਵ ਗੁਰੂ ਤਿੰਨਾਂ ਦੇ ਉੱਤੇ ਹੀ ਅਟਕਿਆ ਹੋਇਆ ਹੈ ਵੀ ਕਿੰਨਵਾਂ ਨੰਬਰ ਉਹਨਾਂ ਦਾ 68ਵਾਂ ਕਿ 69ਵਾਂ, ਮੈਂ ਲਿਸਟ ਕੱਢੀ ਹੈ ਕਿ ਵੀ ਉਹਨਾਂ ਦਾ ਹੈ 67ਵਾਂ। 3 ਮੈਡਲ, ਉਹ ਵੀ ਬ੍ਰੌਂਜ਼। ਉਹਨਾਂ 'ਚ ਵੀ ਮੈਂ ਕਿਹਾ ਜੀ ਇੱਕ ਸਿੱਖ ਮੁੰਡੇ ਨੇ ਜਿੱਤਿਆ, ਇੱਕ ਜਿਹੜੀ ਕੁੜੀ ਮੀਨੂ ਕੇ ਕੀ ਉਹਦਾ ਨਾਂ, ਭਾਨੂ ਕੇ ਕੀ ਕਹਿ ਰਹੇ ਨੇ, ਉਹਦਾ ਮੈਂ ਦੇਖ ਰਿਹਾ ਸੀ, ਉਹਦੀ ਦਾਦੀ ਦਾ ਨਾਂ ਦਇਆ ਕੌਰ ਹੈ। ਔਰ ਉਹ ਮਨੋਜ ਸਿੰਘ ਜਿਹੜੇ ਜਾਟ
ओरिजिन दे ने पर ਜਿਹੜੇ ਬੜੇ ਡਟ ਕੇ ਮਨੋਜ ਸਿੰਘ ਦੂਹਨ ਪ੍ਰਚਾਰ ਕਰਦੇ ਨੇ ਉਹਨਾਂ ਨੇ ਅੱਜ ਜਿਹੜੀ ਅਸੀਂ ਬੀਬੀ ਦੀ ਗੱਲ ਕਰਾਂਗੇ ਵਿਨੇ ਫੋਗਟ ਦੀ ਉਹਨੂੰ ਅਪੀਲ ਕੀਤੀ ਹੈ ਕਿ ਬੀਬਾ ਆਪਣੀ ਰੂਟਸ ਵੱਲ ਆ ਜਾਓ ਤੁਹਾਡੇ ਐਨਸੈਸਟਰ ਸਿੱਖੀ 'ਚ ਆ ਜਾਓ ਇੱਥੋਂ ਤੁਹਾਨੂੰ ਕੁਝ ਨਹੀਂ ਮਿਲਣਾ ਕੋਈ ਜਸਟਿਸ ਨਹੀਂ ਹੋਣੀ ਸੋ ਹੁਣ ਵਿਨੇ ਫੋਗਟ ਜਾਂ ਫੋਗਟ ਇਹ ਕਿਉਂ ਚਰਚਾ 'ਚ ਹੈ ਕਿਉਂਕਿ ਅਜੇ ਇੱਕ ਦਿਨ ਪਹਿਲਾਂ ਹੁਣ ਇਹ ਉਹੀ ਸਾਕਸ਼ੀ ਮਲਕ ਵਿਨੋ ਫੋਗਟ ਜਾਂ ਬਰਜਿੰਦਰ ਪੂਨੀਆ ਬਰਜੇਸ਼ ਪੂਨੀਆ ਇਹ ਉਹ ਸਾਰੇ ਉਹ ਨੇ ਜਿਹੜੇ ਹਾਊਸ ਹੋਲਡ ਨੇਮ ਸੀ ਜਦੋਂ ਇਹਨਾਂ ਨੇ ਜੰਤਰ ਮੰਤਰ ਰੋਡ ਦੇ ਉੱਤੇ ਬ੍ਰਿਜ ਭੂਸ਼ਣ ਇੱਕ ਬਦਮਾਸ਼ ਮੋਦੀ ਦਾ ਯਾਰ ਔਰ ਗੁੰਡਾ ਜਿਹੜਾ ਇੰਡੀਅਨ ਰੈਸਲਿੰਗ ਜਿਹੜੀ ਵਿੰਗ ਹੈ 올림픽ਸ ਦਾ ਉਸ ਦਾ ਪ੍ਰੈਜ਼ੀਡੈਂਟ ਸੀ ਉਸ ਦੇ ਖਿਲਾਫ ਉਹਨਾਂ ਨੇ ਪਹਿਲਾਂ ਕਿੰਨੀਆਂ ਉਹਨਾਂ ਨੇ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਇਹਨੇ ਵਿਨੇਸ਼ ਫੋਗਟ ਨੇ ਕਿਹਾ ਸੀ ਵੀ ਮੈਂ ਮੋਦੀ ਨੂੰ ਵੀ ਜਦੋਂ ਪਹਿਲਾਂ ਇਹ ਜਿੱਤ ਕੇ ਗਈਆਂ ਇਹਨਾਂ ਦਾ ਬ੍ਰੌਂਜ਼ ਮੈਡਲ ਸੀ ਸਾਕਸ਼ੀ ਮਲਕ ਦਾ ਦੂਜਾ ਉਹਨੇ ਮੋਦੀ ਨੇ ਸੱਦ ਕੇ ਬੜਾ ਲੰਚ ਕੀਤਾ ਬੜਾ ਉਹ ਸਾਰਿਆਂ ਨੂੰ ਬੇਟੀਆਂ ਕਿਹਾ ਤੇ ਉਹ ਕਹਿੰਦੇ ਮੈਂ ਇਨ ਪਰਸਨ ਵੀ ਕਿਹਾ ਵੀ ਸਾਡਾ ਸ਼ੋਸ਼ਣ ਹੋ ਰਿਹਾ ਹੈ ਇਹ ਬਹੁਤ ਬਦਮਾਸ਼ ਆਦਮੀ ਹੈ ਕੁਝ ਕਰੋ ਕੋਈ ਕਿਸੇ ਨੇ ਧਿਆਨ ਨਹੀਂ ਧਰਿਆ ਕਿਉਂਕਿ ਬਹੁਤ ਪਾਵਰਫੁਲ ਗੁੰਡਾ ਔਰ ਹੈ ਹੀ ਇਹ ਗੁੰਡਿਆਂ ਦੀ ਪਾਰਟੀ ਹੈ ਕ੍ਰਿਮੀਨਲਸ ਇਹ ਫਿਰ ਜਦੋਂ ਮੋਰਚੇ ਤੇ ਉਤਰ ਆਈਆਂ ਇੱਕ ਪਾਸੇ ਕਿਸਾਨ ਮੋਰਚਾ ਫਤਹ ਹੋਇਆ ਸੀ ਔਰ ਉਹਦੇ ਚੱਲਦਿਆਂ ਜਿਹੜਾ ਹੈ ਜੋ ਫਿਰ ਇਹਨਾਂ ਦਾ ਹਸ਼ਰ ਕੋਈ ਪਾਰਟੀ ਚੋਂ ਇਹਨਾਂ ਦੇ ਨਾਲ ਨਹੀਂ ਖਲੋਤਾ ਔਰ ਇੱਕ ਪਿਕਚਰ ਮੈਂ ਕਹਾਂਗਾ ਟੈਕਨੀਕਲ ਟੀਮ ਨੂੰ ਜੇ ਉਹ ਦਿਖਾਣ ਕਿ ਇੱਕ ਸਟੇਜ ਦੇ ਉੱਤੇ ਜਦੋਂ ਇਹ ਸਾਰੀਆਂ ਬੱਚੀਆਂ ਅਕਾਲ ਤਖਤ ਤੇ ਵੀ ਆਈਆਂ ਦੁੱਖ ਨਿਵਾਰਨ ਪਟਿਆਲਾ ਆਈਆਂ ਕਿਉਂਕਿ ਕਿਸਾਨਾਂ ਨੇ ਜਾਂ ਸਿੱਖ ਨਾਲ ਖਲੋਤੇ ਉਹਨਾਂ ਦੇ ਨਾਲ ਜਾ ਕੇ ਔਰ ਉਹਦੇ 'ਚ ਵੀ ਇਹ ਸਾਹਮਣੇ ਆਇਆ ਕਿ ਵੀ ਉਹਨਾਂ ਦਾ ਉਹ ਹਸ਼ਰ ਕੀਤਾ ਗਿਆ ਅਲਟੀਮੇਟਲੀ ਇਹੀ ਵਿਨੇਸ਼ ਫੋਗਟ ਜਿਹਨੂੰ ਲੈ ਕੇ ਹੁਣ ਸਾਰਾ ਸੋਸ਼ਲ ਮੀਡੀਆ ਭਰਿਆ ਹੋਇਆ ਹੈ ਦੂਜਾ ਅਸੀਂ ਦੁਆ ਕਰ ਰਹੇ ਹਾਂ ਅਸੀਂ ਫਲਾਣਾ ਕਰ ਰਹੇ ਹਾਂ ਹੁਣ ਕਿਉਂਕਿ ਇੱਕ ਦਿਨ ਪਹਿਲਾਂ ਇਹਨੇ 3 ਮੈਚ ਜਿਹੜੇ ਸੀ ਕਿਉਂਕਿ ਜਦੋਂ ਇਹਨਾਂ ਦਾ ਬਾਈ ਵੇਟ ਹੁੰਦਾ ਪਹਿਲਵਾਨਾਂ ਦਾ ਹੁਣ ਇਹਦੇ 'ਚ ਅਸੀਂ ਗੱਲ ਕਰਾਂਗੇ ਕਿ ਸਾਜ਼ਿਸ਼ ਦੀ ਗੱਲ ਹੋ ਰਹੀ ਹੈ ਸਾਜ਼ਿਸ਼ ਤਾਂ ਹੁਣ ਸਭ ਤੋਂ ਜ਼ਿਆਦਾ ਤਕਲੀਫ ਤਾਂ ਜੇ ਇਹ ਜਿੱਤ ਕੇ ਜਾਂਦੀ 골ਡ ਮੈਡਲ ਜਾਂ ਜਿਸ ਲੈਵਲ ਤੇ ਉਹਨੇ ਆਲਰੇਡੀ ਸਿਲਵਰ ਤੱਕ ਤਾਂ ਪਹੁੰਚ ਗਏ ਸੀ ਹੁਣ ਉਹਨਾਂ ਨੇ ਅੱਜ ਕੱਲ ਜਿਹੜੀ ਸਮ੍ਰਿਤੀ ਇਰਾਨੀ ਦੀ ਸਬਸਟੀਚਿਊਟ ਲਿਆਂਦੀ ਹੈ ਲੱਭ ਕੇ ਇਹਨੇ ਮੋਦੀ ਨੇ ਉਹ ਕੰਗਣਾ ਰਣੌਤ ਉਹ ਕਹਿ ਰਹੇ ਸੀ ਦੇਖੋ ਇਹਨੇ ਜਿਹੜਾ ਉਹ ਮੋਦੀ ਬਾਰੇ ਕਿਹਾ ਸੀ ਕਿ ਮੋਦੀ ਕੀ ਕਬਰ ਖੁਦੇਗੀ ਫਿਰ ਵੀ ਜਿਹੜਾ ਉਹਨਾਂ ਨੇ ਦੇਖੋ ਇੰਨੀ ਟ੍ਰੇਨਿੰਗ ਦਿੱਤੀ ਫਲਾਣਾ ਉਦੋਂ ਅਜੇ ਜਿੱਤ 3 ਜਿਹੜੀਆਂ ਉਹਨਾਂ ਦੇ ਪਹਿਲਵਾਨਾਂ ਦੇ ਨਾਲ ਟੱਕਰ ਸੀ ਉਹ ਤਿੰਨੋਂ ਮੈਚ ਜਿੱਤੇ ਨੇ ਬੀਬੀ ਨੇ ਉਹਨਾਂ 'ਚ ਖਾਸ ਤੌਰ ਤੇ ਜਿਹਦੀ ਜਾਪਾਨ ਦੀ ਸੀ ਜਿਹਨੇ ਆਪਣੇ ਪਿਛਲੇ 10 ਸਾਲ ਦੇ ਕੈਰੀਅਰ 'ਚ ਸ਼ਾਇਦ 80 ਬਾਊਟ ਸੀ ਕਦੇ ਨਹੀਂ ਸੀ ਆ ਰਹੀ ਵਰਲਡ ਚੈਂਪੀਅਨ ਸੀ ਸੋ ਇਹ ਆਲਮੋਸਟ ਸਰਟਨ ਸੀ ਕਿ ਇਹ ਬੱਚੀ ਜਿਨ੍ਹਾਂ ਨੂੰ ਜ਼ਲੀਲ ਕੀਤਾ ਉੱਥੇ ਸੜਕਾਂ ਤੇ ਘੜੀਸਿਆ ਗਿਆ ਰੋਂਦਿਆਂ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਹੜੀ ਇਹਦੀ ਦੂਜੀ ਸਾਥੀ ਸੀ ਸਾਕਸ਼ੀ ਮਲਕ ਉਹਨੇ ਤਾਂ ਕੁਇਟ ਕਰਤਾ ਫਿਰ ਇਕੱਠੇ ਹੋ ਕੇ ਗੰਗਾ ਦੇ ਕੰਢੇ ਗਏ ਵੀ ਅਸੀਂ ਆਪਣੇ ਮੈਡਲ ਜਿਹੜੇ ਨੇ ਉਹ ਸੁੱਟ ਦੇਣੇ ਨੇ ਉਹ ਕਿਵੇਂ ਉਸ ਸਭ ਦੇ ਬਾਵਜੂਦ ਕਿਸ ਜਗਰੇ ਵਾਲੀ ਇਹ ਬੱਚੀ ਹੈ ਕਿ ਉਹਨੇ ਕਿਵੇਂ ਆਪਣੇ ਆਪ ਨੂੰ ਇਸ ਲੈਵਲ ਤੇ ਲਿਆਂਦਾ ਪਰ ਹੋਇਆ ਇਹ ਕਿ ਜਦੋਂ ਐਨ ਫਾਈਨਲ ਬਾਊਟ ਹੋਣ ਜਾ ਰਿਹਾ ਸੀ ਉਸ ਸਵੇਰ ਜਿਹੜਾ ਉਹ weight ਚੁਣਿਆ ਜਿਹੜਾ ਉਹ ਕੀਤਾ ਜਾਂਦਾ ਹੈ ਔਰ ਉਹਦੇ ਚ 100 ਗ੍ਰਾਮ ਜਿਹੜਾ ਹੈ ਉਹ ਜ਼ਿਆਦਾ ਸੀ 50 ਕਿਲੋ 100 ਗ੍ਰਾਮ weight ਸੀ ਔਰ ਇਹ ਮੁਕਾਬਲਾ ਜਿਹੜਾ ਇਹ 50 ਕਿਲੋ ਵਾਲਿਆਂ ਦਾ ਸੀ ਹੁਣ ਇਸ ਨੂੰ ਲੈ ਕੇ ਹਾਲਾਂ ਉਹਨਾਂ ਨੇ ਉਹਨਾਂ ਦੇ ਡਾਕਟਰਸ ਫਿਜ਼ੀਸ਼ੀਅਨ ਕੋਚ ਉਹ ਕਹਿੰਦੇ ਸਾਰੀ ਰਾਤ ਉਹਨੂੰ ਅਸੀਂ ਭੁੱਖੇ ਰੱਖਿਆ ਦੌੜਦੀ ਰਹੀ ਉਹਨੇ ਜਿਹੜਾ ਉਹਦੇ ਅਸੀਂ ਵਾਲ ਵੀ ਮੁੰਨ ਦਿੱਤੇ ਕਿ ਵਾਲਾਂ ਦਾ ਭਾਰ ਘਟ ਜਾਏ ਕੱਪੜੇ ਵੀ ਉਹਨੂੰ ਛੋਟੇ ਪਵਾਤੇ ਪਰ ਫਿਰ ਵੀ 100 ਗ੍ਰਾਮ ਜਿਹੜਾ ਹੈ ਉਹ ਵੱਧ ਗਿਆ ਹੁਣ ਗੱਲ ਇਹ ਨਹੀਂ ਹੈ ਹੁਣ ਮੈਂ ਜਦੋਂ ਮੈਂ ਕੋਈ ਕਰਨਾ ਹੁੰਦਾ ਟੌਪਿਕ ਨੂੰ ਤਾਂ ਮੈਂ ਉਸ ਦੇ ਸਾਰੇ ਇਨ ਐਂਡ ਆਊਟ ਦੇਖਦਾ ਹੁਣ ਜਿਹੜੀਆਂ ਪਿਛਲੀਆਂ 올림픽ਸ ਦੇ ਵਿੱਚ ਉਹ ਟੋਕੀਓ ਔਰ ਦੂਜੇ 'ਚ ਸੀ ਇਹ ਬੀਬੀ ਜਿਹੜੀ ਹੈ ਉਹਨੇ ਵਿਨੇਸ਼ ਨੇ 53 ਕਿਲੋ ਦੇ ਵਿੱਚ ਰੇਸ ਦੌੜੀ ਹੋਈ ਜਿਹੜੀ ਰੈਸਲਿੰਗ ਕੀਤੀ ਹੋਈ ਸੀ ਹੁਣ ਜਦੋਂ ਉਹ 53 ਕਿਲੋ ਦੀ ਹੈ ਔਰ ਕਿਉਂਕਿ ਜਦੋਂ ਤੁਸੀਂ ਬਾਡੀ weight ਦੇਖਦੇ ਹੋ ਇੱਕ ਸਟੇਜ ਹੁੰਦਾ ਕਿਉਂਕਿ ਉਹਦੇ 'ਚ ਤੁਹਾਡੀ ਮਸਲ ਹਾਈਟ ਔਰ ਬਾਡੀ ਬੋਨ ਦਾ weight ਇਹ ਸਾਰਾ ਦੇਖਦੇ ਆ ਇੱਕ ਹੱਦ ਤੱਕ ਹੀ ਤੁਸੀਂ ਘਟਾ ਸਕਦੇ ਹੁੰਦੇ ਹੋ ਉਸ ਤੋਂ ਬਾਅਦ ਨੇਚਰ ਜਿਹੜੀ ਹੈ ਉਹ ਰਿਐਕਟ ਕਰਦੀ ਹੈ
ਕਿ ਇਹ ਕਿਨੇ 53 ਕਿਲੋ ਚੋਂ ਕੱਢ ਕੇ ਉਹਨੂੰ 50 ਕਿਲੋ 'ਚ ਫਿੱਟ ਕੀਤਾ ਔਰ ਰੀਜ਼ਨ ਇਹ ਹੈ ਵੀ ਇੱਕ ਹੋਰ ਲੜਕੀ ਜਿਹੜੀ ਸ਼ਾਇਦ ਉਹਨਾਂ ਦੀ ਪਸੰਦੀਦਾ ਹੋਏ ਜਾਂ ਚਹੇਤੀ ਹੋਏ, ਉਹਨੂੰ 53 ਕਿਲੋ 'ਚ ਫਿੱਟ ਕੀਤਾ, ਇਹਨੂੰ 50 ਦੇ ਲਈ। ਦੇਖੋ, ਔਰ ਨਤੀਜਾ ਇਹੀ ਹੋਣਾ ਸੀ ਕਿ ਵੀ ਇਨ ਦਾ ਐਂਡ ਆਫ ਦਾ ਡੇ ਭਾਵੇਂ ਗ੍ਰਾਮ 5 ਵਧੇ ਕਿ 100 ਵਧੇ, ਹਾਲਾਂ ਉੱਥੇ ਰੌਲਾ ਪਾਤਾ ਉਹਨਾਂ ਨੇ, ਬੈਨ ਕਰ ਦਿਓ, ਜਿਹੜਾ ਓਲੰਪਿਕ 'ਚ ਜਾਣਾ ਹੀ ਬੰਦ ਕਰ ਦਿਓ, ਇਹ ਸਾਜ਼ਿਸ਼ ਹੋ ਗਈ, ਸਾਡੇ ਗੋਲਡ ਨੂੰ ਕਰਤਾ। ਮੋਦੀ ਜਿੱਦਣ ਉਹਨੇ 3 ਇਹ ਜਿੱਤੀਆਂ ਜਿਹੜੇ ਮੁਕਾਬਲੇ ਨੇ, ਉਦੋਂ ਤਾਂ ਕੋਈ ਉਹ ਬੋਲਿਆ ਨਹੀਂ ਟਵੀਟ ਤੱਕ। ਹੁਣ ਅੰਗਰੇਜ਼ੀ 'ਚ ਟਵੀਟ ਕਰ ਰਿਹਾ ਕਿ ਮੈਂ ਬਹੁਤ ਡਿਸਅਪੁਆਇੰਟ ਹੋ ਗਿਆ, ਮੈਂ ਬਹੁਤ ਫਲਾਣਾ ਹੋ ਗਿਆ। ਔਰ ਉਹਨਾਂ ਦਾ ਸਪੋਰਟਸ ਮਿਨਿਸਟਰ ਪਾਰਲੀਮੈਂਟ 'ਚ ਖਲੋ ਕੇ ਇਹ ਲਿਸਟ ਸੁਣਾ ਰਿਹਾ ਕਿ ਜੀ ਅਸੀਂ ਇਹਨੂੰ ਟ੍ਰੇਨਡ ਕਰਨ ਦੇ ਲਈ ਕਿੰਨਾ ਖਰਚ ਕੀਤਾ, ਕਿੱਥੇ ਅਸੀਂ ਟ੍ਰੇਨਿੰਗ 70 ਲੱਖ ਦਾ ਉਹ ਬਿੱਲ ਬਣਾਇਆ। ਉਹ ਅੱਜ ਕਈਆਂ ਨੇ ਸ਼ਰਮ ਦਿੱਤੀ ਹੈ ਕਿ ਸ਼ਰਮ ਕਰੋ ਕਿ ਵੀ ਉਹ ਵਿਚਾਰੀ ਸਾਰੀ ਰਾਤ ਕਰਨ ਤੋਂ ਬਾਅਦ ਡੀਹਾਈਡਰੇਟ ਹੋਈ, ਹਸਪੀਟਲਾਈਜ਼ਡ ਹੈ, ਡਿਪਰੈਸ਼ਨ 'ਚ ਹੈ, ਸ਼ੌਕ 'ਚ ਹੈ। ਹੁਣ ਇਹਨਾਂ ਨੂੰ ਔਰ ਬੀਜੇਪੀ ਨੇ ਸ਼ੁਕਰ ਮਨਾਇਆ ਹੋਏਗਾ ਸਣੇ ਮੋਦੀ ਦੇ ਕਿ ਵੀ ਇਹ ਬਾਹਰ ਹੋ ਗਏ। ਉਹਨਾਂ ਨੂੰ ਇਹ ਸੀ ਕਿ ਜਿੱਦਣ ਇਹ ਜਿੱਤ ਕੇ 골ਡ ਮੈਡਲ ਆ ਗਈ ਤੇ ਲੋਕਾਂ ਨੇ ਤਾਂ ਉਹੀ ਜਦੋਂ ਕਹਿ ਰਿਹਾ ਕਿ ਵੀ ਇਹਦੀ ਕਵਰ ਖੁਦੇਗੀ ਔਰ ਅਸੀਂ ਮੈਡਲ, ਕਿਉਂਕਿ ਵੋਕਲ ਔਰ ਉਹ ਸਾਰਾ ਪਾਰਟ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਆ ਜਿਹੜਾ ਹੁਣ ਇਹ ਵਿਸ਼ਵ ਗੁਰੂ ਹੈ, ਇਹ ਜਾ ਕੇ 67ਵੇਂ ਨੰਬਰ ਤੇ 3 ਨੇ ਔਰ ਜਿਨ੍ਹਾਂ ਦੇ ਨਾਲ ਇਹ ਮੁਕਾਬਲਾ ਕਰਦੇ ਨੇ ਆਪਣੇ ਆਪ ਨੂੰ ਚੀਨ ਔਰ ਹੁਣ ਅਮਰੀਕਾ ਦੀ ਜਿਹੜੀ ਮੈਡਲ ਟੈਲੀ ਹੈ ਉਹ ਸਭ ਤੋਂ ਜ਼ਿਆਦਾ ਹੈ, 94 ਮੈਡਲ ਨੇ। ਚਾਈਨਾ ਦੇ ਕੋਲ 65 ਨੇ, ਫਿਰ ਆਸਟ੍ਰੇਲੀਆ, ਕਿੰਨਾ ਕਿ ਆਸਟ੍ਰੇਲੀਆ 41 ਮੈਡਲ ਨੇ ਟੋਟਲ, ਔਰ ਫਰਾਂਸ ਜਿੱਥੇ ਹੋ ਰਿਹਾ ਹੈ ਪੈਰਿਸ ਦੇ ਵਿੱਚ 51 ਮੈਡਲ ਨੇ, ਗ੍ਰੇਟ ਬ੍ਰਿਟਨ 49 ਨੇ, 49। ਸੋ ਅਸੀਂ ਇਹ ਸਮਝਦੇ ਹਾਂ ਵੀ ਹਮਦਰਦੀ ਕਰ ਸਕਦੇ ਹਾਂ, ਪਰ ਨਾਲ ਦੀ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਸ ਕਿਸਮ ਦੀ ਇਹ ਸੁਸਾਇਟੀ ਹੈ, ਕਿਸ ਕਿਸਮ ਦੇ ਲੋਕ ਨੇ। ਇਹਦੇ ਬਾਵਜੂਦ ਕਿੰਨਾ ਧੱਕਾ, ਉੱਥੇ ਜੰਤਰ ਮੰਤਰ ਤੇ ਬੈਠੇ ਆ ਰੋਜ਼ਾਨਾ ਔਰ ਕੋਈ ਉਹਨਾਂ ਦਾ ਮੀਡੀਆ ਉਹਨੂੰ ਕਵਰ ਨਹੀਂ ਸੀ ਕਰ ਰਿਹਾ। ਜਿਹੜੇ ਥੋੜੇ ਬਹੁਤ ਯੂਟਿਊਬਰ ਜਾਂ ਦੂਜੇ, ਤੇ ਉਹ ਠੀਕ ਕਿਹਾ ਮਨੋਜ ਸਿੰਘ ਦੂਹਨ ਨੇ ਕਿ ਭਾਈ, ਉਹਨੇ ਕਿਹਾ ਵੀ ਇੱਥੋਂ ਕੁਛ ਨਹੀਂ ਨਿਕਲਣਾ ਪਾਣਾ, ਆਪਣੇ ਐਨਸੈਸਟਰਸ ਦੇ ਧਰਮ 'ਚ ਆ ਜਾਓ। ਔਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਜਿਹੜੀ ਸਪਿਰਿਟ ਹੈ, ਜਿਹੜੀ ਖਾਸ ਤੌਰ ਤੇ ਮੈਂ ਜੇ ਇੱਕ ਸੈਗਮੈਂਟ ਕਰ ਰਿਹਾ ਤਾਂ ਮੈਨੂੰ ਇਹ ਜਿਹੜੀ ਬੀਬੀ ਵਿਨੇਸ਼ ਫੋਗਟ ਦੀ ਸਪਿਰਿਟ 'ਚੋਂ ਉਹ ਸਿੱਖ ਵਾਲੀ ਸਪਿਰਿਟ ਨਜ਼ਰ ਆਉਂਦੀ ਹੈ। ਕਿਉਂਕਿ ਇਹ ਠੀਕ ਹੈ, ਇੱਕ ਫਾਲੋਅਰ ਹੈ ਜਿਹੜਾ ਮਜ਼ਹਬ ਦਾ ਹਿੱਸਾ ਬਣਦਾ ਹੈ। ਔਰ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਜਦੋਂ ਅਮਰੀਕਾ ਦੇ ਵਿੱਚ ਵਾਲਟਰ ਦੀ ਗੱਲ ਕਰਦੇ ਸੀ ਜਾਂ ਦੂਸਰੇ, ਤੇ ਉਹਨਾਂ ਨੇ ਕਹਿਣਾ ਕਿ ਵੀ ਉਹਦੇ ਰੂਹ 'ਚੋਂ ਸਿੱਖ ਬੋਲਦਾ ਹੈ। ਔਰ ਇਸੇ ਤਰ੍ਹਾਂ ਜਦੋਂ ਜਿਹੜਾ ਬੰਦਾ ਰੈਜ਼ਿਸਟ ਕਰਦਾ ਹੈ, ਡਿਫਾਇੰਸ ਦਿੰਦਾ ਹੈ, ਉਸ ਨਿਸ਼ਚੇ ਦੇ ਨਾਲ ਤੁਰਦਾ ਕਿ ਮੈਂ ਜਿੱਤਣਾ, ਸੋ ਸਾਡਾ ਜਿਹੜੀ ਆ ਹਮਦਰਦੀ ਵੀ ਹੈ ਔਰ ਅਸੀਂ ਅਫਸੋਸ ਦਾ ਇਜ਼ਹਾਰ ਵੀ ਕਰਦੇ ਹਾਂ। ਲੇਕਿਨ ਇਹ ਜਿਹੜਾ ਇਸ ਸਾਰੇ ਨੇ ਇਹਨਾਂ ਹਿੰਦੂ ਤਵੀਆਂ ਦਾ ਜਿਹੜਾ ਫੇਕ ਸਾਰਾ ਇੱਕ ਪੁੱਟ ਔਨ ਹੈ, ਉਸ ਨੂੰ ਵੀ ਜਿਹੜਾ ਬੇਨਕਾਬ ਕੀਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ।
ਖਾਣ ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨਾਲ ਗੱਲਬਾਤ ਕਰਕੇ ਨਨਕਾਣਾ ਸਾਹਿਬ ਤੱਕ ਸੁਰੱਖਿਅਤ ਲਾਂਘੇ ਦਾ ਪ੍ਰਬੰਧ ਕਰੇ। ਆਮ ਆਦਮੀ ਪਾਰਟੀ ਵੱਲੋਂ ਛੱਡਿਆ ਗਿਆ ਇਹ ਸ਼ੋਸ਼ਾ ਭਰਮਾਉਣ ਤੋਂ ਵੱਧ ਕੇ ਕੋਈ ਅਹਿਮੀਅਤ ਨਹੀਂ ਰੱਖਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇਹ ਦੇਖੋ, ਕੇਜਰੀਵਾਲ ਔਰ ਉਸ ਦੇ ਜਿੰਨੇ ਚੇਲੇ ਚਾਪਟੇ ਨੇ ਇਹ ਵੱਡੇ ਫਰਾਡੀਏ ਨੇ। ਕੇਜਰੀਵਾਲ ਨੇ ਸਿੱਖ ਸੈਂਟੀਮੈਂਟਸ ਨਾਲ ਪਲੇ ਕੀਤਾ, ਡਾਇਸਪੋਰਾ ਸਿੱਖਾਂ ਤੋਂ ਵੀ ਕਰੋੜਾਂ ਡਾਲਰ ਬਟੋਰੇ, ਬੇਵਕੂਫੀਆਂ ਡਾਇਸਪੋਰਾ ਦੀਆਂ ਨੇ। ਉੱਥੇ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਹਰ ਚੌਥੇ ਦਿਨ ਕੇਜਰੀਵਾਲ ਬੰਗਲਾ ਸਾਹਿਬ ਦੇ ਗੁਰਦੁਆਰੇ ਲਾਈਨ 'ਚ ਲੱਗਾ ਹੁੰਦਾ ਸੀ ਮੱਥਾ ਟੇਕਣ। ਇੱਥੇ ਵੀ JFK 에ਅਰਪੋਰਟ ਤੋਂ ਉਤਰ ਕੇ ਸਿੱਧਾ ਰਿਚਮੰਡ ਹਿੱਲ ਗੁਰਦੁਆਰੇ ਆ ਕੇ ਬੈਠਾ ਲੰਗਰ ਛਕ ਰਿਹਾ ਸੀ। ਔਰ ਆਮ ਲੋਕਾਂ ਨੂੰ ਲੱਗਦਾ ਸੀ ਦੇਖੋ ਕਿੰਨਾ, ਔਰ ਕਈਆਂ ਨੂੰ ਲੱਗਦਾ ਸੀ ਦੇਖੋ ਇਹ ਜੇ ਆ ਗਿਆ ਤੇ ਸਿੱਖਾਂ ਦੇ ਮਸਲੇ ਹੱਲ ਹੋਣਗੇ, ਪੰਜਾਬ ਪ੍ਰਤੀ, ਦੂਜੇ ਪ੍ਰਤੀ, ਇੱਧਰ ਉੱਧਰ। ਉਦੋਂ ਵੀ ਅਸੀਂ ਕਿਹਾ ਸੀ ਕਿ ਵੀ ਇਹ RSS ਨੇ ਜਿਹੜਾ ਉਹ ਖੜੀ ਕੀਤੀ ਟੀਮ ਹੈ, ਉਹਨਾਂ ਦੀ ਬੈਕਅਪ। ਪੰਜਾਬ 'ਚ ਜਿਹੜਾ ਵੈਕਿਊਮ ਲੋਕਾਂ ਦਾ ਫੇਥ ਕਾਂਗਰਸ ਔਰ ਅਕਾਲੀਆਂ ਤੋਂ ਟੁੱਟਿਆ, ਇਹ ਉਹਨਾਂ ਨੇ ਕਰਨਾ। ਔਰ ਉਹੀ ਗੱਲ ਫਾਈਨਲੀ ਹੋਈ। ਅਸੀਂ ਦੇਖਦੇ ਹਾਂ ਕਿ ਇੱਕ ਸਟੇਜ ਤੇ 2014 ਦੀਆਂ ਚੋਣਾਂ ਦੇ ਵੇਲੇ ਪੰਜਾਬ 'ਚੋਂ 4 MP ਇਹਨਾਂ ਦੇ ਬਣ ਗਏ ਸੀ। ਫਿਰ 19 ਤੱਕ ਪਹੁੰਚਦੇ ਆ ਥੋੜ੍ਹੇ ਬਹੁਤ ਐਕਸਪੋਜ਼ ਹੋਏ, ਪਰ ਅਸੈਂਬਲੀ ਚੋਣਾਂ ਦੇ ਵਿੱਚ ਆਪੋਜੀਸ਼ਨ ਪਾਰਟੀ ਬਣ ਗਏ। ਔਰ ਜਿਹੜੀਆਂ 2 ਸਾਲ ਪਹਿਲਾਂ ਚੋਣਾਂ ਹੋਈਆਂ ਨੇ ਉਹਦੇ 'ਚ 92 MLA। ਹਾਲਾਂ ਦਿੱਲੀ ਤੋਂ ਬਾਅਦ ਪੰਜਾਬ ਹੀ ਹੈ, ਬਾਕੀ ਸਾਰੇ ਪਾਸੇ ਤਾਂ ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਹਾਲਾਂ ਪੰਜਾਬ ਦਾ ਪੈਸਾ ਲੁੱਟ ਕੇ ਕਿਵੇਂ ਗੁਜਰਾਤ ਚੋਣ ਮੁਹਿੰਮ ਜਾਂ ਹੁਣ ਹਰਿਆਣੇ ਦੇ ਵਿੱਚ ਵੀ ਇਹ ਘੁੰਮ ਰਿਹਾ ਜਿਹੜਾ ਭਗਵੰਤ ਮਾਨ ਹੈ, ਔਰ ਦੂਜਾ ਪੈਸਾ ਖੁੱਲ੍ਹਾ ਪੰਜਾਬ ਦਾ ਖਾ ਰਹੇ ਨੇ ਔਰ ਉਹ ਲੁੱਟ ਰਹੇ ਨੇ ਉਹਨੂੰ ਪੰਜਾਬ ਨੂੰ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕਿਵੇਂ ਇਹਨਾਂ ਨੇ ਹਿੰਦੂਤਵੀ ਏਜੰਡੇ ਨੂੰ ਫਾਰਵਰਡ ਕੀਤਾ। ਔਰ ਸਭ ਤੋਂ ਵੱਡੀ ਉਦਾਹਰਣ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਖਿਲਾਫ NSA ਲਾ ਕੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਭੇਜਣਾ, ਕਾਲਾ ਪਾਣੀ ਨਵਾਂ ਲੱਭ ਕੇ। ਔਰ ਇਸ ਸਾਰੇ ਦੌਰ 'ਚ ਜਿਵੇਂ ਅਸੀਂ ਦੇਖਦੇ ਹਾਂ ਹੁਣ, ਕਿਉਂਕਿ ਭਾਵੇਂ ਅੰਡਰ ਟਾਰਗੇਟ ਸੁਖਬੀਰ ਬਾਦਲ ਜਾਂ ਅਕਾਲੀ ਪਾਰਟੀ ਹੈ, ਲੇਕਿਨ ਇਹ ਸਾਹਮਣੇ ਆ ਰਿਹਾ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਦੀਆਂ ਘਟਨਾਵਾਂ 2015 ਤੋਂ ਹੁਣ ਤੱਕ ਸੁਖਬੀਰ ਬਾਦਲ ਜਾਂ ਅਮਰਿੰਦਰ ਦੀ ਕਾਰਗੁਜ਼ਾਰੀ ਤਾਂ ਸੀ, ਪਰ ਪਿਛਲੇ 2 ਸਾਲ ਤੋਂ ਭਗਵੰਤ ਮਾਨ ਐਂਡ ਕੰਪਨੀ ਨੇ ਕਿਵੇਂ ਉਹਨਾਂ ਸਾਰਿਆਂ ਨੂੰ ਦੱਬਿਆ ਕਿ ਸਾਨੂੰ ਕਿਸੇ ਦੀ ਇਜਾਜ਼ਤ ਨਹੀਂ ਹੈ, ਕੋਈ ਕਿਸੇ ਪਾਸੇ ਪ੍ਰੋਗਰੈਸ ਨਹੀਂ ਹੋਈ, ਕੋਈ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਅੱਗੇ ਵਧਣ ਜਾਂ ਦੋਸ਼ੀਆਂ ਤੱਕ। ਔਰ ਇੱਕ ਨੇ ਠੀਕ ਸਵਾਲ ਪੁੱਛਿਆ ਸੀ, ਇੱਕ ਨੂੰ ਪੁੱਛ ਰਿਹਾ ਸੀ ਉਹਨੂੰ, ਰਣਬੀਰ ਖੱਟੜੇ ਨੂੰ, ਜਿਹੜਾ ਅੱਜ ਕੱਲ੍ਹ ਵੱਡਾ ਇੰਕਸ਼ਾਫ ਕਰ ਰਿਹਾ। ਉਹਨੇ ਕਿਹਾ ਜੀ ਕੀ ਕਾਰਨ ਹੈ ਜੀ? ਪਹਿਲੀ ਇਨਵੈਸਟੀਗੇਸ਼ਨ ਜੋ ਨਿਕਲ ਆਇਆ ਸੀ ਵੀ ਸੌਦਾ ਸਾਧ ਦੇ ਬੰਦੇ ਨੇ, ਬੁਰਜਵਾਰ ਸਿੰਘ ਵਾਲਾ ਚੋਂ ਨਿਕਲ ਆਇਆ ਫਲਾਣਾ ਹੈ ਵੀ, ਤੇ ਅੱਜ ਤੱਕ ਕਿਸੇ ਨੇ ਉਹਨੂੰ ਕਿਉਂ ਨਹੀਂ ਪੁੱਛਿਆ ਕਿ ਭਾਈ ਉਹਨੂੰ ਕਿਉਂ ਨਹੀਂ ਤਲਬ ਕੀਤਾ? ਹੁਣ ਗੱਲ ਇਹ ਹੈ ਵੀ ਜਿਹੜੀ ਅਸੀਂ ਜਦੋਂ ਡੀਪ ਸਟੇਟ ਦੀ ਗੱਲ ਕਰਦੇ ਹਾਂ ਵੀ ਕੰਮ ਹੀ ਜਦੋਂ ਏਜੰਸੀਆਂ ਦਾ ਜਾਂ ਜਿਹੜਾ 5 ਸਦੀਆਂ ਦੇ ਵੈਰ ਦੀ ਗੱਲ ਅਸੀਂ ਕੱਲ੍ਹ ਵੀ ਇਸ ਟੌਪਿਕ 'ਚ ਕੀਤੀ ਸੀ। ਹੁਣ ਇਸ ਕਿਸਮ ਦੀ ਹੌਸਟਿਲਿਟੀ 'ਚ ਜਦੋਂ ਸਿੱਖਾਂ ਦਾ ਮੋਹ ਭੰਗ ਹੋ ਗਿਆ ਇਹਨਾਂ ਦੇ ਨਾਲ, ਚੰਗੀ ਤਰ੍ਹਾਂ ਸਮਝ ਰਹੇ ਨੇ ਵੀ ਇਹ ਤਾਂ ਵਾਕਿਆ ਹੀ ਇਹ ਤਾਂ ਬੁੱਚੜ ਬੇਅੰਤੇ ਦੇ ਰਾਹ ਤੇ ਆ। ਜਿਹੜੀ ਗੱਲ ਦੀਪ ਸਿੱਧੂ ਨੇ ਕਹੀ ਸੀ ਕਿ ਵੀ ਇਹਦੀ ਸ਼ਕਲ ਧਿਆਨ ਨਾਲ ਦੇਖੋ, ਇਹ ਬੁੱਚੜ ਬੇਅੰਤੇ ਨੂੰ ਲੋਕ ਭੁੱਲ ਜਾਣਗੇ। ਤੇ ਉਹਨਾਂ ਨੂੰ ਲੱਗਦਾ ਕਿ ਵੀ ਅਸੈਂਬਲੀ ਚੋਣਾਂ ਫੇਰ ਆਉਣ ਵਾਲੀਆਂ ਨੇ, ਪਾਰਲੀਮੈਂਟ ਦੀਆਂ ਚੋਣਾਂ ਤਾਂ ਹੋ ਕੇ ਹਟੀਆਂ, ਉਹਦੇ 'ਚ ਵੀ 13 ਦੀਆਂ 13 ਅਸੀਂ ਲੈ ਜਾਵਾਂਗੇ। ਉਸ ਕਾਂਗਰਸ ਦੇ ਪੈਰ ਫਿਰ ਪੰਜਾਬ 'ਚ ਲੱਗ ਗਏ। ਹੁਣ ਰਾਘਵ ਚੱਡਾ ਜਿਹਦਾ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਕੇਜਰੀਵਾਲ ਦੇ ਨੇੜੇ ਹੋਣਾ ਹੈ, ਪੰਜਾਬੀ ਹਿੰਦੂ, ਉਹਨੂੰ ਕਿਵੇਂ ਰਾਘਵ ਚੱਡੇ ਸਮੇਤ 4 ਕਿ 5 ਰਾਜ ਸਭਾ ਦੇ ਵਿੱਚ ਵਾੜੇ। ਔਰ ਇਹ ਖਾਸਮ ਖਾਸ ਉਹਦਾ ਜਵਾਈ ਬਣ ਕੇ ਬੈਠਾ ਸੀ ਕੇਜਰੀਵਾਲ ਦਾ। ਹਾਲਾਂ ਉਦੋਂ ਇਹ ਖਬਰ ਵੀ ਸੀ ਕਿ ਸ਼ਾਇਦ ਆਪਣੀ ਧੀ ਨਾਲ ਇਹਦਾ ਸਾਕ ਕਰੇ, ਪਰ ਉਹਨੇ ਤਾਂ ਕਿਤੇ ਹੋਰ ਕਰ ਲਿਆ। ਪਰ ਜਦੋਂ ਕੇਜਰੀਵਾਲ ਫੜਿਆ ਗਿਆ, ਇਹ ਅੱਖ ਦੇ ਆਪਰੇਸ਼ਨ ਦੇ ਬਹਾਨੇ ਬਾਹਰ-ਬੂਰ ਚਲਾ ਗਿਆ, ਵਾਪਸ ਨਹੀਂ ਮੁੜਿਆ ਇਸ ਲਈ। ਪਰ ਇਹ ਇੱਕ ਆਮ ਨੋਨ ਫੈਕਟ ਹੈ ਪੰਜਾਬ 'ਚ ਕਿ ਪੰਜਾਬ ਸਰਕਾਰ ਨੂੰ ਇਹੀ ਰਨ ਕਰਦਾ ਸੀ ਉਸ ਤੋਂ ਪਹਿਲਾਂ ਤੱਕ। ਹੁਣ ਕਿਉਂਕਿ ਇਹ ਥੋੜਾ ਡਿਸਕ੍ਰੈਡਿਟ ਹੋਇਆ
ਕਿ ਭਾਈ ਇਹ ਕੇਜਰੀਵਾਲ ਦੇ ਨਾਲ ਉਵੇਂ ਨਹੀਂ ਖਲੋਤਾ ਤੇ ਸ਼ਾਇਦ ਵਾਪਸ, ਕਿਉਂਕਿ ਆਮ ਆਦਮੀ ਪਾਰਟੀ ਸਿੱਖਾਂ 'ਚ ਡਿਸਕ੍ਰੈਡਿਟ ਹੋ ਰਹੀ ਹੈ। ਹੁਣ ਇਹ ਰਾਘਵ ਚੱਡਾ ਨੇ ਰਾਜ ਸਭਾ 'ਚ ਖਲੋ ਕੇ ਬੁੱਧਵਾਰ ਯਾਨੀ ਕਿ ਬੀਤੇ ਕੱਲ ਜਿਹੜਾ ਅੱਜ ਹੈ ਬੁੱਧਵਾਰ, ਉੱਥੇ ਆਲਰੇਡੀ ਅੱਜ ਮੰਗਲਵਾਰ ਹੈ, ਕੱਲ ਹਾਂ ਉੱਥੇ ਪਿਛਲੇ ਬੁੱਧਵਾਰ ਦੀ ਫਿਰ ਇਹ ਗੱਲ ਹੋਏਗੀ। ਖਬਰ ਤਾਂ ਅਗਸਤ 7 ਦੀ ਹੈ ਡੇਟ ਲਾਈਨ, ਪਰ ਉਹਨੇ ਇਹ ਖਲੋ ਕੇ ਕਿਹਾ ਕਿ ਵੀ ਮੈਂ ਜਿਹੜਾ ਅੱਜ ਪਾਰਲੀਮੈਂਟ ਦੇ ਵਿੱਚ ਖਲੋ ਕੇ, ਉਹ ਰਾਜ ਸਭਾ ਦਾ ਮੈਂਬਰ ਹੈ, ਕਿ ਮੈਂ ਜਿਹੜਾ ਇਸ਼ੂ ਜਿਹੜਾ ਮੈਂ ਡਿਸਕਸ ਕਰਨ ਲੱਗਾ ਇਹ ਬੜਾ ਇੰਪੋਰਟੈਂਟ ਹੈ ਔਰ ਇਹਦਾ ਸਬੰਧ ਕਰੋੜਾਂ ਪੰਜਾਬੀਆਂ ਨਾਲ ਹੈ, ਇਹਨੂੰ ਸਾਰੀ ਪਾਰਲੀਮੈਂਟ ਸਪੋਰਟ ਕਰੇਗੀ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਰਟੀਸ਼ਨ ਜਦੋਂ ਹੋਈ ਤੇ ਭਾਰਤ ਦੀ ਜਿਹੜੀ ਵੰਡ ਹੈ ਅਸਲ 'ਚ ਪੰਜਾਬ ਦੀ ਵੰਡ ਸੀ, ਦੋ ਹਿੱਸਿਆਂ 'ਚ ਵੰਡਿਆ ਗਿਆ, ਕਿ ਇੱਧਰ ਇੱਕ ਉੱਧਰ। ਔਰ ਉਸ ਪੀਰੀਅਡ 'ਚ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਦੇ ਜੀ ਗਵਾਏ, ਜਿਵੇਂ ਮੇਰੇ ਵੀ ਮਾਰੇ ਗਏ। ਪਰ ਇਸ ਤੋਂ ਵੀ ਵੱਡਾ ਨੁਕਸਾਨ ਸੀ ਕਿ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ 'ਚ ਰਹਿ ਗਏ, ਔਰ ਬਹੁਤ ਸਾਰੇ ਗੁਰਦੁਆਰੇ ਨੇ ਜਿਨ੍ਹਾਂ 'ਚ ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ ਜਿਹੜੇ ਪਾਕਿਸਤਾਨ 'ਚ ਨੇ। ਇਹ ਹੁਣ ਬੜੀ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪਿਆਰ ਜਾਗਿਆ। ਫਿਰ ਉਹਨੇ ਕਿਹਾ ਜੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਔਰ ਇਹ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਨ ਦੇ ਨਾਲ ਹਰ ਮਜ਼ਹਬ ਦੇ ਲੋਕਾਂ ਨੂੰ ਇਹਨੇ ਯੂਨਾਈਟ ਕੀਤਾ। ਔਰ ਮੈਂ ਹੁਣ ਅੱਜ ਮੰਗ ਕਰਨ ਲੱਗਾ ਕਿ ਵੀ ਮੇਰੀਆਂ ਅੱਜ ਛੋਟੀਆਂ 3 ਡਿਮਾਂਡਸ ਨੇ। ਪਹਿਲੀ ਇਹ ਹੈ ਕਿ ਕਰਤਾਰਪੁਰ ਸਾਹਿਬ ਦੇ ਜਿਵੇਂ ਕੋਰੀਡੋਰ ਨੂੰ ਐਸਟੈਬਲਿਸ਼ ਕੀਤਾ ਗਿਆ, ਇਸੇ ਤਰ੍ਹਾਂ ਇੱਕ ਹੋਰ ਸਿਮਿਲਰ ਕੋਰੀਡੋਰ ਨਨਕਾਣਾ ਸਾਹਿਬ ਤੱਕ ਵੀ ਬਣਾਇਆ ਜਾਏ, ਜਿੱਥੇ ਕਿ ਯਾਤਰੂ ਜਾ ਸਕਣ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਲਈ ਜਿਹੜੀਆਂ ਟਰੈਵਲ ਪ੍ਰੋਸੀਜਰ ਨੇ ਉਹਨਾਂ ਨੂੰ ਸਿੰਪਲ ਕੀਤਾ ਜਾਏ। ਔਰ ਫਿਰ ਉਸਨੇ ਇਹਦੇ ਨਾਲ ਕਿਹਾ ਕਿ ਵੀ ਇਹ ਜਿਹੜਾ ਜਿਵੇਂ ਨਨਕਾਣਾ ਸਾਹਿਬ ਜਿਹੜਾ ਉਹ ਆਲਮੋਸਟ 104 ਕਿਲੋਮੀਟਰ ਹੈ ਅਟਾਰੀ ਬਾਰਡਰ ਤੋਂ, ਇਹਦੇ 'ਚ ਪਾਸਪੋਰਟ ਨਾ ਹੋਏ ਔਰ ਪ੍ਰਬੰਧ ਕੀਤਾ ਜਾਏ, ਕੋਈ ਫੀਸ ਚਾਰਜ ਨਾ ਹੋਣ। ਔਰ ਅਟਾਰੀ ਤੋਂ ਨਨਕਾਣਾ ਸਾਹਿਬ ਤੱਕ ਜਿਹੜਾ 104 ਕਿਲੋਮੀਟਰ ਦਾ ਡਿਸਟੈਂਸ ਹੈ ਉਹਨੂੰ ਸੇਫ ਪੈਸੇਜ ਦਿੱਤਾ ਜਾਏ ਦੋਨਾਂ ਹਕੂਮਤਾਂ ਵੱਲੋਂ। ਔਰ ਮੈਂ ਭਾਰਤ ਸਰਕਾਰ ਨੂੰ ਕਹਾਂਗਾ ਕਿ ਵੀ ਉਹ ਇਸ ਮੁੱਦੇ ਦੇ ਉੱਤੇ ਪਾਕਿਸਤਾਨ ਦੇ ਨਾਲ ਗੱਲਬਾਤ ਕਰੇ। ਅੱਛਾ, ਹੁਣ ਇਹ ਹੈ ਕਿ ਵੀ ਆਊਟ ਆਫ ਦਾ ਬਲੂ ਪਹਿਲੀ ਗੱਲ ਕਿ ਵੀ ਤੁਹਾਡੇ ਕੋਲ ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਹੈ ਪੰਜਾਬ 'ਚ, ਤੁਸੀਂ ਸਿੱਖਾਂ ਦੇ ਨਾਲ ਕੀ ਵਰਤਾਰਾ ਕਰ ਰਹੇ ਹੋ, ਤੁਸੀਂ ਜਿਹੜੇ ਇਸ਼ੂਜ਼ ਦੇ ਥੱਲੇ ਪਾਵਰ 'ਚ ਆਏ, ਡਰੱਗਸ ਔਰ ਦੂਸਰੀਆਂ, ਔਰ ਉਹਦੇ ਤੇ ਤੁਹਾਡੀ ਕੀ ਪਰਫਾਰਮੈਂਸ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਮੈਂ ਸਮਝਦਾ ਵੀ ਪਾਕਿਸਤਾਨ ਦੀ ਜਨਰੋਸਿਟੀ 'ਚੋਂ ਨਿਕਲਿਆ, ਜਨਰਲ ਬਾਜਵਾ ਔਰ ਇਮਰਾਨ ਖਾਨ ਪੀਰੀਅਡ 550ਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 2019 ਦੇ ਵਿੱਚ ਖੋਲਿਆ ਗਿਆ। ਤੇ ਤੁਸੀਂ ਜਿਹੜਾ ਪਾਕਿਸਤਾਨ ਨੂੰ ਤੋਹਫਾ ਦਿੱਤਾ ਉਸੇ ਸਾਲ 'ਚ ਕਸ਼ਮੀਰ ਦਾ ਸਟੇਟਸ ਖਤਮ ਕਰਕੇ, ਕਿਉਂਕਿ ਇਹ 5 ਅਗਸਤ ਨੂੰ ਸਟੇਟਸ ਖਤਮ ਕੀਤਾ ਗਿਆ, ਕਿਉਂਕਿ ਉਹ ਸਮਝਦੇ ਸੀ ਕਿ ਪਾਕਿਸਤਾਨ ਇਨ ਰਿਐਕਸ਼ਨ ਕਰਤਾਰਪੁਰ ਕੋਰੀਡੋਰ ਨਹੀਂ ਖੋਲੇਗਾ ਜਿਹੜਾ ਕਿ 9 ਨਵੰਬਰ ਨੂੰ ਉਹਨਾਂ ਨੇ ਖੋਲ੍ਹਣਾ ਸੀ। ਲੇਕਿਨ ਪਾਕਿਸਤਾਨ ਵਧਿਆ ਅੱਗੇ, ਉਹਨੇ ਜਿਹੜਾ ਉਹਦਾ ਬਣਦਾ ਪਾਰਟ ਸੀ ਉਹਨੇ ਆਊਟ ਆਫ ਦਾ ਵੇ ਜਾ ਕੇ ਇਹਨੂੰ ਯਕੀਨੀ ਬਣਾਇਆ। ਲੇਕਿਨ ਤੁਸੀਂ ਪਾਸਪੋਰਟ ਦੀ ਪਾਬੰਦੀ ਲਾ ਦਿੱਤੀ। ਆਨਲਾਈਨ ਜਿਹੜਾ ਅਪਲਾਈ ਕਰਦਾ ਹੈ, ਉਹ ਅਪਲਾਈ ਕਰਨ ਤੋਂ ਪਹਿਲਾਂ ਇੰਟੈਲੀਜੈਂਸ ਵਾਲੇ ਉਹਦੇ ਘਰ ਗਏ ਹੁੰਦੇ ਨੇ, ਜਦੋਂ ਵਾਪਸ ਆ ਜਾਂਦਾ ਫਿਰ ਜਾਂਦਾ ਨੇ। ਜੇ ਤੁਸੀਂ ਬਹੁਤ ਸਿੱਖਾਂ ਦੇ ਹਮਦਰਦ ਹੋ, ਜੇ ਇੱਕ ਮੰਗ ਜਿਹੜੀ ਪਾਕਿਸਤਾਨ ਦੀ ਤਾਂ ਕੋਈ ਸ਼ਰਤ ਨਹੀਂ ਹੈ ਕਿ ਪਾਸਪੋਰਟ ਦੀ ਕੰਡੀਸ਼ਨ ਹੋਏ, ਤੁਸੀਂ ਪਾਸਪੋਰਟ ਦੀ ਕੰਡੀਸ਼ਨ ਹੀ ਬੰਦ ਕਰਾ ਦਿਓ ਕਿ ਭਾਈ ਜਿਹੜਾ ਵੀ ਹੈ ਉਹਨੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਣਾ। ਆਧਾਰ ਕਾਰਡ ਤੁਸੀਂ ਬਣਾਏ ਨੇ, ਦੂਜੇ ਨੇ ਜਿਹੜੇ ਬਾਹਰਲੇ ਜਾਣਗੇ ਉਹਨਾਂ ਕੋਲ ਪਾਸਪੋਰਟ ਹੈ, ਉਹ ਦਿਖਾ ਕੇ ਐਂਟਰ ਕਰੋ, ਮੱਥਾ ਟੇਕ ਕੇ ਵਾਪਸ ਆਓ। ਚੈੱਕਅਪ ਜਾਂ ਦੂਜੇ ਦਾ ਕੀ ਲੋੜ ਹੈ। ਔਰ ਹਾਲਾਤ ਇਹ ਨੇ ਵੀ ਜਿਹੜੇ ਉੱਥੋਂ ਵਾਪਸ ਮੁੜਦੇ ਨੇ, ਕਿਸੇ ਦਾ ਹੁੰਦਾ ਵੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਮਿੱਟੀ ਭਾਵੇਂ ਥੋੜੇ ਜਿਹਾ ਹੀ ਜਿਹੜਾ ਉਹ ਨਾਲ ਲਿਆਂਦੀ ਜਾਏ ਤਾਂ ਉਹ ਸਟਾ ਦਿੰਦੇ ਨੇ ਲਿਆਂਦੇ ਆ। ਜੇ ਉੱਥੋਂ ਪ੍ਰਸ਼ਾਦ ਲਿਆਂਦੇ ਨੇ ਉਹ ਕੁੱਤਿਆਂ ਨੂੰ ਸੰਘਾ ਰਹੇ ਹੁੰਦੇ ਨੇ ਵੀ ਤੁਸੀਂ ਘੱਟੋ। ਔਰ ਇਹੀ ਕਾਰਨ ਹੈ ਕਿ ਜਿਹੜੇ ਇੱਕ ਸਟੇਜ ਤੇ ਇੰਡੀਆ ਇਨਸਿਸਟ ਕਰਦਾ ਸੀ ਕਿ ਜੀ 5000 ਬੰਦੇ ਦਾ ਉਹਨਾਂ ਵਿਚਾਰਿਆਂ ਨੇ ਪ੍ਰਬੰਧ ਕੀਤਾ ਇਮੀਗ੍ਰੇਸ਼ਨ ਦਾ, ਦੂਜਿਆਂ ਦਾ। ਬੰਦਾ ਉੱਥੇ ਕਈ ਵਾਰੀ 200 ਵੀ ਨਹੀਂ ਜਾ ਰਿਹਾ ਹੁੰਦਾ, ਕਿਉਂਕਿ ਇੰਨੀਆਂ ਪਾਬੰਦੀਆਂ ਨੇ ਔਰ ਇੰਨਾ।
ਹੁਣ ਉਹ ਤੁਸੀਂ ਫੰਕਸ਼ਨਲ ਜਿਹੜਾ ਆਣ ਜਾਣ ਹੈ, ਜਸਟ ਇੱਕ ਬ੍ਰਿਜ ਕ੍ਰਾਸ ਕਰਨਾ ਹੈ, ਤੇ ਤੁਸੀਂ ਪਾਕਿਸਤਾਨ ਦੀ ਟੈਰੀਟਰੀ 'ਚ 108 ਕਿਲੋਮੀਟਰ ਦਾ ਸੇਫ ਪੈਸੇਜ ਮੰਗ ਰਹੇ ਹੋ। ਉਹ ਤਾਂ ਉਹਨਾਂ ਨੇ ਓਪਨ ਕੀਤਾ ਹੀ ਹੋਇਆ ਕਿ ਵੀ ਨਨਕਾਣਾ ਉਹ ਤਾਂ ਪ੍ਰੋਪਰ ਜਿਹਨੇ ਜਾਣਾ ਹੈ ਉਹ ਵੀਜ਼ੇ ਲੈ ਕੇ ਜਾਂਦੇ ਨੇ। ਉੱਥੋਂ ਤੁਸੀਂ ਉਹਨਾਂ ਨੂੰ ਜਿਹੜਾ ਉਹ ਜਥਿਆਂ 'ਚ ਵੀ ਨਹੀਂ ਪ੍ਰੋਪਰ ਜਿਹੜਾ ਉਹ ਰੈਕਗਨਾਈਜ਼ ਕਰਨ ਦਿੰਦੇ, ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ। ਸੋ ਮੈਂ ਜਿਵੇਂ ਇਹ ਸਮਝਦਾ ਵੀ ਇਹ ਸਿੱਖਾਂ ਨੂੰ ਇਹ ਦੱਸਣ ਦੇ ਲਈ, ਦੇਖੋ ਜੀ ਅਸੀਂ ਕਿੰਨੇ ਵੱਡੇ ਤੁਹਾਡੇ ਹਮਦਰਦ ਹੈ, ਇਹ ਸਿੱਖਾਂ ਨੂੰ ਭਰਮਾਉਣ ਦੇ ਲਈ ਇੱਕ ਹੋਰ ਜਿਹੜੀ ਹੈ ਉਹ ਨੌਟੰਕੀ ਹੈ। ਇਸ ਤੋਂ ਵੱਧ ਕੇ ਇਹਦੀ ਕੋਈ ਅਹਿਮੀਅਤ ਨਹੀਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ TV 84 ਦੇ ਸਮਰਥਕ ਵੀਰ ਕੁਲਦੀਪ ਸਿੰਘ ਟੋਰਾਂਟੋ ਵੱਲੋਂ ਨਿਧੜਕ ਪੱਤਰਕਾਰ ਸਰਦਾਰ ਜਸਪਾਲ ਸਿੰਘ ਹੇਰਾ ਨੂੰ ਸ਼ਰਧਾਂਜਲੀ ਰੂਪ ਜਿਹੜੀ ਹੈ ਉਹਨਾਂ ਨੇ ਕਵਿਤਾ ਭੇਜੀ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਕਸਚੇਂਜ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਸਾਡੇ ਟੈਲੈਂਟਡ ਵੀਰ ਭੈਣਾਂ ਨੇ TV 84 ਦੇ ਪਲੇਟਫਾਰਮ ਰਾਹੀਂ, ਜਿੱਥੇ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਲਿਖਤਾਂ ਰਾਹੀਂ ਜਿਹੜਾ ਉਹ ਸਾਂਝਾ ਕਰਦੇ ਹਾਂ, ਉੱਥੇ ਨਜ਼ਮ ਉਹ ਅੰਗਰੇਜ਼ੀ ਹੋਏ, ਪੰਜਾਬੀ ਹੋਏ, ਉਸ ਨੂੰ ਵੀ ਅਸੀਂ ਜਿਹੜਾ ਉਹ ਪ੍ਰੋਤਸਾਹਿਤ ਕਰਦੇ ਹਾਂ ਜਾਂ ਇਨਕਰੇਜ ਕਰਦੇ ਹਾਂ। ਹੌਸਲਾ ਅਫਜ਼ਾਈ ਵੀ ਇੱਕ ਹੁੰਦਾ ਹੈ, ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਇਹ ਸਾਡੇ ਲਈ ਵੀ ਲਰਨਿੰਗ ਪ੍ਰੋਸੈਸ ਵੀ ਹੁੰਦੀ ਹੈ ਔਰ ਸਾਡੇ ਦਰਸ਼ਕਾਂ ਤੱਕ ਵੀ ਮੈਸੇਜ ਪਹੁੰਚਦਾ ਹੈ। ਜੀ ਕੁਲਦੀਪ ਸਿੰਘ ਟੋਰਾਂਟੋ ਜਿਹੜੇ ਪੰਥਕ ਵਿਚਾਰਧਾਰਾ ਨੂੰ ਅਪਣਾਏ ਹੋਏ ਨੇ, TV 84 ਦੇ ਵਿਊਅਰ ਵੀ ਨੇ, ਸਪੋਰਟਰ ਵੀ ਨੇ, ਰੈਗੂਲਰ ਕੰਟਰੀਬਿਊਟਰ ਨੇ, ਔਰ ਮੈਨੂੰ ਨਹੀਂ ਸੀ ਪਤਾ ਉਹਨਾਂ ਦਾ ਈਵਨ ਜਿਹੜਾ ਟੈਲੈਂਟ ਪੋਇਟਰੀ 'ਚ ਵੀ ਹੈ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਜਦੋਂ ਜਸਪਾਲ ਸਿੰਘ ਹੇਰਾ ਜਿਹੜੇ ਇੱਕ ਬੜੇ ਇਮਾਨਦਾਰ, ਬੇਖੌਫ ਔਰ ਹਕੂਮਤ ਨੂੰ ਚੈਲੰਜ ਕਰਨ ਵਾਲੇ ਪੱਤਰਕਾਰ ਸਨ, ਚੜ੍ਹਾਈ ਕਰ ਗਏ, ਕੁਝ ਦੇਰ ਹਸਪੀਟਲਾਈਜ਼ ਸੀ, ਗੁਰਬਤ 'ਚੋਂ ਵੀ ਗੁਜ਼ਰ ਰਹੇ ਸੀ। ਪਹਿਰੇਦਾਰ ਅਖਬਾਰ ਉਹਨਾਂ ਨੇ ਸ਼ੁਰੂ ਕੀਤੀ। ਹਕੂਮਤ ਨੇ ਆਪਣਾ ਬੰਦਾ ਫਿੱਟ ਕਰਕੇ ਉਹ ਅਸਲੀ ਰਾਈਟਸ ਲੈ ਲਏ। ਫਿਰ ਉਹਨਾਂ ਨੇ ਦੂਜਾ ਸ਼ੁਰੂ ਕੀਤਾ। ਘਰੇਲੂ ਵੀ ਕੁਛ ਇਸ ਕਿਸਮ ਦੇ ਉਹਨਾਂ ਦੇ ਹਾਲਾਤ ਬਣਦੇ ਚਲੇ ਗਏ। ਲੇਕਿਨ ਉਹਨਾਂ ਨੇ ਰਿਟ ਪੈਟੀਸ਼ਨਸ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੇ ਪੈਮਾਨੇ 'ਤੇ, ਔਰ ਉਹਨਾਂ ਦੀ ਕਲਮ ਦੇ ਵਿੱਚ ਕਿੰਨੀ ਬੋਲਡਨੈਸ ਸੀ ਕਿ ਜਦੋਂ ਪੈਗਾਸਸ ਦੀ ਗੱਲ ਹੋਈ, ਜਿਹੜਾ ਸਪਾਈ ਮਾਲਵੇਅਰ ਇਹਨਾਂ ਨੇ ਮੋਸਾਦ ਤੋਂ ਖਰੀਦਿਆ, ਤੇ ਜਿਹੜੇ 94 ਪੱਤਰਕਾਰਾਂ ਦੇ ਟੈਲੀਫੋਨਾਂ ਦੇ ਵਿੱਚ ਸੀ ਉਹਨਾਂ 'ਚ
ਜਿਹੜੇ ਹੈ ਇਹ ਸਰ ਜਸਪਾਲ ਸਿੰਘ ਹੇਰਾ ਵੀ ਸਨ। ਔਰ ਵੀਰ ਕੁਲਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਉਹਨਾਂ ਨੇ ਜਦੋਂ ਸਤਲੁਜ ਟੀਵੀ ਤੇ ਵੀ ਉਹਨਾਂ ਬਾਰੇ ਸੁਣਿਆ, ਫਿਰ ਅਸੀਂ ਵੀ ਇੱਕ ਪ੍ਰੋਗਰਾਮ ਉਹਨਾਂ ਦੀ ਯਾਦ 'ਚ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਹੈ ਸਮਰਪਿਤ ਕੀਤਾ ਸੀ। ਸੋ ਉਹਨਾਂ ਨੇ ਇੱਕ ਬਰੀਫ ਨਜ਼ਮ ਜਿਹੜੀ ਹੈ ਉਹ ਜਸਪਾਲ ਸਿੰਘ ਹੇਰਾ ਵੱਲੋਂ, ਜਿਵੇਂ ਉਹਨਾਂ ਨੇ ਆਪਣੇ ਅੰਤਮ ਪਲਾਂ ਦੇ ਵਿੱਚ ਗੁਰੂ ਚਰਨਾਂ 'ਚ ਆਪਣਾ ਆਪਾ ਭੇਟ ਕਰਦੇ ਆ, ਆਪਣੀਆਂ ਸੇਵਾਵਾਂ ਗੁਰੂ ਦੇ ਚਰਨਾਂ 'ਚ ਭੇਟ ਕੀਤੀਆਂ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਕਿਉਂਕਿ ਉਹਨਾਂ ਦੀ ਅਖਬਾਰ ਦਾ ਨਾਮ ਪਹਿਰੇਦਾਰ ਸੀ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਦਾਤ ਮੰਨਦਾ ਹਾਂ ਮੈਂ ਤੰਗੀਆਂ ਤੇ ਤੋਸ਼ੀਆਂ ਨੂੰ ਵੀ, ਮੇਰਾ ਖਜ਼ਾਨਾ ਦਾਤਿਆ ਆਸਰਾ ਤੇਰਾ। ਜਿੱਥੇ ਸੀ ਤੂੰ ਜਨੇਊ ਦਾ ਰਾਖਾ ਬਣਿਆ, ਤੇਰੇ ਬੱਚਿਆਂ ਦੇ ਗਲ ਉੱਥੇ ਟਾਇਰ ਪੈਂਦੇ। ਜਿੱਥੇ ਪਿਤਾ ਦੇ ਸੀਸ ਦੀ ਤੂੰ ਖੈਰ ਪਾਈ, ਤੇਰੇ ਪੁੱਤਰਾਂ ਦੇ ਸੀਨਿਆਂ ਤੇ ਫਾਇਰ ਪੈਂਦੇ। ਤੇਰਾ ਕੂਕਰ ਹਾਂ ਤਾਂ ਹੀ ਲਲਕਾਰ ਮਾਰੀ, ਡੁੱਲਦਾ ਖੂਨ ਵੇਖ ਭਾਈਆਂ ਦਾ ਕਿੱਦਾਂ ਕਰਾਂ ਜੇਰਾ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਨਾਈਸ। ਵਾਂਗ ਸ਼ਿਕਰਿਆਂ ਅੱਜ ਨਹੀਂ ਕੋਲ ਥਿਆਏ, ਪੰਥ ਪ੍ਰਸਤ ਹਾਂ ਕਹਿ ਕੇ ਜੋ ਨਾਲ ਚੱਲੇ। ਮਾਰ ਉਡਾਰੀ ਉਹ ਦਿੱਲੀ ਦਰਬਾਰ ਬੈਠੇ, ਵਿਪਰ ਦੀ ਪੈ ਗਈ ਜਦ ਖੈਰ ਪੱਲੇ। ਜੇ ਜੋ ਖੋਰੇ ਘਰ ਦਾ ਭੀਤੀ ਲਾਵੇ, ਭਲਾ ਹੋਵੇ ਕਦੋਂ ਉਹ ਵਸ ਗੈਰਾਂ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਜੀ। ਕਦੇ ਬੋਲਿਆ ਰਹਿ ਵਿੱਚ ਹਵਾ ਲਾਤਾਂ, ਕਦੇ ਕੂਕਿਆ ਮੈਂ ਪੱਤਰਕਾਰ ਹੋ ਕੇ। ਕਦੇ ਉਤਰਿਆ ਸੜਕਾਂ ਤੇ ਲੈ ਮਿਸਾਲ ਸੱਚ ਦੀ, ਤੇ ਹਰ ਘਰ ਪਹੁੰਚਿਆ ਅਖਬਾਰ ਹੋ ਕੇ। ਪਾ ਰਤ ਦਾ ਤੇਲ ਬਾਲਾਂਗਾ ਚਿਰਾਗ ਮੈਂ ਪਾਤਸ਼ਾਹ, ਮੁੱਕੇ ਰਾਤ ਕਾਲੀ ਖੌਰੇ ਹੋ ਜੇ ਸਵੇਰਾ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ ਹੇਰਾ। ਨਾਈਸ। ਤੇਰਾ ਪੰਥ ਏ ਬਾਜਾਂ ਵਾਲਿਆ, ਘੁੱਗ ਵਸੇਗਾ ਜੁਗਾਂ ਤੀਕਰ। ਤੇਰਾ ਪੰਥ ਏ ਬਾਜਾਂ ਵਾਲਿਆ, ਘੁੱਗ ਵਸੇਗਾ ਜੁਗਾਂ ਤੀਕਰ। ਮੈਂ ਖਾਕਸਾਰ ਕੀ ਲਾ ਸਕਾਂ ਅਸਮਾਨ ਨੂੰ ਟਾਕੀ। ਤੇਰਾ ਬਾਲ ਹਾਂ ਜਾਣ ਕੇ ਤੂੰ ਲੈ ਲਈ ਸੇਵਾ। ਤੇਰਾ ਕਰਜ਼ਦਾਰ ਏ ਹਰ ਸਾਹ ਬਾਕੀ, ਅਰਜ਼ ਅਖੀਰ ਮੇਰੀ ਸੱਚੇ ਸਾਹਿਬ ਚਰਨੀ। ਦੇਸ਼ ਪੰਜਾਬ ਬਖਸ਼ਿਓ ਹਰ ਜਨਮ ਫੇਰਾ। ਸੱਚੇ ਪਾਤਸ਼ਾਹ ਤੇਰੇ ਪੰਥ ਦਾ ਪਹਿਰੇਦਾਰ ਹਾਂ ਮੈਂ, ਨਾਮ ਦਾਸ ਦਾ ਜਸਪਾਲ ਸਿੰਘ। ਰਿਮਾਰਕੇਬਲ, ਸੋ ਨਾਈਸ, ਥੈਂਕ ਯੂ ਤੁਹਾਡਾ ਕੁਲਦੀਪ ਸਿੰਘ ਜੀ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਸਰਾ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸੋਮਮਾਲ ਜੀ ਵੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਸਰਦਾਰ ਦਲਵਿੰਦਰ ਸਿੰਘ ਮੰਡ ਜੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ। ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ ਅਤੇ ਪ੍ਰੋਗਰਾਮ TV 84 ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ। ਔਰ ਦਵਿੰਦਰ ਸੰਧੂ ਜੀ, ਅਮਰਜੀਤ ਸੈਣੀ ਜੀ, ਜਸਕੀਰਤ ਸਿੰਘ ਜੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਚੜ੍ਹਦੀ ਕਲਾ ਲੋਚਦੇ ਨੇ ਸਾਡੀ। ਔਰ ਲੀਨ ਜੀ ਵੀ ਫਤਿਹ, ਜਤਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਵੀ, ਫਿਰ ਬਲਵੰਤ ਸਿੰਘ ਜੀ ਵੀ, ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ I have one Bengali friend. He told me that 8,000 people did. Died ਕਹਿਣਾ ਚਾਹੁੰਦਾ। Did ਲਿਖਿਆ ਹੈ, okay. ਨਹੀਂ, ਕਿਉਂਕਿ ਨੰਬਰ ਜ਼ਿਆਦਾ ਹੋਏਗਾ ਜਿਵੇਂ ਦਾ ਰੋਹ ਫੈਲਿਆ। ਹਾਲਾਂ ਜਿਹੜੀ ਇਲੀਗਲ ਕਿਲਿੰਗ ਹੁੰਦੀ ਆ ਉਹ ਇੱਕ ਦੀ ਹੋਏ ਜਾਂ 1000 ਦੀ ਹੋਏ, ਮੈਟਰ ਉਹ ਨਹੀਂ ਕਰਦਾ। ਲੇਕਿਨ ਵੱਡੇ ਪੈਮਾਨੇ ਤੇ ਜਿਵੇਂ ਲੋਕਾਂ 'ਚ ਰੋਹ ਹੈ, ਉਸ ਤੋਂ ਲੱਗਦਾ ਹੈ ਕਿ ਵੀ ਜਿਹੜੇ ਮਿਸਿੰਗ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਜੀ। ਰਿਸ਼ੀ ਭਰਦਵਾਜ ਨੂੰ ਤੁਸੀਂ ਜਵਾਬ ਦੇ ਦਿਓ। ਹਾਂਜੀ ਭਾਰਦਵਾਜ ਸਾਹਿਬ, ਸ਼ੁਕਰੀਆ ਆਉਣ ਲਈ। ਤੁਹਾਡੀ ਫਤਿਹ ਦਾ ਜਵਾਬ ਫਤਿਹ ਜੋ ਤੁਸੀਂ ਇਹ ਕਿਹਾ ਕਿ ਕੱਲ ਤੁਹਾਡੇ ਤੋਂ ਟਾਈਪਿੰਗ ਮਿਸਟੇਕ ਹੋਈ ਕਿ ਵੀ ਮੈਂ ਉਹ ਕਹਿੰਦੇ ਨੇ ਵੀ ਲਿਖਣਾ ਸੀ ਕਿ ਤੁਸੀਂ ਕਿਹਾ ਕਸ਼ਮੀਰ ਬਣੇਗਾ ਪਾਕਿਸਤਾਨ, ਪਰ ਮੈਂ ਲਿਖਤਾ ਸੀ ਕਸ਼ਮੀਰ ਬਣੇਗਾ ਪੰਜਾਬ। ਵੈਸੇ ਭਾਰਦਵਾਜ ਜੀ ਚਲੋ ਅੱਧਾ ਸੱਚ ਤੁਸੀਂ ਬੋਲਿਆ, ਦੂਸਰਾ ਅੱਧਾ ਵੀ ਤੁਸੀਂ ਦੇਖੋਗੇ ਕਿ ਅਸੀਂ ਕਦੇ ਵੀ ਮੇਰੀ ਜਿਹੜੇ ਮੁੱਦਿਆਂ ਦੇ ਉੱਤੇ ਸਾਡੀ ਪਹਿਲੇ ਦਿਨ ਤੋਂ ਜੋ ਟੇਕ ਰਹੀ ਹੈ ਉਹ ਉਹੀ ਹੈ।
ਸਾਡਾ ਇਸ ਦੇ ਉੱਤੇ ਹਮੇਸ਼ਾ ਹੀ ਇਹ ਟੇਕ ਹੈ ਕਿ ਇਹ ਕਸ਼ਮੀਰ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ। ਹਾਲਾਂ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਇੰਡੀਆ ਇਸ ਕੇਸ ਨੂੰ ਲੈ ਕੇ ਗਿਆ ਤੇ ਉਦੋਂ ਜਿਹੜਾ ਸੀ ਉਹ ਇਹੀ ਸੀ ਕਿ ਕਸ਼ਮੀਰ ਦੇ ਲੋਕ, ਜਿਹਦਾ ਮਤਲਬ ਜੰਮੂ ਕਸ਼ਮੀਰ ਹੈ, ਹੋਲ ਰਿਆਸਤ, ਹੁਣ ਤਾਂ ਤੁਸੀਂ ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਨੇ, ਕਿ ਇੰਡੀਆ ਔਰ ਪਾਕਿਸਤਾਨ ਚੋਂ ਵੀ ਇਹ ਲੋਕਾਂ ਦੀ ਚੋਇਸ ਹੋਏਗੀ। ਪਰ ਇਹਨਾਂ 77-78 ਸਾਲਾਂ 'ਚ ਬਹੁਤ ਕੁਝ ਬਦਲਿਆ। ਜੇ ਈਵਨ ਤੀਸਰੀ ਚੋਇਸ ਆਜ਼ਾਦ ਕਸ਼ਮੀਰ ਦੀ ਹੁੰਦੀ ਹੈ ਤੇ ਇਹ ਉਹਨਾਂ ਲੋਕਾਂ ਦਾ ਜਿਹੜਾ ਹੈ, ਅਸੀਂ ਉਸ ਨੂੰ ਜਿਹੜਾ ਇਹੀ ਉਹਨਾਂ ਦੀ ਪੋਜੀਸ਼ਨ ਮੰਨਦੇ ਹਾਂ। ਇਸ ਲਈ ਮੈਂ ਕਦੇ ਇਹ ਨਾਰਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਸ਼ਾਊਟ ਨਹੀਂ ਕੀਤਾ। ਜਦੋਂ ਮੈਂ ਨਾਰੇ ਲਗਾਉਂਦਾ ਵੀ ਹਾਂ ਖਾਲਿਸਤਾਨ ਜ਼ਿੰਦਾਬਾਦ, ਆਜ਼ਾਦ ਕਸ਼ਮੀਰ ਜ਼ਿੰਦਾਬਾਦ, ਬਾਕੀ ਇਹ ਕਸ਼ਮੀਰੀਆਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ। ਪਰ ਫਿਰ ਵੀ ਸ਼ੁਕਰੀਆ ਵੀ ਤੁਸੀਂ ਆਪਣਾ ਅੱਧਾ ਕੁ ਸੱਚ ਮੰਨਿਆ ਟਾਈਪਿੰਗ ਐਰਰ ਦਾ। ਹਰਮਨ ਪੰਨੂ ਜੀ, ਸੁਖਜੀਵਨ ਬੱਚੂ ਜੀ, ਬਲਵਿੰਦਰ ਸਿੰਘ ਜੀ ਔਰ ਇਸ ਤਰ੍ਹਾਂ ਬਲਵੀਰ ਸਿੰਘ ਟਵਾਨਾ ਜੀ ਔਰ ਸੁਖਦੀਪ ਸੋਇਤਾ ਜੀ ਕਹਿੰਦੇ G20 ਦਾ ਰਿਜ਼ਲਟ ਹੈ ਇਹ ਸਾਰਾ ਕੁਛ। ਹਾਂ, ਕਿਉਂਕਿ G20 ਵੇਲੇ ਇਹਨੂੰ ਹਸੀਨਾ ਸ਼ੇਖ ਨੂੰ ਸਪੈਸ਼ਲ ਇਨਵਾਈਟ ਵੀ ਕੀਤਾ। ਮੋਦੀ ਨੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਸੀ। ਉਦੋਂ ਵੀ ਅਮਰੀਕਾ ਨੂੰ ਇਹ ਬਹੁਤਾ ਪਸੰਦ ਨਹੀਂ ਸੀ ਕਿਉਂਕਿ ਇਹਨਾਂ ਨੂੰ ਇਹ ਪਤਾ ਸੀ ਵੀ ਉੱਥੇ ਕੀ ਚੱਲ ਰਿਹਾ। ਪਰ ਇਹ ਠੀਕ ਹੈ ਕਿ ਵੀ ਇਹ G20 ਤੋਂ ਬਾਅਦ ਇਹਨਾਂ ਦਾ ਜਿਹੜਾ ਇਹਨਾਂ ਨੇ ਉਹ ਆਪਣਾ ਕੀ ਉਹ ਲੋਗੜ ਬੰਨਿਆ ਹੋਇਆ ਸੀ ਉਹ ਉੱਤਰ ਗਿਆ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ, ਗੁਰਨੇਕ ਨਿੱਜਰ ਜੀ ਵੀ ਫਤਿਹ ਐਨ ਖਾਲਸਾ ਜ਼ਿੰਦਾਬਾਦ, ਮਨਜੋਰ ਕੋਹਿਨੂਰ ਜੀ ਵੀ, ਔਰ ਇਸੇ ਤਰ੍ਹਾਂ ਸੁਖਦੀਪ ਸੋਇਤਾ ਜੀ ਕਹਿੰਦੇ ਨੇ ਚਾਂਬਲ ਹਥੋੜਾ ਮਾਰਦਾ ਸੀ ਵਿਸ਼ਵ ਗੁਰੂ, ਇਸ ਦਾ ਸਾਰਾ ਕੋਈ ਇਹਦਾ ਸਗਾ ਕੋਈ ਨਹੀਂ ਹੈ। ਹਾਂ, ਬਿਲਕੁਲ ਠੀਕ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਕਮੈਟ ਐਕਸ ਕਹਿੰਦੇ ਵੀ ਨੀਡ ਟੂ ਕ੍ਰੀਏਟ ਯੂਨਿਟੀ ਇਨ ਸਿੱਖ ਯੂਥ। ਫॉर ਐਗਜ਼ਾਮਪਲ what ਅਮਰਿਤਪਾਲ ਸਿੰਘ ਖਾਲਸਾ was doing somehow he was uniting the youth that will be our winning factor for any moment। ਤੁਸੀਂ ਠੀਕ ਕਿਹਾ, ਔਰ ਇਹੀ ਕਾਰਨ ਹੈ ਕਿ ਉਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਔਰ ਈਵਨ ਜੇ ਉਹਨਾਂ ਦੇ ਪੇਰੈਂਟਸ ਨੇ ਵੀ ਬਾਅਦ 'ਚ ਖਾਲਸਾ ਵਹੀਰ ਜਿਹੜਾ ਉਹਨਾਂ ਦਾ ਯੂਨਿਟੀ ਦਾ ਇੱਕ ਵਹੀਕਲ ਸੀ ਉਹਨੂੰ ਸ਼ੁਰੂ ਕੀਤਾ ਤੇ ਉਹਨਾਂ ਨੂੰ ਰੋਕ ਲਿਆ ਗਿਆ ਸੀ, ਅਰੈਸਟ ਕਰ ਲਿਆ ਗਿਆ ਸੀ। ਗੁਰਮੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਜਵਿੰਦਰ ਸਿੰਘ ਸੋਦਾ ਜੀ ਵੀ ਔਰ ਸੁਖਦੀਪ ਸੋਇਤਾ ਜੀ ਕਹਿੰਦੇ ਦੇਖੋ ਅਮਰੀਕਾ ਉਹ ਹੈ ਚੰਡੀਗੜ੍ਹ ਢਹਿ ਜੋ ਪਤਾ ਨਹੀਂ ਪਿੰਡ ਵਰਗਾ ਰਹਿ ਜੇ ਪਿੰਡ ਹੀ ਫਿਰ ਢਹਿ ਪਿੱਛੇ ਕੀ ਰਹਿ ਜੇ ਪਤਾ ਨਹੀਂ। ਇਹ ਮੇਰਾ ਖਿਆਲ ਹੈ ਕੁਝ ਲਿਖਣਾ ਚਾਹੁੰਦੇ ਸੀ ਪਰ ਪ੍ਰੋਪਰਲੀ ਲਿਖ ਨਹੀਂ ਪਾਏ। ਹਾਂਜੀ, ਗੁਰਮੀਤ ਸਿੰਘ ਜੀ ਵੀ, ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਅਮਰ ਸਿੰਘ ਜੀ ਵੀ ਔਰ ਮਨਜੂਰ ਕੋਹਿਨੂਰ ਜੀ, ਫਿਰ ਸੁਖਮੁਖ ਮੁੰਦਰਾ ਜੀ ਔਰ ਸਰਦਾਰ ਸਿੰਘ ਜੀ ਔਰ ਸੁਰਜੀਤ ਕੌਰ ਜੀ, ਸਾਜਿਦ ਮਾਤ ਜੀ ਔਰ ਇਸੇ ਤਰ੍ਹਾਂ ਮੇਰ ਸਿੰਘ ਜੀ ਕਹਿੰਦੇ ਆਪ ਜੀ ਦੀਆਂ ਖਬਰਾਂ ਇੱਥੋਂ ਨਾਲੋਂ ਵੱਖਰੀਆਂ ਹੁੰਦੀਆਂ ਨੇ। ਦੇਖੋ ਗੱਲ ਇਹ ਹੈ ਵੀ ਖਬਰਾਂ ਤਾਂ ਅਸੀਂ ਤੁਹਾਡੀਆਂ ਅਖਬਾਰਾਂ ਤੋਂ ਹੀ ਲੈਂਦੇ ਆ, ਖੁਦ ਤਾਂ ਨਹੀਂ ਬਣਾਉਂਦੇ। ਪਰ ਇਹ ਹੁੰਦਾ ਹੈ ਕਿ ਵੀ ਉਸ ਨੂੰ ਸਮਝਣ ਦੀ ਬਿਟਵੀਨ ਦਾ ਲਾਈਨਸ ਕੀ ਹੈ, ਬਿਹਾਈਂਡ ਦਾ ਲਾਈਨ ਕੀ ਹੈ, ਔਰ ਉਸ ਨੂੰ ਇੱਕ ਸਿੱਖ ਐਂਗਲ ਤੋਂ ਦੇਖਣਾ ਇੰਨਾ ਕੁ ਸਾਡਾ ਅਸੀਂ ਕਰਦੇ ਹਾਂ। ਬਾਕੀ ਖਬਰਾਂ ਤਾਂ ਉੱਥੋਂ ਹੀ ਹੁੰਦੀਆਂ ਨੇ ਜੋ ਛਪੀਆਂ ਹੁੰਦੀਆਂ। ਸਿੰਘ ਗਰਚਾ ਜੀ ਵੀ, ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਸੁਖਵਿੰਦਰ ਸਿੰਘ ਜੀ, ਰਣਜੀਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਜੀਤ ਡੋਵਲ ਨੂੰ ਅਹੁਦੇ ਤੋਂ ਲਾਂਬੇ ਕਰ ਰਹੇ ਹਨ ਜਾਂ ਕਰ ਦਿੱਤਾ ਹੈ। ਕੀ ਇਹ ਖਬਰ ਸੱਚੀ ਹੈ? ਕਿਉਂਕਿ ਰੇਡੀਓ ਚੜ੍ਹਦੀ ਕਲਾ ਵਾਲਿਆਂ ਨੇ ਥੋੜਾ ਟਾਈਮ ਪਹਿਲਾਂ ਇਹ ਦੱਸਿਆ ਸੀ। ਦੇਖੋ ਮੇਰੇ ਅਜੇ ਤੱਕ ਨੋਟਿਸ 'ਚ ਨਹੀਂ ਆਇਆ ਹੈ, ਮੈਨੂੰ ਲੱਗਦਾ ਨਹੀਂ, ਕਿਉਂਕਿ ਜਦੋਂ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਤੇ ਪਹਿਲੇ ਦਸਤਖਤ ਪਹਿਲੀ ਫਾਈਲ ਤੇ ਕੀਤੇ ਸੀ ਉਹਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਉਣ ਦੇ। ਔਰ ਹੁਣ ਜਦੋਂ ਉਹਦੀ ਟਰਮ ਮੁੱਕ ਗਈ ਸੀ 10 ਸਾਲ ਬਾਅਦ, ਜਦੋਂ ਹੁਣ ਜਿਹੜਾ ਇਸ ਵਰੇ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ ਉਹਦੀ ਟਰਮ ਜਿਹੜੀ ਆ ਉਹਦੀ ਆਪਣੀ ਟਰਮ ਤੱਕ ਵਧਾਈ ਹੈ ਔਰ ਉਹ ਵੀ ਪਹਿਲੇ ਦਸਤਖਤ ਹੁਣ ਉਹਦੀ ਟਰਮ ਵਧਾਉਣ ਦੇ ਨੇ। ਸੋ ਅਜੀਤ ਡੋਵਲ ਦੇ ਉੱਤੇ ਤਾਂ ਇਹ ਬਹੁਤ ਕੁਝ ਖੜਾ ਹੈ ਔਰ ਉਹ ਬਹੁਤ ਸਾਰਾ ਭੀਤੀ ਹੈ ਇਹਦਾ, ਪਰ ਹੋ ਸਕਦਾ ਹੈ ਕੱਲ ਤੱਕ ਜ਼ਿਆਦਾ ਕਲੀਅਰ ਹੋ ਜਾਏ। ਅਜੀਤ ਸਿੰਘ ਜੀ ਫਤਿਹ ਬੁਲਾਉਂਦੇ, ਜੋਗਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਰਾਜਨਪ੍ਰੀਤ ਸਿੰਘ ਜੀ, ਲਾਡੀ ਸਿੰਘ ਜੀ, ਜਸਵੀਰ ਸਿੰਘ ਗਰੇਵਾਲ ਜੀ, ਸੁਖਦੀਪ ਸੋਇਤਾ ਜੀ ਕਹਿੰਦੇ ਆਮ ਆਦਮੀ ਪਾਰਟੀ ਤਾਂ ਬਣੀ ਹੀ ਲੀਡਰ ਵਿਆਹ ਕਰਨ ਲਈ ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਨਹੀਂ ਉਹ ਸਾਰਿਆਂ ਦੇ ਹੀ ਹੋਏ ਨੇ ਕਿਉਂਕਿ ਕੁਆਰਿਆਂ ਦੀ ਪਾਰਟੀ ਉਹ ਯਸ ਭਗਵੰਤ ਮਾਨ ਦੀ ਗੱਲ ਕਰ। ਨਿਹੰਗ ਸਿੰਘ ਜੀ ਵੀ ਕਹਿੰਦੇ ਨੇ ਕਿ ਜ਼ਬਰਦਸਤ ਡਰਾਮਾ ਹੈ ਰਾਘਵ ਚੱਡਾ ਦਾ। ਹਾਂਜੀ, ਸੋ ਫਿਰ ਇਸ ਤਰ੍ਹਾਂ NSA ਤੁਸੀਂ ਨਿਰਦੋਸ਼ ਸਿੱਖਾਂ ਤੇ ਲਾਓ,
ਹਰ ਕਿਸਮ ਦਾ ਜ਼ੁਲਮ ਸਿੱਖਾਂ ਤੇ ਕਰਦੇ ਹੋ, ਪਰ ਡਰਾਮਾ ਕਰਦੇ ਰਹੋ। ਬਿਲਕੁਲ ਠੀਕ ਕਿਹਾ ਨਿਹੰਗ ਸਿੰਘ ਜੀ ਨੇ। ਹਾਂਜੀ, ਜੂਨ 84 ਜ਼ਖਮ ਰਿਸ਼ਤੇ ਵੀ, ਖਾਲਸਾ ਜ਼ਿੰਦਾਬਾਦ। ਕਰਮਜੀਤ ਸਿੰਘ ਜੀ ਵੀ, ਇਸੇ ਤਰ੍ਹਾਂ ਮੁਹੰਮਦ ਜਾਵੇਦ ਜੀ ਵੀ ਸਾਨੂੰ ਕਹਿੰਦੇ ਡਾਕਟਰ ਸਾਹਿਬ ਕਰਤਾਰਪੁਰ ਇਨਸ਼ਾਅੱਲਾ ਖਾਲਿਸਤਾਨ ਕੀ ਬੁਨਿਆਦ ਹੈ। ਗੁਰਜੀਤ ਸਿੰਘ ਜੀ, ਨਰਿੰਦਰ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕਾਂਗਰੀ ਸਾਹਿਬ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।